हर हर जन दोई एक है, बिब विचार किछ नाहे, जल ते उपज तरंग ज्यों, जल ही विखे समाहे। जुलाई महीने की 23 तरीक है जी, दिन बुधवार, वरा 2025। मैं आप जी का होस्ट दिल ਦੀਆਂ ਗਹਿਰਾਈਆਂ ਤੋਂ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ ਆਪ ਸਭ ਦਾ ਸਵਾਗਤ ਕਰਦਾ, ਆਪ ਨੂੰ ਜੀ ਆਇਆਂ ਆਖਦਾ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਓ ਗੁਰੂ ਕਲਗੀਧਰ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਬੁਲੰਦ ਕਰੀਏ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਟੂਡੀਓ ਦੀਆਂ ਘੜੀਆਂ ਦੇ ਮੁਤਾਬਕ ਨਿਊਯਾਰਕ ਸਮਾਂ 12:01 ਹੋਇਆ ਜੀ ਦੁਪਹਿਰ ਦਾ, ਔਰ ਖਾਲਿਸਤਾਨ ਸਮੇਂ ਦੇ ਅਨੁਸਾਰ ਰਾਤ ਦੇ 9:31 ਹੋਏ ਨੇ। ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ, ਆਪਣੇ ਮਿੱਥੇ ਪ੍ਰੋਗਰਾਮ ਦੇ ਵਿੱਚ ਆਪਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਜੀ। ਔਰ ਪ੍ਰੋਗਰਾਮ ਅੱਜ ਦਾ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਮਾਫੀ ਚਾਹੁੰਦਾ ਕਿ ਪਰਸੋਂ ਕੁਝ ਘਰੇਲੂ ਤੇ ਪੰਥਕ ਰੁਝੇਵਿਆਂ ਕਾਰਨ ਇਹ ਪ੍ਰੋਗਰਾਮ ਅਸੀਂ ਲਾਈਵ ਨਹੀਂ ਕਰ ਸਕੇ, ਔਰ ਲੰਘੇ ਕੱਲ ਜਿਹੜਾ ਉਹ ਕੁਝ ਟੈਕਨੀਕਲ ਡਿਫਿਕਲਟੀਜ਼ ਆ ਗਈਆਂ ਸੀ, ਜਿਹਦੇ ਕਰਕੇ ਸਾਡਾ ਜਿਹੜਾ ਪ੍ਰੋਗਰਾਮ ਅਸੀਂ ਅਨਾਉਂਸ ਕੀਤਾ ਸੀ ਕਿ ਅਸੀਂ ਜਿਹੜਾ ਵੈਨਕੂਵਰ ਦੇ ਵਿੱਚ ਗੁਰੂ ਨਾਨਕ ਜਹਾਜ਼ ਦੀ ਜਿਹੜੀ 111ਵੀਂ ਸ਼ਤਾਬਦੀ ਸਰੀ ਦੀ ਸਿਟੀ ਵੱਲੋਂ ਸਿਟੀ ਕੌਂਸਲ ਸਰੀ ਵੱਲੋਂ ਉਹ ਮਾਨਤਾ ਉਹਨੂੰ ਦਿੱਤੀ ਗਈ। ਉਹਦੇ ਵਿੱਚ ਇੱਕ ਵੱਡਾ ਪ੍ਰੋਗਰਾਮ ਆ ਜਿਹੜਾ ਇਸ ਵਕਤ ਜਦੋਂ ਅਸੀਂ ਗੱਲ ਕਰ ਰਹੇ ਹਾਂ, ਇੱਕ ਵੱਡਾ ਪ੍ਰੋਗਰਾਮ ਆ ਜਿਹੜਾ ਉਸ ਇਨਸੀਡੈਂਟ ਨੂੰ ਜਿਹੜਾ ਉਹ ਰੈਕਗਨਾਈਜ਼ ਵੀ ਕੀਤਾ ਜਾ ਰਿਹਾ, ਉਹਨੂੰ ਜਿਹੜਾ ਆਪਣਾ ਵੱਡੇ ਪੱਧਰ ਦੇ ਉੱਤੇ ਸਿਟੀ ਆਫ ਸਰੀ ਬ੍ਰਿਟਿਸ਼ ਕੋਲੰਬੀਆ ਵੱਲੋਂ ਅੱਜ ਮਨਾਇਆ ਵੀ ਜਾ ਰਿਹਾ। ਸੋ ਅਸੀਂ ਸਿਜਦਾ ਕਰਦੇ ਹਾਂ ਉਹਨਾਂ ਸ਼ਹੀਦਾਂ ਨੂੰ, ਉਹਨਾਂ ਜੁਝਾਰੂ ਯੋਧਿਆਂ ਨੂੰ, ਜਿਨ੍ਹਾਂ ਦੇ ਯਤਨਾਂ ਸਦਕਾ ਜਿਹੜਾ ਅੱਜ ਅਸੀਂ ਉਸ ਮੁਕਾਮ ਤੇ ਪਹੁੰਚੇ ਹਾਂ ਜਿੱਥੇ ਅਸੀਂ ਆਪਣੇ ਇਹਨਾਂ ਮੁਲਕਾਂ ਦੇ ਵਿੱਚ ਇੱਜ਼ਤ ਦੇ ਨਾਲ ਜਿਹੜੀ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਾਂ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਮਹਿਮਾਨ ਹੋਣਗੇ ਸਰਦਾਰ ਪ੍ਰਭ ਸਿੰਘ ਜੀ ਗਿੱਲ। ਸਰਦਾਰ ਪ੍ਰਭ ਸਿੰਘ ਜੀ ਜਿੱਥੇ ਵਰਲਡ ਸਿੱਖ ਪਾਰਲੀਮੈਂਟ ਦੇ ਲੀਗਲ ਕਾਉਂਸਲ ਨੇ, ਉੱਥੇ ਐਡਵੋਕੇਟ ਨੇ। ਇਹਨਾਂ ਦੀ ਜਿਹੜੀ ਫਰਮ ਹੈ ਉਹ ਹੈ ਜੀ ਲਾਫਿਨਿਟੀ ਐਡਵੋਕੇਟਸ LLP। ਸੋ ਸਰਦਾਰ ਪ੍ਰਭ ਸਿੰਘ ਹੁਣੀ ਅਸੀਂ ਕਈ ਹੋਰ ਵੀ ਸ਼ਖਸੀਅਤਾਂ ਨੂੰ ਕੀਤਾ ਸੀ। ਅਸੀਂ ਚਾਹੁੰਦੇ ਸੀ ਵੀ ਕੋਈ ਨਾ ਕੋਈ ਐਸਾ ਪ੍ਰੋਗਰਾਮ ਆ ਜਿਹੜਾ ਆਪਣੇ ਦਰਸ਼ਕਾਂ ਤੱਕ ਲੈ ਕੇ ਆਈਏ, ਜਿਹਦੇ ਨਾਲ ਜਿਹੜੀਆਂ ਰੋਜ਼ਮਰਰਾ ਦੀਆਂ ਸਾਡੀ ਜ਼ਿੰਦਗੀ ਦੇ ਵਿੱਚ ਚੁਣੌਤੀਆਂ ਹੁੰਦੀਆਂ ਨੇ। ਕਈ ਵਾਰੀ ਬਾਹਰਲੇ ਮੁਲਕਾਂ ਦੇ ਵਿੱਚ ਅਸੀਂ ਇੰਨੇ ਅਵੇਅਰ ਨਹੀਂ ਹੁੰਦੇ ਕਿ ਬਾਏ ਲਾ ਸਾਡੀਆਂ ਕੀ ਰਿਸਪੌਂਸਿਬਿਲਟੀਜ਼ ਨੇ, ਕੀ ਸਾਡੇ ਰਾਈਟਸ ਨੇ। ਉਹਦੇ ਨਾਲ ਸਰਦਾਰ ਪ੍ਰਭ ਹੁਣਾਂ ਨੂੰ ਜਿਹੜਾ ਅਸੀਂ ਵਾਰ-ਵਾਰ ਰਿਕੁਐਸਟ ਕੀਤੀ, ਇਹਨਾਂ ਨੇ ਸਾਡੀ ਰਿਕੁਐਸਟ ਮੰਨੀ ਤੇ ਆਪਣਾ ਸਮਾਂ ਦਿੱਤਾ। ਉਹਦੇ ਨਾਲ ਅਸੀਂ ਇਸ ਲਈ ਵੀ ਜ਼ਿਆਦਾ ਇਨਸਿਸਟ ਇਹਨਾਂ ਨੂੰ ਕੀਤਾ ਕਿਉਂਕਿ ਗੁਰਮਤ ਦੇ ਉੱਤੇ ਵੀ ਇਹਨਾਂ ਦੀ ਜਿਹੜੀ ਪਕੜ ਹੈ, ਗੁਰਮਤ ਦੇ ਉੱਤੇ ਵੀ ਇਹਨਾਂ ਦਾ ਜਿਹੜਾ ਆਸ਼ਾ ਹੈ, ਉਹ ਵੀ ਸਾਨੂੰ ਪਤਾ ਕਿ ਬਹੁਤ ਪਰਪੱਕ ਆ। ਸੋ ਇਹ ਜਦੋਂ ਗੱਲ ਕਰਦੇ ਨੇ ਕੱਲੀ ਕਾਨੂੰਨੀ ਨੁਕਤੇ ਨਾਲ ਨਹੀਂ ਕਰਦੇ, ਇਹ ਨਾਲ ਸਾਡਾ ਜਿਹੜਾ ਕਲਚਰ ਹੈ, ਜਿਹੜਾ ਸਾਡਾ ਧਾਰਮਿਕ ਬੌਂਡ ਆ ਸਾਡੀਆਂ ਜ਼ਿੰਦਗੀਆਂ ਦੇ ਨਾਲ, ਉਹਦੀ ਰੌਸ਼ਨੀ ਦੇ ਵਿੱਚ ਵੀ ਗੱਲਬਾਤ ਜਿਹੜੀ ਆ ਉਹ ਕਰਦੇ ਆ। ਸੋ ਪ੍ਰੋਗਰਾਮ ਜਿਹੜਾ ਅੱਜ ਦਾ ਰਹੇਗਾ ਕਿ ਜਿਹੜੀਆਂ ਸਾਡੀਆਂ ਵਿਵਾਹਿਕ ਜੀਵਨ ਦੇ ਵਿੱਚ, ਵਿਵਾਹਿਕ ਜੀਵਨ ਕੀ ਆ ਗੁਰਮਤ ਦੇ ਅਨੁਸਾਰ, ਔਰ ਇਹਦੇ ਵਿੱਚ ਕੀ ਸਾਡੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ, ਕੀ ਸਾਡੇ ਹੱਕ ਨੇ ਤੇ ਕੀ ਸਾਡੇ ਫਰਜ਼ ਨੇ, ਉਹਦੇ ਬਾਰੇ ਆਪਾਂ ਇਹਨਾਂ ਦੇ ਨਾਲ ਅੱਜ ਗੱਲ ਕਰਾਂਗੇ। ਕਿਉਂਕਿ ਐਜ਼ ਐਨ ਐਡਵੋਕੇਟ ਅਸੀਂ ਕਿਸੇ ਹੋਰ ਨੂੰ ਬਾਹਰੋਂ ਜਾਂ ਕਿਸੇ ਪ੍ਰੋਫੈਸ਼ਨਲ ਬੰਦੇ ਨੂੰ ਜੇ ਅਸੀਂ ਕੰਟੈਕਟ ਕਰੀਏ, ਜਿਹੜੀ ਅਸੀਂ ਕੰਟੈਕਟ ਕਰਨ ਦੀ ਕੋਸ਼ਿਸ਼ ਵੀ ਕੀਤੀ, ਉਹਨਾਂ ਦਾ ਜ਼ਿਆਦਾ ਧਿਆਨ ਇਹ ਹੁੰਦਾ ਕਿ ਅਸੀਂ ਆਪਣੇ ਲਈ ਇਹਦੇ ਚੋਂ ਕੀ ਕੱਢਣਾ। ਪਰ ਪ੍ਰਭ ਉਹਨਾਂ ਦੇ ਕੇਸ ਦੇ ਵਿੱਚ ਇਸ ਤਰ੍ਹਾਂ ਨਹੀਂ ਆ। ਇਹ ਸੇਵਾ ਕਰਨੀ ਚਾਹੁੰਦੇ ਆ, ਇਹ ਚਾਹੁੰਦੇ ਆ ਕਿ ਗੱਲਬਾਤ ਹੈ ਜਿਹੜੀ ਉਹ ਇੱਕ ਰਾਹ ਸਿਰਾ ਹੋਵੇ, ਉਹਦੇ 'ਚ ਕੋਈ ਬਿਜ਼ਨਸ ਪਰਸਪੈਕਟਿਵ ਨਾ ਹੋਵੇ ਕਿ ਸਾਡੇ ਕੋਲ ਆਓ ਅਸੀਂ ਆਹ ਕਰਾਂਗੇ। ਹਾਂ, ਜਿੱਥੇ ਤੁਹਾਨੂੰ ਲੀਗਲ ਐਡਵਾਈਸ ਦੀ ਲੋੜ ਆ ਉੱਥੇ ਵੀ ਇਹ ਹਾਜ਼ਰ ਨੇ, ਉਹਦੇ ਲਈ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ। ਪਰ ਜਿਹੜਾ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੈ, ਇੱਕ ਜਨਰਲ ਟਾਕ ਅਸੀਂ ਕਰਨੀ ਆ, ਇੱਕ ਜਿਹੜੀ ਸਮੁੱਚਤਾ ਦੇ ਵਿੱਚ ਜਿਹੜੀਆਂ ਸਾਡੇ ਮੁੱਦੇ ਨੇ ਉਹਨਾਂ ਨੂੰ ਡਿਸਕਸ ਕਰਨਾ। ਤੇ ਇਹ ਅਸੀਂ ਦੱਸ ਦਈਏ ਕਿ ਲੀਗਲ ਐਡਵਾਈਸ ਨਹੀਂ ਹੈ ਕਿ ਸਾਡੇ ਕੋਲੋਂ ਤੁਸੀਂ ਇੱਥੇ ਗੱਲ ਕੋਈ ਸੁਣ ਕੇ ਤੇ ਉਹਨੂੰ ਸੋਚੋ ਵੀ ਇਹ ਜਿਹੜਾ ਲੀਗਲੀ ਤੁਸੀਂ ਹੁਣ ਤੁਹਾਨੂੰ ਪਤਾ ਲੱਗ ਗਿਆ। ਲੀਗਲ ਐਡਵਾਈਸ ਆ, ਉਹਦਾ ਮਤਲਬ ਕੁਝ ਹੋਰ ਹੁੰਦਾ। ਇਹ ਪ੍ਰਭ ਸਿੰਘ ਜੀ ਆਪ ਵੀ ਦੱਸਣਗੇ। ਤੇ ਪ੍ਰੋਗਰਾਮ ਘਰੇਲੂ ਝਗੜੇ ਕਿਵੇਂ ਸੁਲਝਾਈਏ ਵਿੱਚ ਅਸੀਂ ਜਿਹੜਾ ਅੱਜ ਦਾ ਸਾਡਾ ਇਹ ਸ਼ੀਰਸ਼ਕ ਹੈਗਾ, ਪ੍ਰੋਗਰਾਮ ਦਿਲ ਦੀਆਂ ਗੱਲਾਂ। ਔਰ ਅਸੀਂ ਸਭ ਤੋਂ ਪਹਿਲਾਂ ਸਰਦਾਰ ਪ੍ਰਭ ਸਿੰਘ ਹੁਣਾਂ ਨੂੰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਆਖਦੇ ਹਾਂ, ਇਹਨਾਂ ਨੂੰ ਫਤਿਹ ਅਰਜ ਕਰਦੇ ਹਾਂ। ਸਰਦਾਰ ਪ੍ਰਭ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਸਰਦਾਰ ਬਲਵੀਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਪ੍ਰਭ ਸਿੰਘ ਜੀ, ਪਹਿਲਾਂ ਅਸੀਂ ਚਾਹੁੰਦੇ ਹਾਂ ਜੀ ਇੱਕ ਬਰੀਫ ਇੰਟਰੋਡਕਸ਼ਨ ਤੁਸੀਂ ਆਪਣੇ ਬਾਰੇ, ਆਪਣੀ ਲਾਅ ਫਰਮ ਬਾਰੇ ਵੀ ਦਿਓ ਜੀ, ਫਿਰ ਆਪਾਂ ਆਪਣੇ ਮੁੱਦੇ ਤੇ ਆਉਂਦੇ ਹਾਂ। ਹਾਂਜੀ ਜ਼ਰੂਰ ਵੀਰ ਜੀ। ਦਾਸ ਪ੍ਰਭ ਸਿੰਘ, ਮੈਂ ਐਡਵੋਕੇਟ ਹਾਂ ਓਨਟਾਰੀਓ ਤੇ ਥਰੂ ਆਊਟ ਕੈਨੇਡਾ ਸਾਡੀ ਪ੍ਰੈਕਟਿਸਿਸ ਨੇ। ਜੀ ਦਾਸ ਨੇ ਲਾਅ ਤੋਂ ਪਹਿਲਾਂ ਪੁਲਿਸ ਏਜੰਸੀਜ਼ ਵਿੱਚ ਵੀ ਕੰਮ ਕੀਤਾ ਅਤੇ ਖਾਸ ਕਰਕੇ ਜਿਹੜੀ ਮੈਕਸਿਮਾਈਜ਼ ਜਾਂ ਮੈਕਸਿਮਮ ਜੁਵਨਾਲ ਫੈਸਿਲਿਟੀ, ਜਿੱਥੇ ਬੱਚੇ ਕਰੈਕਸ਼ਨ ਫੈਸਿਲਿਟੀ 'ਚ ਰੱਖੇ ਜਾਂਦੇ ਨੇ, ਉੱਥੇ ਵੀ ਦਾਸ ਦਾ ਲੰਮਾ ਐਕਸਪੀਰੀਅੰਸ ਰਿਹਾ। ਤੇ ਵਿਕਟਮ ਸਰਵਿਸਿਜ਼, ਜਿੱਦਾਂ ਤੁਸੀਂ ਦੇਖਦੇ ਹੋ ਕਿ ਜੇ ਕੋਈ ਵੀ ਪੀੜਤ ਆ ਤੇ ਉਹ ਇੱਥੇ ਵਿਕਟਮ ਸਰਵਿਸਿਜ਼ ਹੁੰਦੀਆਂ ਜਿਹੜੀਆਂ ਮਿਨਿਸਟਰੀ ਆਫ ਅਟਾਰਨੀ ਜਨਰਲ ਦੇ ਥੱਲੇ ਆਉਂਦੀਆਂ। ਦਾਸ ਨੇ ਉਹਦੇ 'ਚ ਵੀ ਸਰਵਿਸ ਕੀਤੀ ਆ, ਲੰਮਾ 15 ਸਾਲ ਦਾ ਐਕਸਪੀਰੀਅੰਸ ਆ। ਜਿਹੜੀ ਮੇਰੀ ਪਕੜ ਆ ਵੀਰ ਜੀ, ਉਹ ਬੇਸਿਕਲੀ ਸਿਵਲ ਐਂਡ ਹਿਊਮਨ ਰਾਈਟਸ ਉੱਤੇ ਆ, ਤੇ ਮੈਂ ਸਪੈਸ਼ਲਾਈਜ਼ ਕੀਤਾ ਆ ਡਿਸਪਿਊਟ ਰੈਜ਼ੋਲੂਸ਼ਨ, ਫੈਮਿਲੀ ਮੀਡੀਏਸ਼ਨ ਉੱਤੇ ਖਾਸ ਕਰਕੇ। ਫੈਮਿਲੀ ਲਾਅ ਵਿੱਚ ਸਾਡੀ ਫਰਮ ਜਿਹੜੀ ਆ ਉਹ ਉੱਘੇ ਪੱਧਰ ਤੇ ਗੁਰਮਤ ਅਤੇ ਜਿਹੜਾ ਇੱਥੋਂ ਦਾ ਕਾਨੂੰਨ ਆ ਉਹਨੂੰ ਕਿੱਦਾਂ ਅਸੀਂ ਡਿਸਪਿਊਟ ਨੂੰ ਰੈਜ਼ੋਲੂਟ ਕਰਨਾ ਆ ਗੁਰਮਤ ਨੂੰ ਵਿੱਚ ਰੱਖ ਕੇ। ਕਿਉਂਕਿ ਦੇਖਿਆ ਜਾਂਦਾ ਹੈ ਕਿ ਜੇ ਦੂਸਰੀਆਂ ਫਰਮਾਂ ਜਿਹੜੀਆਂ ਨੇ, ਮੈਂ ਕਿਸੇ ਦੇ ਟੀਕਾ ਟਿੱਪਣੀ ਨਹੀਂ ਕਰਦਾ, ਹਰ ਕਿਸੇ ਦਾ ਆਪਣਾ ਪ੍ਰੈਕਟਿਸ ਹੁੰਦੀ ਆ ਆਪਣਾ ਕੰਮ ਕਰਨ ਦੀ, ਪਰ ਜੋ ਗੁਰੂ ਨੇ ਇੱਕ ਸਿੱਖ ਨੂੰ ਸਿੱਖਿਆ ਦਿੱਤੀ ਆ ਉਹ ਕੰਮ ਦੇ ਵਿੱਚੋਂ ਲੋਕ ਭੁਲਾਈ ਹੈ ਨਾ। ਜਿਸ ਤਰ੍ਹਾਂ ਭਾਈ ਭਗਤ ਨਾਮਦੇਵ ਦੀ ਨਾਮਾ ਕੇ ਤਰਲੋਚਨਾ, ਮੁਖ ਮੇ ਰਾਮ ਸਵਾਲ, ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ। ਸਾਡੀ ਇਹ ਪ੍ਰੈਕਟਿਸ ਜਿਹੜੀ ਆ ਵੀ ਅਸੀਂ ਕਰਮ 'ਚ ਧਰਮ ਲੈ ਕੇ ਆਉਣਾ, ਰਾਈਟ ਜੀ। ਸੋ ਉਹਦੇ ਉਸ ਨੂੰ ਉਦਾਹਰਨ ਬਣਾ ਕੇ ਜੋ ਸਾਡੀ ਲਾਅ ਫਰਮ ਦੀ ਇਹਦੀ ਐਸਟੈਬਲਿਸ਼ਮੈਂਟ ਹੋਣੀ ਸੀਗੀ, ਅਸੀਂ ਮੇਰੀ ਅਤੇ ਪੀਰੀ ਦੇ ਸਿਧਾਂਤ ਨੂੰ ਖਾਸ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਦਾ ਸ਼ਬਦ ਆ, ਹੋ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਈ, ਹਰ ਨਾਮੇ ਕੋ ਹੋਵੇ ਜੋੜੀ, ਗੁਰਮੁਖ ਬੈਸਨ ਸਭਾ ਵਿਛਾਈ। ਜਿਹੜਾ ਇਹ ਸ਼ਬਦ ਆ ਵੀਰ ਜੀ, ਉਹ ਇਹ ਬੇਸਿਕਲੀ ਕਾਮਨ ਲਾ, ਸਿਵਲ ਲਾ ਤੇ ਜਿੰਨੀ ਵੀ ਜੁਡੀਸ਼ਰੀ ਆ ਵਰਲਡ ਵਾਈਡ, ਉਹ ਸਾਰਿਆਂ ਨੂੰ ਚੈਲੰਜ ਕਰਦਾ। ਹਰ ਇੱਕ ਜਿਹੜਾ ਇਸ਼ੂ ਆ ਉਹਦਾ ਸੋਲੂਸ਼ਨ ਹੀ ਇਹ ਆ, ਜਿਹਦੇ ਗੁਰੂ ਸਾਹਿਬ ਪਹਿਲਾਂ ਹੀ ਕਹਿ ਰਿਹਾ, ਹੋ ਇਕੱਤਰ ਮਿਲੇ ਮੇਰੇ ਭਾਈ, ਭਾਵ beloved, let's get together and have a constructive dialogue। ਆਪਾਂ ਬੈਠ ਕੇ ਵਿਚਾਰਾਂ ਦੀ ਸਾਂਝ ਪਾਈਏ। ਜੇ ਕੋਈ ਇਸ਼ੂ ਆ ਉਹਨੂੰ ਅਸੀਂ ਦੂਰ ਕਰ ਸਕਦੇ ਹਾਂ। ਜੇ ਸੋ ਸਾਡੀ ਲਾਅ ਫਰਮ ਇਸੇ ਗੁਰਬਾਣੀ ਦੇ ਸਿਧਾਂਤ ਨੂੰ ਅਤੇ ਮੇਰੀ ਤੇ ਪੀਰੀ ਭਾਵ ਟੈਂਪੋਰਲ ਵੈਲਿਊ, ਰਾਜਸੱਤਾ ਅਤੇ ਜਿਹੜੀ ਪੀਰੀ ਆ ਧਰਮ, ਉਹਨੂੰ ਲੈ ਕੇ ਅਸੀਂ ਪ੍ਰੈਕਟਿਸ ਕਰਦੇ ਹਾਂ। ਤੇ ਦਾਸ ਪੀਲ ਰੀਜਨ ਪੁਲਿਸ ਦੇ ਨਾਲ ਵੀ ਐਸੋਸੀਏਟ ਕਰਦਾ ਆ ਐਜ਼ ਅ ਕਮਿਊਨਿਟੀ ਅੰਬੈਸਡਰ, ਜਿਹਦੇ ਵਿੱਚ ਦਾਸ ਨੇ ਕਾਫੀ ਐਕਸਟੋਰਸ਼ਨ ਮੈਟਰ ਜਿਹੜੇ ਪੰਜਾਬ ਤੋਂ ਵੀ ਆਏ ਸੀਗੇ, ਜਿੱਦਾਂ ਗੈਂਗਸਟਰ ਹੁੰਦੇ ਆ, ਉਹਨਾਂ ਦੇ ਵਿੱਚ ਛਾਣਬੀਨ ਕਰਨੀ, ਅਤੇ ਹੋਰ ਏਜੰਸੀਜ਼ ਨਾਲ ਵੀ ਦਾਸ ਕੰਮ ਕਰਦਾ ਆ ਸਿਵਲ ਤੇ ਹਿਊਮਨ ਰਾਈਟਸ ਐਡਵੋਕੇਸੀ ਵਾਸਤੇ। ਅਤੇ ਦਾਸ ਇੰਟਰਨੈਸ਼ਨਲ ਮੀਡੀਏਸ਼ਨ ਜਿਹੜੀ ਆ ਇੱਕ ਆਰਗੇਨਾਈਜੇਸ਼ਨ ਆ ਵਰਲਡ ਵਾਈਡ, ਉਹਦਾ ਨਾਂ ਹੈਗਾ ਮੀਡੀਏਸ਼ਨ ਬਿਯੋਂਡ ਬੋਰਡਰਸ, ਤੇ ਦਾਸ ਉਹਦੇ ਵਿੱਚ ਵੀ ਮੁੱਖ ਭੂਮਿਕਾ ਨਿਭਾਉਂਦਾ ਆ। ਖਾਸ ਕਰ ਜਿੱਦਾਂ ਇੰਟਰਨੈਸ਼ਨਲ ਕਮਿਊਨਿਟੀ ਦਾ ਡਿਸਪਿਊਟ ਹੋ ਜਾਂਦਾ, ਅਗਰ ਜਾਂ ਫਿਰ ਕਿਸੇ ਸੰਸਥਾਵਾਂ ਦਾ ਡਿਸਪਿਊਟ ਹੋ ਗਿਆ, ਕੰਟਰੀ ਦਾ ਡਿਸਪਿਊਟ ਹੋ ਗਿਆ, ਦਾਸ ਉਹਦੇ ਵਿੱਚ ਬੈਠਦਾ ਆ। ਤੇ ਤੁਸੀਂ ਸੁਣਿਆ ਹੋਊਗਾ ਵੀ ਗ੍ਰੀਨ ਜਿਹੜਾ ਸੀਗਾ ਰੈਵੋਲੂਸ਼ਨ, ਜਾਂ ਹੁਣ ਵੀ ਜਿਹੜਾ ਪੈਰਿਸ ਅਗਰੀਮੈਂਟ, ਪੈਰਿਸ ਅਗਰੀਮੈਂਟ ਜਿਹੜਾ ਹਿਊਮਨ ਰਾਈਟਸ ਕਲਾਈਮੇਟ ਕਾਊਂਸਲ ਜਿਹੜੀ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਦੀ ਹੈ, ਵੀ ਕਿਸਾਨਾਂ ਦੇ ਹੱਕ ਕੀ ਨੇ, ਉਹਨਾਂ ਦੇ ਕੀ ਮਨੁੱਖੀ ਅਧਿਕਾਰ ਨੇ ਕਲਾਈਮੇਟ ਨੂੰ ਲੈ ਕੇ। ਦਾਸ ਉਸ ਪੈਰਿਸ ਅਗਰੀਮੈਂਟ ਦਾ ਵੀ ਹਿੱਸਾ ਆ। ਤੇ UN ਵਰਕਿੰਗ ਗਰੁੱਪ ਜਿਹੜੇ ਹੁੰਦੇ ਆ, ਜਿਵੇਂ ਸਿਵਲ ਐਂਡ ਹਿਊਮਨ ਰਾਈਟਸ ਐਡਵੋਕੇਸੀ ਹੋ ਗਈ, ਟਰਾਂਸਜੈਂਡਰ ਰਿਪਰੈਸ਼ਨ ਹੋ ਗਿਆ, ਵੂਮਨ ਇੰਪਾਵਰਮੈਂਟ, ਦਾਸ ਵੂਮਨ ਇੰਪਾਵਰਮੈਂਟ ਬਾਡੀ 'ਚ ਵੀ ਬੈਠਦਾ UN ਦੇ ਵਿੱਚ। ਤੇ ਨਾਲ ਦੀ ਨਾਲ ਜਿਹਨੂੰ ਆਪਾਂ ਕਹਿੰਦੇ ਹਾਂ ਡਾਇਵਰਸਿਟੀ ਇਨਕਲੂਜਨ ਐਂਟੀ ਆਪਰੇਸ਼ਨ ਕਮੇਟੀ, ਸਿਟੀ ਲੰਡਨ 'ਚ ਦਾਸ ਦਾ ਚੇਅਰ ਆ, ਜਿਹਦੇ ਵਿੱਚ ਅਸੀਂ ਕਿਸੇ ਵੀ ਇਨਸਾਨ ਵਰਗ ਦੇ ਧੱਕਾ ਹੁੰਦਾ, ਅਸੀਂ ਉਸ ਚੀਜ਼ਾਂ ਨੂੰ ਵਾਚਦੇ ਹਾਂ, ਇਨਵੈਸਟੀਗੇਟ ਕਰਦੇ ਹਾਂ, ਉਸ ਤੋਂ ਬਾਅਦ ਅਸੀਂ ਰਿਪੋਰਟ ਬਣਾ ਕੇ ਫੈਡਰਲ ਗਵਰਨਮੈਂਟ ਨੂੰ ਭੇਜਦੇ ਹਾਂ। ਸੋ ਇਹ ਮੇਰੇ ਬੇਸਿਕਲੀ ਸੇਵਾਵਾਂ ਜਿਹੜੀਆਂ ਮੈਂ ਕਰਦਾ ਹਾਂ। ਤੇ ਸਾਡੀ ਫਰਮ ਦਾ ਜਿਹੜਾ ਦਸਵੰਧ ਆ ਅਸੀਂ ਕੌਮ ਨੂੰ ਦਿੰਦੇ ਹਾਂ। ਸਾਡੀ ਫਰਮ ਪ੍ਰਬੋਨੋ ਵੀ ਸਰਵਿਸ ਕਰਦੀ ਆ, ਅਤੇ ਅਸੀਂ ਲੀਗਲ ਏਡ ਨਾਲ ਵੀ ਕੰਮ ਕਰਦੇ ਹਾਂ, ਜਿਹਦੇ ਵਿੱਚ ਅਸੀਂ ਕ੍ਰਿਮੀਨਲ ਡਿਫੈਂਸ ਅਤੇ ਫੈਮਿਲੀ ਲਾਅ ਦੇ ਵਿੱਚ ਲੀਗਲ ਏਡ ਤੋਂ ਰੈਪਰੈਜ਼ੈਂਟ ਕਰਦੇ, ਜੇ ਕੋਈ ਬੰਦੇ ਕੋਲ ਪੈਸੇ ਨਹੀਂ ਹੈਗੇ। ਤੇ ਨਾਲ ਦੇ ਨਾਲ ਵੀ ਸਾਡੀ ਫਰਮ ਦੇ ਵਿੱਚ ਜਿਹੜੀ ਸਪੈਸ਼ਲਾਈਜੇਸ਼ਨ ਇੱਕ ਹੋਰ ਵੀ ਹੈਗੀ, ਅਸੀਂ ਇਮੀਗ੍ਰੇਸ਼ਨ ਦੇ ਕੰਪਲੈਕਸ ਜਿਹੜੇ ਮੈਟਰਸ ਨੇ,
ਰਿਫਿਊਜੀ ਕਲਾਈਮੇਟ ਹੋ ਗਏ, ਜਿੱਦਾਂ ਸਾਡੇ ਵੀਰ ਭੈਣ ਭਰਾਵਾਂ ਨੂੰ ਖਤਰਾ ਆ ਦੇਸ਼ ਤੋਂ, ਜਾਂ ਕੋਈ ਐਸੇ ਇਸ਼ੂ ਆਉਂਦੇ ਆ, ਅਸਾਲਮ ਐਪਲੀਕੇਸ਼ਨ ਹੁੰਦੀਆਂ ਆ, ਤੇ ਅਸੀਂ ਉਹਨਾਂ ਅਸਾਲਮ ਐਪਲੀਕੇਸ਼ਨ ਨੂੰ ਆਪਣੀ UN ਦੀ ਦ੍ਰਿਸ਼ਟੀ ਦੇ ਨਾਲ, ਇੰਟਰਨੈਸ਼ਨਲ ਲਾਅ ਦੀ ਦ੍ਰਿਸ਼ਟੀ ਦੇ ਨਾਲ, UN ਕਨਵੈਨਸ਼ਨ, ਜਨੀਵਾ ਕਨਵੈਨਸ਼ਨ ਦੇ ਨਾਲ ਲੈ ਕੇ ਅਸੀਂ ਫਿਰ ਉਸ ਪੀੜਤਾਂ ਨੂੰ ਥਰੂ ਉਹਨਾਂ ਦੇ ਅਸਾਲਮ ਐਪਲੀਕੇਸ਼ਨ ਦੇ ਨਾਲ ਵੀ ਅਸਿਸਟ ਕਰਦੇ ਹਾਂ, ਰਾਈਟ ਜੀ। ਕਦੇ ਆਪਣੇ ਹੀ ਕਮਿਊਨਿਟੀ ਨਹੀਂ, ਸਾਡੇ ਕੋਲ ਨਾਈਜੀਰੀਆ ਤੋਂ ਵੀ ਕੇਸ ਆਉਂਦੇ ਆ, ਚਾਈਨਾ ਤੋਂ, ਸਾਊਥ ਅਮਰੀਕਾ ਤੋਂ। ਸਾਡੀ ਇੱਕ ਡਾਇਵਰਸਿਟੀਫਾਈਡ ਫਰਮ ਆ ਜਿਹੜੀ ਹਰ ਇੱਕ ਕਾਨੂੰਨੀ ਵਿਸ਼ੇ 'ਚ ਪਕੜ ਰੱਖਦੀ ਹੈ। ਸੋ ਵੀ ਕਾਲ ਇਟ ਜਨਰਲ ਪ੍ਰੈਕਟਿਸ ਜੀ। ਤਾਂ ਕਿ ਅਸੀਂ ਤਾਂ ਇੱਕ ਡਾਕਟਰ ਹੁੰਦਾ ਨਾ, ਜਨਰਲ ਪ੍ਰੈਕਟੀਸ਼ਨਰ ਕਹਿੰਦੇ ਆ, ਤੇ ਉਹਨੂੰ ਆਪਣੇ ਉਹਨੂੰ ਕਾਨੂੰਨ ਦੇ ਅਪਡੇਟ ਰੱਖਣਾ ਪੈਂਦਾ, ਰਾਈਟ। ਤੇ ਸਾਡਾ ਉਹ ਕੰਮ ਆ। ਤੇ ਮੇਰਾ ਵੈਦ ਗੁਰੂ ਗੋਬਿੰਦਾ, ਸਾਡਾ ਤੇ ਉਹ ਸਿਧਾਂਤ ਆ ਜੀ। ਹਾਂਜੀ, ਇਹ ਦਾਸ ਦੀ ਸੇਵਾਵਾਂ ਆ ਜੀ। ਬਹੁਤ ਵਧੀਆ ਸਰਦਾਰ ਪ੍ਰਭ ਸਿੰਘ ਜੀ, ਬਹੁਤ ਵਧੀਆ। ਅਸੀਂ ਵੀ ਆਪਣੇ ਤੌਰ ਤੇ ਜਿੰਨੀ ਕੁ ਮੈਂ ਜਿਹੜੀ ਆ ਉਹ ਤੁਹਾਡੇ ਬਾਰੇ ਸੁਣਿਆ ਕਮਿਊਨਿਟੀ ਦੇ ਵਿੱਚ, ਤੇ ਜਦੋਂ ਤੁਹਾਡੇ ਕੋਲ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਆਉਂਦਾ, ਕੋਈ ਇਸ ਤਰ੍ਹਾਂ ਦਾ ਕੇਸ ਆਉਂਦਾ, ਖਾਸ ਕਰਕੇ ਜਿਹਦੇ 'ਚ ਫੈਮਿਲੀ ਸਫਰ ਕਰ ਰਹੀ ਹੋਵੇ ਜਾਂ ਬੱਚੇ ਸਫਰ ਕਰ ਰਹੇ ਹੋਣ ਜਾਂ ਕਮਿਊਨਿਟੀ ਦਾ ਕੋਈ ਆਪਸੀ ਕਲੈਸ਼ ਹੋਵੇ, ਤਾਂ ਤੁਸੀਂ ਉਹਨੂੰ ਕੋਰਟ ਦੇ ਵਿੱਚ ਲਿਜਾਣ ਤੋਂ ਪਹਿਲਾਂ ਆਪਣਾ 100% ਦਿੰਦੇ ਹੋ ਕਿ ਉਹ ਜਿਹੜਾ ਟੇਬਲ ਤੇ ਬਹਿ ਕੇ ਉਹ ਤੋਂ ਪਹਿਲਾਂ, ਕਿਉਂਕਿ ਜਿਹੜਾ ਕਾਨੂੰਨੀ ਰਾਹ ਆ, ਕਾਨੂੰਨ ਸਾਡੇ ਬਣਿਆ ਸਾਡੇ ਰੱਖਿਆ ਲਈ ਆ, ਕਰਦਾ ਵੀ ਆ। ਕੈਨੇਡਾ ਵਰਗੀਆਂ ਕੰਟਰੀਆਂ ਦੀ ਮੈਂ ਗੱਲ ਕਰਦਾ, ਇੰਡੀਆ ਦੀ ਗੱਲ ਨਹੀਂ ਕਰਦਾ। ਉੱਥੇ ਦਾ ਕਾਨੂੰਨੀ ਘਾਣ ਵੱਧ ਹੁੰਦਾ ਬੰਦਿਆਂ ਨਾਲ, ਬਟ ਇਸ ਸਿਸਟਮ ਦੇ ਵਿੱਚ, ਖਾਸ ਕਰਕੇ ਵੈਸਟਰਨ ਸਿਸਟਮ ਦੇ ਵਿੱਚ, ਕਾਨੂੰਨ ਭਾਵੇਂ ਸਾਡੀ ਰੱਖਿਆ ਲਈ ਹੁੰਦਾ, ਪਰ ਉਹਦੇ 'ਚ ਉਹਨੂੰ ਪ੍ਰੈਕਟਿਸ ਕਰਨ ਦਾ ਜਿਹੜਾ ਅਧਿਕਾਰ, ਉਹਦੀਆਂ ਸੇਵਾਵਾਂ ਲੈਣ ਦਾ ਜਿਹੜਾ ਅਧਿਕਾਰ ਹੈ, ਉਹ ਦੂਜੀ ਧਿਰ ਨੂੰ ਵੀ ਬਰਾਬਰ ਦਾ ਹੀ ਹੁੰਦਾ। ਸੋ ਓਪਰੈਸਿਵ ਧਿਰ ਤੇ ਜਿਹੜੀ ਓਪਰੈਸ਼ਨ ਚੱਲ ਰਹੀ ਆ ਉਹ ਬਰਾਬਰ ਦਾ ਹੀ ਹੁੰਦਾ। ਸੋ ਇਹ ਸਭ ਦੇ ਚੱਲਦਿਆਂ ਕਈ ਵਾਰੀ ਫੈਸਲੇ ਲਟਕ ਜਾਂਦੇ ਨੇ, ਬਟ ਇਹ ਬਹੁਤ ਵਧੀਆ ਜਿਹੜੀ ਗੱਲ ਹੈਗੀ ਆ ਵੀ ਤੁਸੀਂ ਗੁਰਮਤ ਦੀ ਰੋਸ਼ਨੀ ਦੇ ਵਿੱਚ ਉਹ ਜਿਹੜੇ ਮਸਲੇ ਆ ਉਹ ਕਾਨੂੰਨੀ ਪ੍ਰੋਸੀਡਿੰਗ ਦੇ ਜਾਣ ਤੋਂ ਪਹਿਲਾਂ ਜਿਹੜੇ ਆ ਹੱਲ ਕਰਨ ਦਾ ਆਪਣਾ 100% ਪਹਿਲਾਂ ਤੁਸੀਂ ਜ਼ੋਰ ਲਾਉਂਦੇ ਆ ਕਿ ਜਿਹੜਾ ਉਹ ਖੱਜਲ ਖਰਾਬੀ ਹੁੰਦੀ ਆ ਜਿਹੜੀਆਂ ਕਚਹਿਰੀਆਂ ਦਾ ਅਕਸਰ ਕਚਹਿਰੀਆਂ ਆ, ਉੱਥੇ ਦੀਆਂ ਹੋਣ ਜਾਂ ਇੱਥੇ ਦੀਆਂ ਹੋਣ, ਵੀ ਉਹ ਤੋਂ ਪਹਿਲਾਂ ਕੋਈ ਮਸਲਾ ਹੱਲ ਹੋ ਜਾਵੇ। ਸੋ ਹੁਣ ਆਪਾਂ ਆਨੇ ਆ ਪ੍ਰਭ ਸਿੰਘ ਜੀ ਆਪਣੇ ਮੁੱਦੇ ਹੱਲ। ਸੋ ਮੈਂ ਇਹ ਵੀ ਆਪਣੇ ਦਰਸ਼ਕਾਂ ਨੂੰ ਦੱਸ ਦਿਆਂ ਕਿ ਪ੍ਰਭ ਸਿੰਘ ਹੁਣਾਂ ਨੇ, ਜਿਵੇਂ ਇਹਨਾਂ ਨੇ ਦੱਸਿਆ ਕਿ ਆਪਣਾ ਦਸਵੰਧ ਕਮਿਊਨਿਟੀ ਦੇ ਕੰਮਾਂ ਲਈ ਵੀ ਕੱਢਦੇ ਆ, ਤੇ ਇਹਨਾਂ ਨੇ ਸਾਨੂੰ ਜਿਹੜਾ ਇਹ ਭਰੋਸਾ ਵੀ ਦਿੱਤਾ ਕਿ ਹਰੇਕ ਬੁੱਧਵਾਰ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜਿਆ ਕਰਨਗੇ ਤੇ ਆਪਣੀਆਂ ਸੇਵਾਵਾਂ ਜਿਹੜੀਆਂ ਇਹ ਦਿਆ ਕਰਨਗੇ। ਸੋ ਇਹਨਾਂ ਦਾ ਅਸੀਂ ਅਦਾਰਾ TV 84 ਵੱਲੋਂ ਵੀ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਰਜੇਵਿਆਂ ਭਰੀ, ਕਿਉਂਕਿ ਇੱਕ ਵਕੀਲ ਦਾ ਇੱਕ ਮਿੰਟ ਆ ਜਿਹੜਾ ਉਹ ਬਹੁਤ ਜ਼ਿਆਦਾ ਮਹਿੰਗਾ ਹੁੰਦਾ, ਆਪਾਂ ਸਾਰੇ ਜਾਣਦੇ ਹਾਂ, ਬਟ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਪ੍ਰਭ ਸਿੰਘ ਜੀ, ਜਦੋਂ ਅਸੀਂ ਗੱਲ ਕਰਦੇ ਹਾਂ ਘਰੇਲੂ ਝਗੜਿਆਂ ਦੀ, ਸਭ ਤੋਂ ਪਹਿਲਾਂ ਝਗੜੇ ਦਾ ਬਾਅਦ ਚੁਣਿਆ, ਸਭ ਤੋਂ ਪਹਿਲਾਂ ਤਾਂ ਜਦੋਂ ਘਰ ਬਣਦਾ, ਭਾਵ ਕਿ ਦੋ ਹਨਾ ਏਕ ਜੋਤ ਦੋਏ ਮੂਰਤ ਵਾਲੀ ਗੱਲ ਆਪਾਂ ਕਰਦੇ ਆ ਨਾ, ਸੋ ਇਹ ਜਿਹੜਾ ਬੌਂਡ ਆ ਸਾਡਾ, ਇਹ ਆਨੰਦ ਕਾਰਜ ਤੋਂ ਸ਼ੁਰੂ ਹੁੰਦਾ। ਆਨੰਦ ਕਾਰਜ ਲਈ ਜਦੋਂ ਅਸੀਂ ਗੁਰੂ ਸਾਹਿਬ ਦੇ ਅੱਗੇ ਜਾਂਦੇ ਆ, ਨਤਮਸਤਕ ਹੁੰਦੇ ਆ, ਲਾਵਾਂ ਦਾ ਪਾਠ ਹੁੰਦਾ, ਤੇ ਅਸੀਂ ਉੱਥੇ ਕੀ ਸਾਨੂੰ ਧਾਰਨ ਕਰਨਾ ਚਾਹੀਦਾ ਉੱਥੇ, ਕਿਉਂਕਿ ਬਹੁਤ ਦੇ ਵਿੱਚ ਬਹੁਤਾਤ ਦੀ ਗੱਲ ਮੈਂ ਕਰਦਾ, ਜਿਹੜੀਆਂ ਫੈਮਲੀਜ਼ ਗੁਰਸਿੱਖੀ ਰਹਿਤ ਨੂੰ ਪ੍ਰੜਾਈਆਂ ਹੋਈਆਂ, ਉਹ ਤਾਂ ਇਸ ਗੱਲ ਵੱਲ ਖਾਸ ਤਵੱਜੋ ਨਹੀਂ ਆ, ਪਰ ਬਹੁਤਾਤ ਦੇ ਵਿੱਚ ਸਿਰਫ ਇੱਕ ਟ੍ਰੈਡੀਸ਼ਨ ਜਿਹੜਾ ਬਣਦਾ ਵੀ ਹਾਂਜੀ ਅਸੀਂ ਜਾਣਾ ਤੇ ਉਹ ਲਾਵਾਂ ਲੈਣੀਆਂ, ਭਾਈ ਸਾਹਿਬ ਨੇ ਪਾਠ ਕਰਨਾ, ਪਰ ਅਸੀਂ ਸਮਝ ਸਾਡੀ ਬਹੁਤ ਘੱਟ ਹੁੰਦੀ ਹੈ ਕਿ ਉੱਥੇ ਕਿਹਾ ਕੀ ਜਾ ਰਿਹਾ। ਉਹਦੇ ਬਾਰੇ ਥੋੜਾ ਜਿਹਾ ਦੱਸੋ ਕਿ ਫੈਮਿਲੀ ਸ਼ੁਰੂ ਜਦੋਂ ਅਸੀਂ ਕਰਨੀ ਆ ਤਾਂ ਕਿਸ ਤਰ੍ਹਾਂ ਉਹ ਹੋਣਾ ਚਾਹੀਦਾ, ਜਿਹੜੀ ਸਾਡੀ ਸੈਰੋਮਨੀ ਹੈ। ਬਿਲਕੁਲ ਵੀਰ ਜੀ, ਬੜਾ ਅਹਿਮ ਸਵਾਲ ਆ। ਅਸਲ 'ਚ ਸਾਨੂੰ ਨਾ ਇਸ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਸਾਨੂੰ ਸਮਝਣਾ ਪੈਣਾ ਕਿ ਪੁਰਾਤਨ ਸਮੇਂ ਦੇ ਵਿੱਚ ਜੇ ਅਸੀਂ ਗੁਰਮਤ ਨੂੰ ਇੱਕ ਵਾਰ ਤੁਸੀਂ ਉਹਦੀ ਨਾ ਗੱਲ ਕਰਕੇ, ਜੇ ਆਪਾਂ ਜਨਰੈਲਿਟੀ ਦੀ ਗੱਲ ਕਰਦੇ ਹਾਂ, ਪੂਰੇ ਦੁਨੀਆ ਦੀ ਗੱਲ ਕਰਦੇ ਹਾਂ ਜੀ, ਉਦੋਂ ਕੀ ਸੀਗਾ ਕਿ ਜਿਹੜੇ ਵਿਆਹ ਸ਼ਾਦੀ ਹੁੰਦੀ ਸੀ ਉਹ ਕਮਿਟਮੈਂਟ ਤੇ ਹੁੰਦੀ ਸੀਗੀ, ਕਾਂਟਰੈਕਟ ਤੇ ਨਹੀਂ ਸੀ ਹੁੰਦੀ ਜੀ। ਜਦੋਂ ਤੁਸੀਂ ਵਿਦੇਸ਼ਾਂ 'ਚ ਦੇਖਦੇ ਹੋ ਨਾ, ਜਦੋਂ ਜਿਹੜੇ ਲੋਕ ਚਰਚਸ ਨਾਲ ਜੁੜੇ ਹੋਏ ਸੀਗੇ ਧਾਰਮਿਕ ਪੱਧਰ ਤੋਂ, ਠੀਕ ਹੈ, ਆਲ ਓਵਰ ਦਾ ਵਰਲਡ, ਚਾਹੇ ਆਪਾਂ ਗੱਲ ਕਰਦੇ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਵਾਲਿਆਂ ਦੀ ਮੱਧ ਏਸ਼ੀਆ ਵਿੱਚ, ਚਾਹੇ ਉਹ ਕਿਸੇ ਵੀ ਧਰਮ ਦੇ ਨਾਲ ਜੁੜੇ ਹੋਏ, ਗੀਤਾ ਨਾਲ ਜੁੜੇ ਹੋਏ ਆ, ਇਸਲਾਮ ਨਾਲ ਜੁੜੇ ਹੋਏ ਆ, ਉਹ ਵਿਆਹ ਕਰਦੇ ਸੀ ਕਮਿਟਮੈਂਟ ਦੇ ਆਧਾਰ ਤੇ। ਕਮਿਟਮੈਂਟ ਕੌਣ ਹੁੰਦੀ ਸੀਗੀ? ਇੱਕ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਸਮਝ ਕੇ, ਇੱਕ ਜਿਹੜੀ ਆ ਸੁਪਰੀਮ ਪਾਵਰ, ਸੁਪਰੀਮ ਬਾਡੀ, ਉਹਨੂੰ ਇੱਕ ਅੰਡਰ ਓਥ ਜਿਹਨੂੰ ਆਪਾਂ ਕਹਿੰਦੇ ਆ,
ਉਹ ਸਹੁੰ ਜੀ ਚੁੱਕੀ ਜਾਂਦੀ ਸੀ ਵੀ ਜੋ ਮੇਰਾ ਅੱਜ ਕਮਿਟਮੈਂਟ ਆ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਸਮਝ ਕੇ ਇਸ ਇਨਸਾਨ ਦੇ ਨਾਲ ਆ ਜਿਹਨਾਂ ਮੈਂ ਜ਼ਿੰਦਗੀ ਕੱਟਣੀ ਆ। ਤੇ ਉਹ ਜੀ ਇਨਸਾਨ ਵੀ ਇਹੋ ਹੀ ਕਮਿਟਮੈਂਟ ਕਰਦਾ ਸੀਗਾ, ਦੋ ਬਾਡੀਜ਼ ਕਮਿਟਮੈਂਟ ਸੀਗੀ। ਪਰ ਜਦੋਂ ਤੋਂ ਵੈਸਟਰਨ ਵਰਲਡ ਨੇ ਜਦੋਂ ਟੇਕ ਓਵਰ ਕੀਤਾ, ਪੂਰੀ ਦੁਨੀਆ ਦੀ ਗੱਲ ਕਰਦਾ, ਇਹਨੂੰ ਕੋਲੋਨਾਈਜ਼ ਮੈਂਟੈਲਿਟੀ ਆ, ਉਹ ਜੀ ਕੌਨਟਰੈਕਟ ਹੋ ਜਾਂਦਾ। ਇਹ ਕੌਨਟਰੈਕਟ ਉਦੋਂ ਤੋਂ ਹੀ ਸ਼ੁਰੂ ਹੋ ਗਿਆ ਸੀਗਾ ਜਦੋਂ ਦਾਜ ਦੀ ਪ੍ਰਥਾ ਸਾਡੇ 'ਚ ਲਾਗੂ ਹੋ ਗਈ। ਹੁਣ ਤੁਸੀਂ ਸੋਚੋਗੇ ਵੀ ਇਹ ਤੇ ਸਾਡੇ ਬਹੁਤ ਲੰਮੀ ਚੱਲੀ ਜਾ ਰਹੀ ਹੈ, ਜੀ ਪਰ ਸਾਨੂੰ ਇਹਨਾਂ ਨਹੀਂ ਪਤਾ ਕਿ ਉਹ ਚੀਜ਼ਾਂ ਨੇ ਕੌਨਟਰੈਕਟ ਇੱਕ ਪੇਸ਼ ਕਰ ਦਿੱਤਾ ਕਿ ਆਹ ਚੀਜ਼ਾਂ ਆ। ਜੋ ਲੈਣ ਦੇਣ ਹੋ ਜਾਂਦਾ ਨਾ, ਜਿੱਥੇ ਲੈਣ ਦੇਣ ਹੋ ਗਿਆ ਉਹ ਕੌਨਟਰੈਕਟ ਆ। ਤਾਂ ਕੌਨਟਰੈਕਟ ਦੀ ਜੀ ਪਰਿਭਾਸ਼ਾ ਕੀ ਆ? ਕੌਨਟਰੈਕਟ ਦੀ ਪਰਿਭਾਸ਼ਾ ਹੁੰਦੀ ਆ ਮੀਟਿੰਗ ਆਫ ਮਾਈਂਡਸ। ਦੋ ਪਾਰਟੀਆਂ ਸਹਿਮਤ ਹੋ ਗਈਆਂ, ਤੁਸੀਂ ਉਹ ਸਹਿਮਤੀ ਨੂੰ ਤੁਸੀਂ ਅੱਗੇ ਪੇਸ਼ ਕੀਤਾ, ਤੇ ਉਦੋਂ ਜਦੋਂ ਤੁਸੀਂ ਉਹਦਾ ਪ੍ਰਾਈਸ ਰਿਸੀਵ ਕਰ ਲਿਆ, ਉਹ ਕੌਨਟਰੈਕਟ ਐਸਟੈਬਲਿਸ਼ ਹੋ ਗਿਆ। ਜੀ ਕੌਨਟਰੈਕਟ ਵਿੱਚ ਕੀ ਹੁੰਦਾ ਹੈ ਵੀ ਟਰਮਸ ਐਂਡ ਕੰਡੀਸ਼ਨਸ ਹੁੰਦੀਆਂ, ਉਹ ਟਰਮਸ ਐਂਡ ਕੰਡੀਸ਼ਨ ਵਾਇਲੇਟ ਹੁੰਦੀਆਂ, ਉਹ ਕੌਨਟਰੈਕਟ ਬ੍ਰੀਚ ਹੋ ਜਾਂਦਾ। ਫਿਰ ਉਸ ਤੋਂ ਬਾਅਦ ਕੀ ਹੁੰਦਾ ਆ? ਪਰੇ ਪੰਚਾਇਤਾਂ, ਕਚਹਿਰੀਆਂ, ਕੋਰਟ, ਇਹ ਚੀਜ਼ ਆ। ਪਰ ਜੇ ਅਸੀਂ ਗੁਰਮਤ ਨੂੰ ਸਮਝਦੇ ਆ ਤੇ ਲਾਵਾਂ ਦੇ ਜਿਹੜਾ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ, ਜਿਹੜਾ ਗੁਰੂ ਅਮਰਦਾਸ ਪਾਤਸ਼ਾਹ ਤੋਂ ਬਾਅਦ ਜਿਹੜੀ ਚੀਜ਼ ਹੋਈ, ਉਦੋਂ ਹੀ ਕਿਉਂ ਹੋਈ? ਉਹਦਾ ਕਾਰਨ ਸੀ ਵੀ ਪਹਿਲਾਂ ਸਿੱਖ ਜਿਹੜੇ ਸੀਗੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਬੈਠਦੇ ਸੀਗੇ, ਤੇ ਗੁਰੂ ਸਾਹਿਬ, ਕਿਉਂਕਿ ਬਾਬਾ ਬੁੱਢਾ ਜੀ ਜਿਹੜੇ ਆ ਉਹ ਗ੍ਰੰਥੀ ਦੇ ਰੂਪ 'ਚ ਪੰਜਵੇਂ ਪਾਤਸ਼ਾਹ ਵੱਲੋਂ ਸਾਜੇ ਜਾਂਦੇ ਆ। ਉਸ ਤੋਂ ਪਹਿਲਾਂ ਗੁਰੂ ਸਾਹਿਬ ਵੀ ਆਪ ਹੀ ਬਾਣੀ ਦੀ ਕਥਾ ਕਰਦੇ ਸੀ ਸੰਗਤ 'ਚ ਬੈਠ ਕੇ। ਦੋ ਜਿਹੜਾ ਜੋੜਾ ਬੈਠ ਕੇ ਗੁਰੂ ਸਾਹਿਬ ਸਾਹਮਣੇ ਗੱਲ ਸੁਣਦਾ ਸੀ ਗੁਰਮਤਿ ਦੀ, ਤੇ ਉਹ ਇੱਕ ਕਮਿਟਮੈਂਟ ਕਰਦਾ ਸੀਗਾ। ਪਰ ਜਦੋਂ ਗੁਰੂ ਜੀ ਰਾਮਦਾਸ ਜੀ ਪਾਤਸ਼ਾਹ ਦਾ ਜਦੋਂ ਈਰਾ ਆਇਆ, ਉਹਨਾਂ ਨੇ ਮੋਹਰ ਲਾ ਦਿੱਤੀ। ਉਹਨਾਂ ਨੇ ਮੋਹਰ ਲਾਈ ਤੇ ਉਹਦੇ ਦੋ ਚੀਜ਼ਾਂ ਸੀਗੀਆਂ। ਇੱਕ ਤੇ ਮੇਲ ਡੋਮੀਨੇਟਡ ਸੁਸਾਇਟੀ ਜਿਹੜੀ ਸੀਗੀ, ਜਿਹੜੀ ਕਹਿੰਦੀ ਸੀ ਮੈਂ ਔਰਤ ਨੂੰ ਕੰਟਰੋਲ ਕਰਦੀ ਹਾਂ ਜਾਂ ਕਰਦਾ, ਰਾਈਟ, ਉਹ ਮੇਲ ਡੋਮੀਨੇਸ਼ਨ। ਤੇ ਇੱਕ ਸੀਗਾ ਵੀ ਫਰਦਰ ਕਮਿਟਮੈਂਟ। ਇਸ ਵਿਆਹੇ ਜੋੜੇ ਨੇ ਕਮਿਟਮੈਂਟ ਕਿਹਦੀ ਕਰਨੀ ਹੈ, ਪਰਿਕਰਮਾ ਕਿਹਦੀ ਕਰਨੀ ਹੈ। ਸੋ ਗੁਰੂ ਸਾਹਿਬ ਦਾ ਇੱਕ ਬਹੁਤ ਪਿਆਰਾ ਸ਼ਬਦ ਹੈ, ਉਹ ਕਹਿੰਦੇ ਇਸ ਜਗ ਮਹਿ ਪੁਰਖ ਏਕ ਹੈ, ਹੋਰ ਸਗਲੀ ਨਾਰ ਸੁਭਾਈ। ਗੁਰੂ ਸਾਹਿਬ ਨੇ ਜੈਂਡਰ ਨੂੰ ਵਿੱਚੋਂ ਕੱਢ ਦਿੱਤਾ। ਹੁਣ ਉਹ ਦੇਖੋ ਵੀ ਗੁਰੂ ਸਾਹਿਬ ਕਹਿੰਦੇ ਵੀ ਮਰਦ ਵੀ ਔਰਤ ਹੈ ਤੇ ਔਰਤ ਵੀ ਔਰਤ ਹੈ, ਸੁਹਾਗਣ ਕਿਹਦੀ ਹੈ? ਅਕਾਲ ਪੁਰਖ ਵਾਹਿਗੁਰੂ ਦੀ। ਇਸ ਜਗ ਮਹਿ ਪੁਰਖ ਏਕ ਹੈ, ਇੱਕ ਅਕਾਲ ਪੁਰਖ ਹੀ ਹੈ ਬਸ। ਹੁਣ ਇਹਦੇ 'ਚ ਗੁਰੂ ਸਾਹਿਬ ਨੇ ਕਰਤਾ, ਜੇ ਵੈਸਟਰਨ ਸੋਸਾਇਟੀ ਸਾਹਿਬ ਦੇਖੀਏ, ਕੋ ਬਰਾਈਡਸ, ਜੀ ਆਦਮੀ ਔਰ ਔਰਤ ਹੈ, ਉਹ ਜੈਂਡਰ ਬਾਇਓਲੋਜੀਕਲੀ ਡਿਫਰੈਂਟ ਨੇ, ਪਰ ਗੁਰਮਤਿ ਦੇ ਆਧਾਰ ਤੇ ਉਹ ਦੋਵੇਂ ਔਰਤਾਂ ਬਣਾਤੀਆਂ, ਕੋ ਬਰਾਈਡਸ ਬਣਾਤੇ। ਤੇ ਜਦੋਂ ਉਹ ਫੇਰੇ ਲੈਂਦੇ ਸੀਗੇ, ਉਹ ਅਕਾਲ ਪੁਰਖ ਦੇ ਨਾਲ ਕਮਿਟਮੈਂਟ ਕਰਦੇ ਸੀਗੇ, ਅਸੀਂ ਦੋਵੇਂ ਜਾਣੇ ਅੱਜ ਅਕਾਲ ਪੁਰਖ ਦੇ ਨਾਲ ਵਿਆਹ ਕਰਾ ਰਹੇ ਹਾਂ, ਤੇ ਸਾਡੇ ਦੋਵਾਂ ਦਾ ਜੀਵਨ ਅਕਾਲ ਪੁਰਖ ਨੂੰ ਸਮਰਪਿਤ ਹੋਊਗਾ। ਤੇ ਉਸ ਸਮਰਪਣ ਵਾਸਤੇ ਸਾਨੂੰ ਇੱਕ ਦੂਜੇ ਨੂੰ ਸਮਰਪਣ ਹੋਣਾ ਪੈਣਾ ਨਾ, ਕੋਲੀਗਸ ਨੂੰ, ਕੋ ਬਰਾਈਡਸ ਨੂੰ। ਤੇ ਜਦੋਂ ਇਹ ਚੀਜ਼ ਸਾਹਮਣੇ ਸਾਡੇ ਜ਼ਿਹਨ 'ਚ ਪੈ ਜਾਂਦੀ ਹੈ ਕਿ ਇਹ ਕਮਿਟਮੈਂਟ ਇਕੱਲੀ ਹਸਬੈਂਡ ਵਾਈਫ ਦੀ ਨਹੀਂ ਹੋ ਗਈ, ਇਹ ਕਮਿਟਮੈਂਟ ਗੁਰੂ ਸਾਹਿਬ ਨਾਲ ਅਕਾਲ ਪੁਰਖ ਨਾਲ ਕਰ ਲਈ, ਤੇ ਵਿਚੋਲਾ ਜੀ ਪਾਲਿਆ ਅਕਾਲ ਪੁਰਖ ਨੂੰ। ਸੋ ਕੋ ਬਰਾਈਡਲ 'ਚ ਕੀ ਹੁੰਦਾ ਕਿ ਤੁਹਾਡੇ 'ਚ ਤਣਾਅ ਵੀਰ ਜੀ ਆ ਵੀ ਜਾਵੇ ਨਾ, ਤੇ ਉਹਦੇ 'ਚ ਈਗੋ ਨਹੀਂ ਹੁੰਦੀ। ਕਿਉਂ? ਦੋਵੇਂ ਔਰਤਾਂ ਨੇ, ਸੁਹਾਗਣਾਂ ਨੇ ਗੁਰੂ ਅਕਾਲ ਪੁਰਖ ਵਾਹਿਗੁਰੂ ਦੀਆਂ, ਤੇ ਈਗੋ ਕਿੱਥੇ ਆ? ਈਗੋ ਉੱਥੇ ਹੁੰਦੀ ਹੈ ਜਿੱਥੇ ਇਨਬੈਲੈਂਸ ਆਫ ਪਾਵਰ ਹੋਵੇ। ਜੀ ਬਹੁਤੇ ਆਪਣੇ ਘਰਾਂ 'ਚ ਡਿਸਪਿਊਟ ਹੁੰਦੇ ਇਸੇ ਕਰਕੇ ਆ ਕਿ ਇਨਬੈਲੈਂਸ ਆਫ ਪਾਵਰ। ਉਦਾਹਰਨ ਦੇ ਤੌਰ ਤੇ ਵਿਆਹ ਹੋਇਆ, ਤੇ ਅਗਰ ਮਰਦ ਜਿਹੜਾ ਆ ਉਹ ਘੱਟ ਪੈਸੇ ਕਮਾਉਂਦਾ, ਤੇ ਔਰਤ ਜੌਬ ਐਗਜ਼ੈਕਟਿਵ ਲੈਵਲ ਤੇ ਜੌਬ ਕਰਦੀ ਆ, ਤੇ ਉਹ ਇਹ ਚੀਜ਼ ਹੋ ਜਾਂਦੀ ਹੈ ਕਿ ਉਹ ਫਾਈਨੈਂਸ਼ੀਅਲੀ ਤੌਰ ਤੇ ਤਗੜੀ ਆ। ਸੋ ਅਲਟੀਮੇਟਲੀ ਉਹ ਚੀਜ਼ ਨੂੰ ਆਧਾਰ ਬਣਾ ਕੇ ਘਰ ਵਿੱਚ ਅਹਿਮ ਫੈਸਲੇ ਇੱਕ ਪਾਰਟੀ ਵੱਲੋਂ ਇੰਪੋਜ਼ ਕਰਨੇ ਸ਼ੁਰੂ ਕੀਤੇ ਜਾਂਦੇ ਆ। ਜੀ ਦੂਸਰੀ ਪਾਰਟੀ ਨੂੰ ਇੱਕ ਹਿਸਾਬ ਦਾ ਇੰਟੈਂਸ਼ਨਲੀ ਕੋਈ ਨਹੀਂ ਕਰਦਾ, ਪਹਿਲਾਂ ਅਨਇੰਟੈਂਸ਼ਨਲੀ ਚੀਜ਼ਾਂ ਹੁੰਦੀਆਂ, ਠੀਕ ਹੈ। ਫਿਰ ਜਦੋਂ ਕਿਤੇ ਨਾ ਕਿਤੇ ਗੱਲ ਹੁੰਦੀ ਹੈ ਕਿ ਇਹ ਚੀਜ਼ ਕਿਉਂ ਕੀਤੀ ਜਾ ਰਹੀ ਹੈ, ਉਹ ਕਹਿੰਦੀ ਵੀ ਇਹ ਜਾਂ ਕਹਿੰਦੀ ਹੈ ਕਿ ਮੈਂ ਫਾਈਨੈਂਸ਼ੀਅਲੀ ਤਗੜੀ ਹਾਂ ਜਾਂ ਤਗੜਾ, ਰਾਈਟ। ਉਸ ਤੋਂ ਬਾਅਦ ਜਿਹੜੀ ਇਨਬੈਲੈਂਸ ਆਫ ਪਾਵਰ ਕਿੱਥੇ ਆਉਂਦੀ ਆ? ਬਾਹੂਬਲ ਤੇ ਫਿਜ਼ੀਕਲ, ਜਿਹੜੀ ਆਪਾਂ ਕਹਿ ਲੈਂ ਵੀ ਸਟਰੈਂਥ ਮਰਦਾਂ ਕੋਲ ਜ਼ਿਆਦਾ ਹੁੰਦੀ ਹੈ, ਨਾਟ ਇਨ ਆਲ ਕੇਸਿਸ, ਜਨਰਲੀ ਗੱਲ ਕਰ ਰਹੇ ਹਾਂ। ਤੇ ਉਹ ਚੀਜ਼ ਨੂੰ ਵੀ ਯੂਜ਼ ਕੀਤਾ ਜਾਂਦਾ ਟੁਵਰਡਸ ਵੂਮਨ, ਰਾਈਟ। ਜੀ ਜੇ ਦੋਵੇਂ ਬਰਾਬਰ ਹੋ ਗਏ ਤੇ ਉੱਥੇ ਦੱਸੋ ਇਨਬੈਲੈਂਸ ਤੇ ਰਹਿਣੀ ਨਹੀਂ ਨਾ, ਰਾਈਟ। ਸੋ ਜਦੋਂ ਵਿਆਹ ਹੁੰਦਾ ਆ, ਉਦੋਂ ਅਸੀਂ ਆਪਣੇ ਰਸਮਾਂ ਰਿਵਾਜ ਕਰਦੇ ਹਾਂ, ਪਰ ਉਹ ਰਸਮਾਂ ਰਿਵਾਜ ਜਿਹੜੇ ਆ ਉਹ ਟੈਂਪਰਰੀ ਆ, ਤੇ
ਮੈਂ ਹਮੇਸ਼ਾ ਹੀ ਫੈਮਿਲੀ ਮੀਡੀਆ 'ਚ ਇਹ ਗੱਲ ਕਰਦਾ ਹੁੰਦਾ, ਸਾਡੇ ਕੋਲ ਜਿਹੜੇ ਨਵੇਂ ਵਿਆਹੇ ਜੋੜੇ ਜੋ ਵਿਆਹ ਕਰਵਾਉਣ ਵਾਲੇ ਹੁੰਦੇ ਆ ਨਾ, ਸਾਡੇ ਕੋਲ ਉਹ ਪ੍ਰੀਨਪ ਐਡਵਾਈਸ ਲੈਂਦੇ ਆ ਕਿ ਗੁਰਮਤਿ ਦੇ ਆਧਾਰ ਤੇ ਵੀ ਸਾਨੂੰ ਕਿਹੜੀ ਕਿਹੜੀ ਚੀਜ਼ਾਂ ਦਾ ਖਿਆਲ ਰੱਖਣਾ ਪੈਣਾ ਤਾਂ ਕਿ ਇਸ਼ੂ ਨਾ ਆਵੇ, ਤੇ ਇਹ ਵੀ ਚੀਜ਼ ਅਸੀਂ ਸਰਵਿਸ ਪ੍ਰੋਵਾਈਡ ਕਰਦੇ ਹਾਂ। ਸੋ ਮੈਂ ਮੂਵਿੰਗ ਫੋਰਵਰਡ ਆਪਣੇ ਵਿਸ਼ੇ ਨੂੰ ਲੈ ਕੇ ਕਿ ਉਹਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੀ ਮੇਨ ਜਿਹੜਾ ਆਪਣਾ ਫੈਕਟ ਆ ਵਿਆਹ ਦਾ, ਉਹ ਹੈਗੀ ਵੀਰ ਜੀ ਓਪਨ ਕਮਿਊਨੀਕੇਸ਼ਨ। ਜੀ ਅਸੀਂ ਉਹ ਤੋਂ ਫੇਲ ਹੋ ਜਾਂਦੇ ਆ, ਅਸੀਂ ਓਪਨਲੀ ਕਮਿਊਨੀਕੇਟ ਨਹੀਂ ਕਰਦੇ। ਅਸੀਂ ਕਮਿਊਨੀਕੇਟ ਪਤਾ ਕੀ ਕਰਦੇ ਆ, ਅਸੀਂ ਕਮਿਊਨੀਕੇਟ ਕਰਦੇ ਆਪਾਂ ਜਾਣਾ ਕਿੱਥੇ ਆ, ਖਾਣਾ ਕੀ ਆ, ਅਸੀਂ ਸਾਡਾ ਘਰ ਕਿੱਦਾਂ ਦਾ ਹੋਣਾ ਚਾਹੀਦਾ, ਫਰਨੀਚਰ ਕਿੱਦਾਂ ਦਾ ਹੋਣਾ ਚਾਹੀਦਾ। ਨਹੀਂ, ਓਪਨ ਕਮਿਊਨੀਕੇਸ਼ਨ ਦਾ ਮਤਲਬ ਹੈ ਵੀ ਇੱਕ ਦੂਜੇ ਨੂੰ ਸਮਝਣਾ, ਮਾਨਸਿਕ ਤੌਰ ਤੇ ਫਿਜ਼ੀਕਲ ਤੌਰ ਤੇ ਸੋਸ਼ਲ ਤੌਰ ਤੇ। ਫੋਰ ਐਗਜ਼ਾਮਪਲ, ਜਦੋਂ ਦੋਵੇਂ ਜੀ ਘਰੇ ਆਉਂਦੇ ਆ, ਪਹਿਲਾਂ ਉਹਨਾਂ ਦਾ ਇੱਕੋ ਹੀ ਸਵਾਲ ਹੋਣਾ ਚਾਹੀਦਾ ਕਿ ਹਾਲ ਚਾਲ ਪੁੱਛਣਾ, ਠੀਕ ਆ। ਫਿਰ ਉਹਨਾਂ ਦੇ ਬਾਰੇ ਜ਼ਿਆਦਾ ਗੱਲ ਕਰਨੀ, ਆਪਣੇ ਬਾਰੇ ਘੱਟ ਗੱਲ ਕਰਨੀ। ਵੀ ਫੋਰ ਐਗਜ਼ਾਮਪਲ, ਹਾਊ ਵਾਜ਼ ਯੂਰ ਡੇ। ਜਦੋਂ ਅਸੀਂ ਨੋਰਮਲੀ ਤੁਸੀਂ ਦੇਖਿਆ ਹੋਏਗਾ, ਅਸੀਂ ਘਰ ਜਾਂਦੇ ਹਾਂ ਤਾਂ ਅਸੀਂ ਗੋਰਿਆਂ ਕੋ ਵੀ ਗੱਲਾਂ ਫਿਲਮਾਂ 'ਚੋਂ ਸਿੱਖਦੇ ਹਾਂ। ਉਹ ਬੰਦਾ ਕਹਿੰਦਾ ਮੇਰਾ ਦਿਨ ਏਦਾਂ ਸੀ, ਮੈਂ ਏਦਾਂ ਕੀਤਾ, ਏਦਾਂ। ਇਹ ਤੇ ਤੁਸੀਂ ਆਪਣੇ ਬਾਰੇ ਦੱਸ ਰਹੇ ਹੋ ਨਾ। ਗੁਰਮਤਿ ਕਹਿੰਦੀ ਹੈ ਦੂਸਰੇ ਬਾਰੇ ਪੁੱਛੋ, ਸਮਰਪਣ, ਸੈਕਰੀਫਾਈਸ। ਤੁਸੀਂ ਘਰ ਜਾ ਕੇ ਦੂਸਰੇ ਬਾਰੇ ਪੁੱਛਦੇ ਕਿ ਹਾਊ ਵਾਜ਼ ਯੂਰ ਡੇ, ਓਕੇ, ਡਿਡ ਯੂ ਈਟ ਔਨ ਟਾਈਮ, ਓਕੇ, ਇਜ਼ there anything which bothering you, is there anything I can help you with, how are kids। ਹੁਣ ਉਹਦੇ ਨਾਲ ਪਤਾ ਕੀ ਹੋਇਆ, ਉਹਦੇ ਨਾਲ ਤੁਸੀਂ ਇੱਕ ਰਸਤਾ ਖੋਲਤਾ ਕਮਿਊਨੀਕੇਸ਼ਨ ਦਾ। ਹੁਣ ਦੇਖੋ, ਅਗਰ ਉਹ ਪਾਰਟੀ ਜਾਂ ਦੂਸਰੀ ਪਾਰਟਨਰ ਜਿਹੜਾ ਉਹ ਸਹੀ ਨਹੀਂ ਫੀਲ ਕਰ ਰਿਹਾ, ਉਹਨੂੰ ਕੋਈ ਗਿਲਾ ਆ ਤੁਹਾਡੇ ਨਾਲ, ਉਹਨੇ ਉੱਥੇ ਦੱਸਣਾ ਇਹ ਨਾ ਸੋ ਵੈਲ, ਲੀਡ ਹੋ ਗਈ ਨਾ ਗੱਲ। ਅਸੀਂ ਇਹ ਚੀਜ਼ ਕਰਦੇ ਨਹੀਂ ਹੈਗੇ। ਅਸੀਂ ਬੇਸਿਕਲੀ ਹੋਰ ਗੱਲਾਂ ਸ਼ੁਰੂ ਕਰ ਦਿੰਦੇ ਹਾਂ, ਫਾਈਨੈਂਸ਼ੀਅਲ ਬਿਲਸ। ਘਰ ਜਾ ਕੇ ਜੇ ਬੰਦਾ ਘਰ ਜਾਂਦਾ ਤੇ ਜਿਹੜੀ ਔਰਤ ਹੈ ਉਹ ਬਿਲਸ ਦੀ ਗੱਲ ਕਰਨੀ ਸ਼ੁਰੂ ਕਰਦੀ ਹੈ, ਵਾਈਸ ਐਂਡ ਵਰਸਾ, ਰਾਈਟ। ਜ਼ਰੂਰੀ ਨਹੀਂ ਔਰਤ ਹੀ ਫਾਈਨੈਂਸਿਸ ਦੀ ਗੱਲ ਕਰਦੀ ਹੈ, ਵਾਈਸ ਐਂਡ ਵਰਸਾ। ਹੁਣ ਸੋਚ ਕੇ ਦੇਖੋ, ਜੇ ਇਨਸਾਨ ਤੁਹਾਡੇ ਕੋਲ ਬੈਠਾ ਹੋਇਆ, ਉਹ ਇਨਸਾਨ ਨੂੰ ਵੀ ਪਤਾ ਆ ਵੀ ਖਰਚੇ ਕਿੱਦਾਂ ਦੇ ਨੇ, ਕੀ ਹਿਸਾਬ ਕਿਤਾਬ ਆ, ਫਾਈਨੈਂਸ਼ੀਅਲ ਸਾਡਾ ਕੀ ਸਟੇਟਸ ਹੈ, ਉਹਨੂੰ ਪਤਾ ਆ। ਉਹ ਅਣਜਾਣ ਨਹੀਂ ਆ, ਪਰ ਅਸਲ 'ਚ ਇਹਨੂੰ ਕਮਿਊਨੀਕੇਸ਼ਨ ਨਹੀਂ ਕਹਿੰਦੇ। ਕਮਿਊਨੀਕੇਸ਼ਨ ਹੁੰਦੀ ਹੈ ਟੂ ਗੈਟ ਟੂ ਨੋ ਦੀ ਅਦਰ ਸਾਈਡ and finding out whether the other side is happy, blissful, and is there anything else which I could have done or did do to harm or could have done to make her or his life better। ਇਹ ਓਪਨ ਕਮਿਊਨੀਕੇਸ਼ਨ ਗੁਰਮਤਿ ਦੇ ਆਧਾਰ ਤੇ, ਜਿੱਦਾਂ ਕਿਹਾ ਸੀ ਨਾ, ਹੋ ਕੱਤਰ ਮਿਲੇ ਮੇਰੇ ਭਾਈ, ਉਹ ਇਹ ਚੀਜ਼ ਨੇ ਤੁਹਾਨੂੰ ਗਾਂ ਲੀਡ ਕਰਨਾ ਆ, ਗਾਂ ਦੀ ਗਾਂ ਜਿਹੜੇ ਇਹ ਡੋਰਸ ਖੋਲਦੇ ਜਾਂਦੇ ਵੀਰ ਜੀ। ਸੋ ਓਪਨ ਕਮਿਊਨੀਕੇਸ਼ਨ ਗੁਰਮਤਿ is more important thing। ਹਾਂਜੀ ਜੀ। ਸੋ ਸਰੋਤਿਓ, ਪ੍ਰੋਗਰਾਮ ਤੁਸੀਂ ਵੇਖ ਸੁਣ ਰਹੇ ਹੋ ਦਿਲ ਦੀਆਂ ਗੱਲਾਂ। ਮੇਰੇ ਨਾਲ ਜੁੜੇ ਹੋਏ ਨੇ ਐਡਵੋਕੇਟ ਸਰਦਾਰ ਪ੍ਰਭ ਸਿੰਘ। ਇਹਨਾਂ ਦੀ ਫਰਮ ਹੈ ਜੀ ਲਾਫਿਨਿਟੀ ਐਡਵੋਕੇਟਸ LLP। ਸੋ ਇਹ ਜਿਹੜੀਆਂ ਸੇਵਾਵਾਂ ਦਿੰਦੇ ਨੇ ਐਡਵੋਕੇਟਸ ਦੀਆਂ। ਔਰ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਘਰੇਲੂ ਝਗੜੇ ਕਿਵੇਂ ਸੁਲਝਾਈਏ। ਇਹ ਧਾਰਮਿਕ ਤੇ ਕਾਨੂੰਨੀ ਨੁਕਤੇ ਆ ਜਿਹੜੇ ਉਹ ਸ਼ੇਅਰ ਕੀਤੇ ਜਾ ਰਹੇ ਨੇ। ਸੋ ਤੁਸੀਂ ਸਾਡੇ ਨਾਲ ਬਣੇ ਹੋਏ ਹੋ, ਪ੍ਰੋਗਰਾਮ ਨੂੰ ਪਸੰਦ ਕਰ ਰਹੇ ਹੋ। ਥੋੜੇ ਜਿਹੇ ਮੈਸੇਜ ਨੇ ਉਹ ਵੀ ਮੈਂ ਪੜੂੰਗਾ, ਤੇ ਤੁਸੀਂ ਪ੍ਰੋਗਰਾਮ ਨੂੰ ਨਾਲ ਦੀ ਨਾਲ ਸ਼ੇਅਰ ਵੀ ਜ਼ਰੂਰ ਕਰ ਦਿਓ ਤਾਂ ਕਿ ਇਹ ਵਡਮੁੱਲੀ ਜਾਣਕਾਰੀ ਹੈ ਜਿਹੜੀ ਇਹ ਵੱਧ ਤੋਂ ਵੱਧ ਜਿਹੜੀ ਸੰਗਤ ਤੱਕ ਪਹੁੰਚ ਸਕੇ। ਔਰ ਸਾਨੂੰ ਤੁਸੀਂ ਜਿਹੜਾ TV 84 ਤੋਂ ਵੇਖ ਰਹੇ ਹੋ, ਜੇ ਤੁਸੀਂ TV 84 ਦਾ ਐਕਸੈਸ ਨਹੀਂ ਹੈ ਤਾਂ tv84.tv ਸਾਡੀ ਵੈਬਸਾਈਟ ਤੇ ਜਾ ਕੇ ਲਾਈਵ ਪ੍ਰੋਗਰਾਮ ਤੁਸੀਂ ਦੇਖ ਸਕਦੇ ਹੋ। ਤੇ ਉਸ ਤੋਂ ਇਲਾਵਾ YouTube ਤੇ ਵੀ ਅਸੀਂ ਲਾਈਵ ਹੈਗੇ ਆ ਇਸ ਵਕਤ, ਔਰ Facebook ਤੇ ਵੀ ਅਸੀਂ ਲਾਈਵ ਆ। ਤੇ ਮੈਸੇਜ ਤੁਹਾਡੇ ਆ ਰਹੇ ਨੇ, ਜੇ ਤੁਸੀਂ ਕੋਈ ਸਵਾਲ ਪ੍ਰੋਗਰਾਮ ਦੇ ਵਿੱਚ ਕਰਨਾ ਤਾਂ 514 476 8484। ਬਟ ਕੋਸ਼ਿਸ਼ ਕਰਿਓ ਕਿ ਸਵਾਲ ਤੁਹਾਡਾ ਇਸੇ ਵਿਸ਼ੇ ਦੇ ਨਾਲ ਸੰਬੰਧਿਤ ਹੋਵੇ ਜਿਹੜੇ ਵਿਸ਼ੇ ਤੇ ਅਸੀਂ ਗੱਲਬਾਤ ਕਰ ਰਹੇ ਹਾਂ, ਜਾਂ ਸਾਨੂੰ ਤੁਸੀਂ WhatsApp ਤੇ ਮੈਸੇਜ ਵੀ ਕਰ ਸਕਦੇ ਹੋ। ਸੋ ਪ੍ਰੋਗਰਾਮ ਨੂੰ ਸ਼ੇਅਰ ਵੀ ਜ਼ਰੂਰ ਕਰੋ। ਔਰ ਪ੍ਰੋਗਰਾਮ ਦੇ ਸਪਾਂਸਰ ਨੇ ਅਗੇਨ ਜਿਹੜਾ ਅਕਾਲ ਇੰਟਰਪ੍ਰੀਟਰ ਸਰਵਿਸਿਜ਼। ਸੋ ਤੁਸੀਂ ਇਹਨਾਂ ਦੇ ਨਾਲ ਵੀ ਰਾਬਤਾ ਕਰ ਸਕਦੇ ਹੋ ਜੇ ਤੁਹਾਨੂੰ ਕੋਈ ਸੇਵਾਵਾਂ ਚਾਹੀਦੀਆਂ ਨੇ। ਤੁਸੀਂ ਅਸਾਈਲਮ ਕੇਸ ਜਿਹੜਾ ਆਪਣਾ ਕੋਈ ਤੁਸੀਂ ਜਾਂ ਤੁਹਾਡੇ ਹੋਰ ਸਗੇ ਸੰਬੰਧੀ ਨੇ, ਰਿਸ਼ਤੇਦਾਰ ਨੇ, ਕਿਸੇ ਹੋਰ ਮਿੱਤਰ ਸੱਜਣ ਨੇ ਕੈਨੇਡਾ ਦੇ ਵਿੱਚ ਲਾਣਾ, ਤਾਂ ਅਸੀਂ ਤੁਹਾਡਾ ਪੇਪਰ ਵਰਕ ਜਿਹੜਾ ਉਹ ਕਰਨ ਦੇ ਵਿੱਚ ਤੁਹਾਡੀ ਹੈਲਪ ਕਰਦੇ ਹਾਂ। ਇੰਟਰਪ੍ਰੀਟਰ ਸਰਵਿਸਿਜ਼ ਤੁਹਾਨੂੰ ਦਿੰਦੇ ਆ। ਔਰ ਇਹ ਲਾ ਇਨਫਿਨਿਟੀ ਦੇ ਨਾਲ ਵੀ ਅਸੀਂ ਜਿਹੜਾ ਇਹ ਕੰਮ ਸਾਂਝੇ ਤੌਰ ਤੇ ਕਰਦੇ ਹਾਂ, ਜਿਹੜੇ ਵਕੀਲ ਸਾਹਿਬ ਸਾਡੇ ਨਾਲ ਇਸ ਵਕਤ, ਸਾਡੇ ਐਡਵੋਕੇਟ ਸਾਹਿਬ ਸਾਡੇ ਨਾਲ ਗੱਲਬਾਤ ਕਰ ਰਹੇ ਨੇ।
ਸੋ ਉਹਦੇ ਲਈ ਤੁਸੀਂ 514 770 74 65 ਤੇ ਸਾਨੂੰ ਕੰਟੈਕਟ ਕਰ ਸਕਦੇ ਹੋ। ਔਰ ਵਕੀਲ ਸਾਹਿਬ ਆਪਣੇ ਕੰਟੈਕਟ ਵੀ ਤੁਹਾਨੂੰ ਦੱਸਣਗੇ ਐਡਵੋਕੇਟ ਸਾਹਿਬ ਪ੍ਰੋਗਰਾਮ ਤੋਂ ਜਾਂਦੇ ਜਾਂਦੇ ਅਖੀਰ ਦੇ ਵਿੱਚ ਇਹਨੂੰ ਪੁੱਛਾਂਗੇ ਅਸੀਂ ਕਿ ਇਹਨਾਂ ਨੂੰ ਵੀ ਕਿਵੇਂ ਕੰਟੈਕਟ ਕੀਤਾ ਜਾ ਸਕਦਾ, ਕਿੱਥੇ ਕਿੱਥੇ ਇਹਨਾਂ ਦੇ ਆਫਿਸਿਸ ਨੇ, ਮੈਨੂੰ ਪਤਾ ਬਟ ਮੈਂ ਇਹਨਾਂ ਤੋਂ ਪੁੱਛਾਂਗਾ। ਸੋ ਸਰਦਾਰ ਪ੍ਰਭ ਸਿੰਘ ਜੀ, ਅੱਗੇ ਜਿਹੜੀ ਗੱਲਬਾਤ ਆ ਇਹ ਆਉਂਦੀ ਆ ਵੀ ਆਪਾਂ ਹੁਣ ਇੱਕ ਇਹ ਦੇਖਿਆ ਕਿ ਪਰਿਵਾਰ ਨੂੰ ਕਿਵੇਂ ਉਹ ਕਿਸ ਤਰ੍ਹਾਂ ਦੇ ਡਿਸਪਿਊਟ ਆ ਜਿਹੜੇ ਇਸ ਸੰਬੰਧ ਦੇ ਵਿੱਚ ਤੁਹਾਡੇ ਕੋਲ ਆਉਂਦੇ ਨੇ, ਤੇ ਤੁਸੀਂ ਕੁਝ ਇੱਕ ਦੋ ਜਿਹੇ ਐਗਜ਼ਾਮਪਲਾਂ ਦੇਣੀਆਂ ਚਾਹੋ ਕਿ ਕਿਵੇਂ ਜਿਹੜਾ ਦਿਖਣ 'ਚ ਇਹ ਲੱਗ ਰਿਹਾ ਸੀ ਕਿ ਅਦਾਲਤ 'ਚ ਗਏ ਬਿਨਾਂ ਇਹ ਮਾਮਲਾ ਹੱਲ ਹੀ ਨਹੀਂ ਹੋਣਾ, ਪਰ ਤੁਹਾਡੀ ਮੀਡੀਏਸ਼ਨ ਦੇ ਨਾਲ ਉਸ ਰਾਹ ਪੈਣ ਤੋਂ ਜੋੜਾ ਬਚਿਆ ਔਰ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਤੁਸੀਂ ਗਾਈਡੈਂਸ ਦਿੱਤੀ ਹੈ ਜੀ। ਹਾਂਜੀ ਵੀਰ ਜੀ, ਇੱਦਾਂ ਦੇ ਵੀਰ ਜੀ ਮਲਟੀਪਲ ਕੇਸਿਸ ਨੇ, ਕਿਉਂਕਿ ਅਸੀਂ ਸਾਡੀ ਪ੍ਰੈਕਟਿਸ ਜਿਹੜੀ ਹੈ ਇੰਡੀਜਨਸ ਕਮਿਊਨਿਟੀ ਦੇ ਨਾਲ ਵੀ ਆ ਕੋਲੈਬੋਰੇਸ਼ਨ 'ਚ ਗੋਰਿਆਂ ਨਾਲ ਅਸੀਂ ਬਹੁਤ ਪ੍ਰੈਕਟਿਸ ਕਰਦੇ ਹਾਂ, ਕਿਉਂਕਿ ਸਾਡੀ ਜਿਹੜੀ ਹੈੱਡ ਆਫਿਸ ਆ ਉਹ ਓਨਟਾਰੀਓ ਲੰਡਨ ਓਨਟਾਰੀਓ ਦੇ ਵਿੱਚ ਆ, ਤੇ ਲੰਡਨ ਵਿੱਚ ਮੋਸਟਲੀ ਜਿਹੜੇ ਸਾਡੀ ਪ੍ਰੈਕਟਿਸ ਗੋਰਿਆਂ ਨਾਲ ਹੁੰਦੀ ਹੈ ਰਾਈਟ। ਅਸੀਂ 2 ਸਾਲ ਪਹਿਲਾਂ GTA ਵਿੱਚ ਗਏ ਸੀਗੇ, ਉਹ ਵੀ ਮੰਗ ਤੇ, ਉਹ ਵੀ ਸਾਨੂੰ ਕਮਿਊਨਿਟੀ ਨੇ ਮੰਗ ਕੀਤੀ ਸੀ ਕਿ ਤੁਸੀਂ ਇੱਥੇ ਆ ਕੇ ਜਿਹੜੀ ਆ ਮੀਡੀਏਸ਼ਨ ਸਰਵਿਸਿਜ਼ ਵਗੈਰਾ ਵੱਲ ਵੀ ਦੇਖੋ, ਤੇ ਇੱਦਾਂ ਦੇ ਅਣਗਿਣਤ ਕੇਸ ਆ। ਪਰ ਮੈਂ ਤੁਹਾਨੂੰ ਇੱਕ ਦੋ ਕੇਸਾਂ ਦੀ ਐਗਜ਼ਾਮਪਲ ਦੇ ਦਿੰਦਾ। ਦੈਨ ਅਗੇਨ, ਜਿੱਦਾਂ ਤੁਸੀਂ ਪਹਿਲਾਂ ਡਿਸਕਲੇਮਰ ਦਿੱਤਾ ਸੀਗਾ ਵੀ ਇਸ ਪ੍ਰੋਗਰਾਮ ਨੂੰ ਸੁਣ ਕੇ ਇਹ ਕੋਈ ਲੀਗਲ ਐਡਵਾਈਸ ਨਹੀਂ ਆ, ਅਸੀਂ ਕਿਸੇ ਨੂੰ ਲੀਗਲ ਐਡਵਾਈਸ ਨਹੀਂ ਦੇ ਰਹੇ, ਇਹ ਜਿਸ ਤੁਹਾਡੇ ਨਾਲ ਆਪਣੀ ਓਪੀਨੀਅਨ ਸਾਂਝੇ ਕੀਤੇ ਜਾ ਰਹੇ ਆ ਅਵੇਅਰਨੈਸ ਵਾਸਤੇ। ਇਹ ਜਿਹੜਾ ਪ੍ਰੋਗਰਾਮ ਅਵੇਅਰਨੈਸ ਵਾਸਤੇ ਹੁੰਦੇ ਆ ਰਾਈਟ। ਤੇ ਜੇ ਕਿਸੇ ਨੇ ਵੈਸੇ ਐਡਵਾਈਸ ਨਹੀਂ ਆ ਰੀਚ ਆਊਟ ਕਰ ਸਕਦਾ ਆ, ਤੇ ਅਸੀਂ ਉਹਨੂੰ ਐਡਵਾਈਸ ਦੇ ਸਕਦੇ ਹਾਂ ਰਾਈਟ। ਦੇਖੋ ਨੋਰਮਲੀ ਜਿਹੜੇ ਆਪਾਂ ਜੇ ਪੰਜਾਬੀਆਂ ਦੇ ਪੱਧਰ ਤੋਂ ਗੱਲ ਕਰੀਏ, ਚਲੋ ਆਪਾਂ ਕਿਉਂਕਿ ਸਾਡਾ ਭੈਣ ਭਰਾ ਜਿਹੜੇ ਪੰਜਾਬੀ ਗੱਲ ਸੁਣ ਰਹੇ ਆ ਜਾਂ ਇੰਡੀਅਨਸ ਗੱਲ ਸੁਣ ਰਹੇ ਆ, ਮੇਨਲੀ ਸਾਡੇ ਜਿਹੜੇ ਮੈਟਰਸ ਆਉਂਦੇ ਆ ਉਹ ਬੇਸਿਕਲੀ ਬੇਸਡ ਔਨ ਥਰਡ ਪਾਰਟੀ ਇੰਟਰਫੇਰੈਂਸਿਸ ਰਾਈਟ। ਥਰਡ ਪਾਰਟੀ ਇੰਟਰਫੇਰੈਂਸ ਦਾ ਬਹੁਤ ਚੀਜ਼ਾਂ ਹੁੰਦੀਆਂ। ਹੁਣ ਥਰਡ ਪਾਰਟੀ ਇੰਟਰਫੇਰੈਂਸਿਸ ਜਿਹੜੀਆਂ ਆ ਉਹ ਇੰਟੈਂਸ਼ਨ ਤੇ ਸਾਰਿਆਂ ਦੀ ਚੰਗੀ ਹੁੰਦੀ ਆ ਰਾਈਟ, ਪਰ ਕਈ ਵਾਰ ਸਾਨੂੰ ਚੀਜ਼ਾਂ ਨਹੀਂ ਪਤਾ ਹੁੰਦੀਆਂ, ਪ੍ਰੋਫੈਸ਼ਨਲਸ ਨਹੀਂ ਪਾਏ ਹੁੰਦੇ, ਤੇ ਅਸੀਂ ਕਿਸੇ ਨੂੰ ਸਲਾਹ ਦੇ ਦਿੰਦੇ ਇੱਦਾਂ ਦੀ, ਉਹ ਸਲਾਹ ਫੋਲੋ ਕਰ ਦਿੰਦਾ ਤੇ ਉਹਦੇ ਨਾਲ ਕੀ ਹੁੰਦਾ, ਨੁਕਸਾਨ ਹੋ ਜਾਂਦਾ। ਮੈਂ ਤੁਹਾਨੂੰ ਉਦਾਹਰਨ ਦਿੰਦਾ ਆ, ਇੱਕ ਪਿੱਛੇ ਸਾਡੇ ਕੋਲ ਕੇਸ ਆਇਆ ਸੀਗਾ ਜੇ ਵੀ ਆਨਗੋਇੰਗ ਆ, ਉਹ 4 ਸਾਲ ਪੁਰਾਣਾ ਕੇਸ ਸੀਗਾ, ਤੇ ਉਹਦੇ ਵਿੱਚ ਜਿਹੜੀ ਇੱਕ ਪਾਰਟੀ ਸੀ ਉਹਨੇ $70,000 ਤੋਂ $80,000 ਜਿਹੜਾ ਆ ਉਹ ਲਾ ਫਰਮ ਨੂੰ ਦਿੱਤਾ ਸੀਗਾ। ਤੇ ਸਾਡੇ 'ਚ ਇੱਕ ਬਹੁਤ ਬੜੀ, ਮੈਂ ਮਾਫੀ ਚਾਹੁੰਦਾ ਵੈਸੇ, ਸਾਡੀ ਕਮਿਊਨਿਟੀ ਬੜੀ ਭੈੜ ਆ ਕਿ ਅਸੀਂ ਇਹ ਕਹਿੰਦੇ ਆ ਕਿ ਅਸੀਂ ਆਪਣਿਆਂ ਕੋਲ ਕੰਮ ਨਹੀਂ ਕਰਾਉਣਾ, ਦੇਸੀਆਂ ਕੋਲ ਕੰਮ ਨਹੀਂ ਕਰਾਉਣਾ, ਅਸੀਂ ਗੋਰਿਆਂ ਕੋਲ ਜਾਣਾ। ਮੇਰਾ ਇੱਕ ਸਵਾਲ ਆ, ਮੇਰੇ ਬੱਚੇ ਵੀ ਇੱਥੋਂ ਦੇ ਜੰਪ ਵਾਲੇ ਆ, 10 ਵੀ 9 ਸਾਲ ਦੀ ਉਮਰ 'ਚ ਕੈਨੇਡਾ 'ਚ ਆ ਗਿਆ ਸੀਗਾ। ਹੁਣ ਤੁਹਾਡੇ ਵੀ ਕਿਹੜਾ ਬੱਚੇ ਆ, ਉਹਨਾਂ ਦੀ ਚਮੜੀ ਤੇ ਕਾਲੀ ਆ ਨਾ, ਬਰਾਊਨ ਸਕਿਨ ਦੇ ਆਪਾਂ, ਅਸੀਂ ਆਪਣੇ ਆਪ ਡਿਸਕ੍ਰਿਮੀਨੇਸ਼ਨ ਕਰ ਰਹੇ ਹਾਂ। ਸਵਾਲ ਇਹ ਹੋਣਾ ਚਾਹੀਦਾ ਸੀਗਾ ਵਕੀਲ ਜਿਹੜਾ ਆ ਉਹ ਕੰਪੀਟੈਂਟ ਹੋਵੇ, ਉਹਨੂੰ ਕੰਮ ਆਉਂਦਾ ਹੋਵੇ, ਐਟ ਦ ਸੇਮ ਟਾਈਮ ਉਹ ਤੁਹਾਨੂੰ ਫਾਈਲ ਨਾ ਸਮਝੇ, ਇਨਸਾਨ ਸਮਝੇ। ਉਹ ਕਿਸੇ ਵੀ ਵਰਗ ਦਾ ਹੋ ਸਕਦਾ, ਕਿਸੇ ਵੀ ਧਰਮ ਦਾ ਹੋ ਸਕਦਾ, ਸ਼ਰਤ ਇਹ ਆ ਕਿ ਉਹ ਇਮਾਨਦਾਰੀ ਨਾਲ ਕੰਮ ਕਰਨਾ ਜਾਣਦਾ ਹੋਵੇ, ਤੁਹਾਨੂੰ ਇੱਜ਼ਤ ਮਾਣ ਦੇਣਾ ਜਾਣਦਾ ਹੋਵੇ, ਤੇ ਉਹ ਤੁਹਾਨੂੰ ਐਕਸਪਲੋਇਟ ਨਾ ਕਰੇ। ਦੈਟਸ ਇਟ। ਜੇ ਅਸੀਂ ਕਹਿੰਦੇ ਨਾ ਆਪਣੇ ਕੋਲ ਕੰਮ ਨਹੀਂ ਕਰਾਉਣਾ, ਤੇ ਫਿਰ ਆਪਣੇ ਕੋਲ ਕੰਮ ਨਹੀਂ ਕਰਾਉਣਾ, ਆਪਣੇ ਹੀ ਕੰਮ ਆਉਂਦੇ ਆ, ਗੈਰਾਂ ਨੇ ਕੰਮ ਨਹੀਂ ਆਉਣਾ। ਸੋ ਉਸ ਕੇਸ ਵਿੱਚ ਉਸ ਪਾਰਟੀ ਨੇ ਚਾਰ ਲਾਇਦਾ ਵਕੀਲ ਕੀਤੇ, 70-80 ਹਜ਼ਾਰ ਦਾ ਖਰਚਾ ਹੋਇਆ। ਪਿਛਲੇ ਸਾਲ ਜੋ ਸਾਡੀ ਫਰਮ ਇਸ ਹੋਂਦ ਚਾਹੁੰਦੀ ਆ ਉਹਦੇ ਨਾਲ ਜੁੜਦੀ ਆ, ਵੀ ਫਾਈਂਡ ਆਊਟ ਦੈਟ ਕਿ ਥਰਡ ਪਾਰਟੀ ਇੰਟਰਫੇਰੈਂਸ ਆ ਗ੍ਰੈਂਡ ਪੇਰੈਂਟਸ ਦੀ, ਜਿਹਦੇ ਵਿੱਚ ਗ੍ਰੈਂਡ ਪੇਰੈਂਟਸ ਚਾਹੁੰਦੇ ਸੀ ਕਿ ਸਾਨੂੰ ਬੱਚਿਆਂ ਦੀ ਕਸਟਡੀ ਮਿਲ ਜੇ, ਜਿਹੜੀ ਪੋਸੀਬਲ ਨਹੀਂ ਹੈਗੀ, ਕਿਉਂਕਿ ਜਦੋਂ ਮਾਂ ਪਿਓ ਜਿਉਂਦੇ ਹੋਣ ਨਾ ਤੇ ਹੋਸ਼ ਆਵਾਜ਼ 'ਚ ਹੋਣ, ਉਹ ਨਹੀਂ ਹੋ ਸਕਦਾ। ਜਿੱਥੇ ਮਾਂ ਪਿਓ ਨਾ ਹੋਣ ਜਾਂ ਮੈਂਟਲ ਕੈਪੈਸਿਟੀ ਨਾ ਹੋਵੇ ਜਾਂ ਕੋਈ ਇਸ਼ੂ ਹੋਵੇ, ਜੇਲ੍ਹ 'ਚ ਹੋਣ, ਕਸਟਡੀ 'ਚ ਹੋਣ ਕਿਸੇ ਜੇਲ੍ਹ ਵਗੈਰਾ ਦੀ ਰਾਈਟ, ਉੱਥੇ ਅਰਜੀ ਪਾਈ ਜਾ ਸਕਦੀ ਹੈ। ਉਹ ਚੀਜ਼ ਨਾਲ ਉਹਨਾਂ ਦਾ ਕੇਸ ਨਹੀਂ ਅੱਗੇ ਵਧ ਸਕਿਆ। ਸੋ ਜਦੋਂ ਅਸੀਂ ਪੇਸ਼ ਹੋਏ, ਅਸੀਂ ਜੱਜ ਨੂੰ ਆਪਣਾ ਮਾਨਸਿਕਤਾ ਦੱਸੀ, ਅਸੀਂ ਕਲਾਇੰਟ ਨੂੰ ਸਮਝਾਇਆ ਕਿ ਇਹ ਚੀਜ਼ਾਂ ਨਹੀਂ ਹੋ ਸਕਦੀਆਂ, ਤੇ ਉਹ ਸਮਝ ਗਿਆ ਗੱਲ ਨੂੰ। ਕਿ ਅਸੀਂ ਕਿਹਾ ਦੇਖੋ, ਸਾਨੂੰ ਤੁਸੀਂ ਪੈਸੇ ਨਾ ਵੀ ਦਿਓ, ਪਰ ਆਪਣਾ ਘਰ ਨਾ ਬਰਬਾਦ ਕਰੋ, ਕਿਉਂਕਿ ਬੱਚੇ ਅਫੈਕਟ ਹੋ ਰਹੇ ਆ, ਬੱਚਿਆਂ ਦੀ ਸਾਈਕੋਲੋਜੀਕਲ ਮਾਨਸਿਕਤਾ ਅਫੈਕਟ ਹੋ ਰਹੀ ਹੈ। ਉਹਨੇ ਗੱਲ ਸਮਝੀ। ਸੋ ਅਸੀਂ ਇਸ ਚੀਜ਼ ਨੂੰ 4 ਸਾਲ ਦਾ ਕੇਸ ਅੜਕਿਆ ਹੋਇਆ, ਪੈਸੇ ਮਾੜਾ-ਮੋਟਾ ਲੱਗ ਰਿਹਾ, ਅਸੀਂ ਮੀਡੀਏਸ਼ਨ ਕਰਕੇ ਉਹਨਾਂ ਦਾ ਮਸਲਾ ਹੱਲ ਕਰ ਦਿੱਤਾ। ਤੇ ਉਹਨਾਂ ਨੇ ਜਦੋਂ ਗੱਲਾਂ ਕੀਤੀਆਂ ਤੇ ਉਹਨਾਂ ਨੇ ਆਪ ਅਹਿਸਾਸ ਕੀਤਾ, ਦੋਵੇਂ ਪਾਰਟੀਆਂ ਨੇ, ਗੱਲ ਤੇ ਵਿਚਲੀ ਕੋਈ ਵੀ ਨਹੀਂ ਸੀਗੀ ਜੀ। ਦਾਦਾ ਦਾਦੀ ਜਿਹੜਾ ਸੀ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸੀ, ਆਪਣੇ ਪੋਤਰੇ ਪੋਤਰੀਆਂ ਨੂੰ ਰਾਈਟ। ਉਹਨਾਂ ਨੇ ਅਹਿਸਾਸ ਕੀਤਾ ਵੀ ਇਹ ਗੱਲ ਸਹੀ ਆ। ਹੁਣ ਦੇਖੋ, ਉਹ ਪਰਿਵਾਰ ਜਿਹੜਾ ਆ, ਉਹਨਾਂ ਨੂੰ ਅਸੀਂ ਰਿਸਪੌਂਸਿਬਿਲਿਟੀਜ਼ ਦੱਸਦੀਆਂ। ਦੇਖੋ, ਰਾਈਟਸ ਤੁਹਾਨੂੰ ਹਰ ਕੋਈ ਦੱਸੂਗਾ ਜੀ,
ਪਰ ਜਿਹੜਾ ਤੁਹਾਨੂੰ ਰਿਸਪੌਂਸਿਬਿਲਿਟੀਜ਼ ਦੱਸਦਾ ਨਾ, ਅਸਲ 'ਚ ਹੱਲ ਤੁਹਾਡਾ ਉਹ ਕੱਢਦਾ। ਅਸੀਂ ਉਹਨੂੰ ਰਿਸਪੌਂਸਿਬਿਲਿਟੀਜ਼ ਦੱਸੀਆਂ ਵੀ ਭਾਈ ਗ੍ਰੈਂਡ ਪੇਰੈਂਟਸ ਦੀ ਰਿਸਪੌਂਸਿਬਿਲਿਟੀ ਆ, ਮਾਂ ਦੀ ਆ, ਪਿਓ ਦੀ ਆ, ਤੇ ਉਹਨਾਂ ਨੂੰ ਗੱਲ ਸਮਝ ਲੱਗੀ। ਤੇ ਸਾਡਾ ਕੋਰਟ ਨੇ ਵੀ ਧੰਨਵਾਦ ਕੀਤਾ ਵੀ ਇਹ ਇੰਨਾ ਲੰਮਾ ਅੜਿਆ ਹੋਇਆ ਕੇਸ ਜਿਹੜਾ ਆ ਉਹ ਹੱਲ ਹੋ ਗਿਆ। ਹੁਣ ਉਹ ਬੇਸਿਕਲੀ ਰੈਜ਼ੋਲੂਸ਼ਨ ਦੇ ਮੋੜ ਤੇ ਆ, ਤੇ ਦੋਵੇਂ ਪਰਿਵਾਰ ਜਿਹੜੇ ਆ ਖੁਸ਼ ਨੇ। ਇੱਦਾਂ ਦਾ ਇੱਕ ਕੇਸ ਸੀਗਾ ਜਿਹੜਾ ਲਹਿੰਦੇ ਪੰਜਾਬ ਤੋਂ ਸੀਗਾ, ਉਹ ਅਸੀਂ ਟਰਾਇਲ ਕੀਤਾ ਸੀਗਾ, ਜਿਹੜਾ ਕਿ ਇਸ ਟਾਈਮ ਓਨਟਾਰੀਓ 'ਚ ਵਨ ਆਫ ਦਾ ਲੌਂਗੈਸਟ ਟਰਾਇਲਸ, ਜਿਹੜੇ 15 ਦਿਨ ਦਾ ਫੈਮਿਲੀ ਟਰਾਇਲ ਸੀਗਾ, ਨੋਰਮਲੀ ਹੁੰਦਾ ਨਹੀਂ ਆ। ਉਹ ਵਿੱਚ ਵੀ ਸਾਡਾ ਕਾਫੀ ਵੱਡਾ ਰੋਲ ਸੀਗਾ। ਤੇ ਜਿੰਨੇ ਵੀ ਸਾਡੇ ਕੋਲ ਮੈਟਰ ਆਉਂਦੇ ਆ ਉਹ ਅਸੀਂ ਬੱਚਿਆਂ ਨੂੰ ਲੈ ਕੇ ਹੁੰਦੇ ਆ, ਜਿਹਦੇ ਵਿੱਚ ਅਸੀਂ ਬੱਚਿਆਂ ਦਾ ਬੈਸਟ ਇੰਟਰਸਟ ਦੇਖ ਕੇ, ਤੇ ਅਸੀਂ ਕਿਉਂਕਿ ਮੈਂ ਵੀ ਪੇਰੈਂਟ ਆ, ਮੈਨੂੰ ਪਤਾ ਆ ਵੀ ਇਹ ਇਸ਼ੂ ਜਿਹੜੇ ਆ ਬੜੇ ਸੀਰੀਅਸ ਆ, ਕੰਸਰਨ ਰੱਖਦੇ ਆ, ਤੇ ਅਸੀਂ ਉਹਨਾਂ ਨੂੰ ਪਹਿਲਾਂ ਹੀ ਦੱਸ ਦਿੰਦੇ ਆ। ਜਿਹੜਾ ਓਨਟਾਰੀਓ ਦੇ ਵਿੱਚ ਕਾਮਨ ਲਾਅ ਦੇ ਹਿਸਾਬ ਨਾਲ ਫੈਡਰਲੀ ਸੈਕਸ਼ਨ 9 ਆ, ਜਿਹੜਾ ਹਰ ਇੱਕ ਵਕੀਲ ਨੂੰ ਦੱਸਣਾ ਚਾਹੀਦਾ, ਪੈਣਾ ਆ ਕਿ ਤੁਹਾਡੇ ਕੋਲ ਫੈਮਿਲੀ ਮੀਡੀਏਸ਼ਨ ਇੱਕ ਜ਼ਰੀਆ ਆ। ਜਿਹੜੇ ਵਕੀਲ ਦੱਸਦੇ ਨਹੀਂ ਹੈਗੇ, ਉਹਨਾਂ ਦਾ ਡਿਊਟੀ ਆ। ਅਸੀਂ ਕਦੀ ਵੀ ਕਲਾਇੰਟ ਨੂੰ ਨਹੀਂ ਕਹਿੰਦੇ ਤੁਸੀਂ ਮੀਡੀਏਟ ਕਰ ਲਓ, ਸੌਰੀ ਤੁਸੀਂ ਲਿਟੀਗੇਸ਼ਨ ਕਰ ਲਓ। ਅਸੀਂ ਕਹਿੰਦੇ ਹਾਂ ਨੋ, ਤੁਸੀਂ ਆਊਟ ਆਫ ਕੋਰਟ ਇਹਦਾ ਫੈਸਲਾ ਕਰੋ, ਅਸੀਂ ਤੁਹਾਡੀ ਹੈਲਪ ਕਰਾਂਗੇ। ਜਿੱਥੇ ਤੁਸੀਂ ਹਜ਼ਾਰਾਂ ਡਾਲਰ ਲਾਉਣੇ ਆ, ਤੁਸੀਂ 3-4 ਹਜ਼ਾਰ ਡਾਲਰ ਲਾ ਕੇ ਮਸਲਾ ਹੱਲ ਕਰ ਸਕਦੇ ਜੇ। ਤੇ ਸੈਕਸ਼ਨ 9 ਜਿਹੜਾ ਡਿਵੋਰਸ ਐਕਟ ਦਾ ਉਹ ਦੱਸਦਾ ਆ। ਦੂਜੀ ਗੱਲ, ਫੈਮਿਲੀ ਮੀਡੀਏਸ਼ਨ ਵੀਰ ਜੀ ਜਿਹੜੀ ਹੁੰਦੀ ਆ ਨਾ, ਮੈਂ ਉਹ ਥੋੜਾ ਜਿਹਾ ਗੱਲ ਤੁਹਾਡੀ ਲੰਮੀ ਲੈ ਗਿਆ ਮੈਂ, ਕਿਉਂਕਿ ਤੁਸੀਂ ਕਿਹਾ ਸੀ ਵੀ ਕਿਹੜੇ ਕਿਹੜੇ ਮੈਟਰ ਅਸੀਂ ਕੀਤੇ ਆ ਜੀ। ਪਰ ਇਹ ਦੱਸਣਾ ਜ਼ਰੂਰੀ ਆ ਵੀ ਫੈਮਿਲੀ ਮੀਡੀਏਸ਼ਨ ਜਿਹੜੀ ਆ ਉਹ ਤੁਹਾਡਾ ਖਰਚਾ ਵੀ ਸਪਲਿਟ ਕਰ ਦਿੰਦੀ ਆ। ਫੋਰ ਐਗਜ਼ਾਮਪਲ, ਜੇ ਜਿਹੜਾ ਤੁਸੀਂ ਲਿਟੀਗੇਸ਼ਨ ਕਰਨੀ ਆ ਉਹ ਇੱਕ ਪਾਰਟੀ ਨੂੰ ਆਪਣੇ ਵਕੀਲ ਨੂੰ ਦੇਣਾ ਪੈਣਾ, ਦੋਵੇਂ ਪਾਰਟੀਆਂ ਲੜ ਰਹੀਆਂ। ਫੈਮਿਲੀ ਮੀਡੀਏਸ਼ਨ 'ਚ ਸਹਿਮਤੀ ਨਾਲ ਦੋਵੇਂ ਪਾਰਟੀਆਂ ਹਾਫ ਐਂਡ ਹਾਫ ਕਰਕੇ, ਜਿਹਦੇ ਵਿੱਚ ਮਰ ਕੇ ਮੇਰੇ ਹਿਸਾਬ ਨਾਲ ਅਪ ਟੂ ਲਾਈਕ $4,000 ਵੱਧ ਖਰਚਾ ਨਹੀਂ ਆਉਂਦਾ। ਸੋ 2-2 ਹਜ਼ਾਰ ਆਇਆ। ਜੇ ਤੁਹਾਡਾ ਇੰਨਾ ਸਸਤੀ ਤੁਹਾਡਾ ਸਾਰਾ ਸੋਲੂਸ਼ਨ ਹੋ ਸਕਦਾ, ਉਹਦੀ ਮੀਡੀਏਸ਼ਨ ਰਿਪੋਰਟ ਬਣਦੀ ਹੈ ਜਿਹੜੀ ਲੀਗਲ ਆ, ਠੀਕ ਆ। ਫਿਰ ਕਈ ਵਾਰ ਕੀ ਹੁੰਦਾ ਕਿ ਤੁਹਾਨੂੰ ਕੁਝ ਚੀਜ਼ਾਂ ਪਤਾ ਨਹੀਂ ਹੁੰਦਾ, ਫੈਮਿਲੀ ਮੀਡੀਏਸ਼ਨ ਥਰੂ ਤੁਹਾਨੂੰ ਚੀਜ਼ਾਂ ਪਤਾ ਲੱਗ ਜਾਂਦੀਆਂ ਤੇ ਤੁਹਾਡੇ ਰਿਸ਼ਤੇ ਹੋਰ ਗੂੜੇ ਹੋ ਜਾਂਦੇ ਆ। ਕਈ ਵਾਰ ਸਾਨੂੰ ਨੇ ਕਿਹਾ, ਅੱਛਾ ਸਾਨੂੰ ਇਹ ਗੱਲ ਦਾ ਪਤਾ ਹੀ ਨਹੀਂ ਸੀਗਾ, ਦੂਸਰੀ ਪਾਰਟੀ ਨੇ ਕਿਹਾ ਵੀ ਤੂੰ ਦੱਸਿਆ ਕਿਉਂ ਨਹੀਂ, ਰਾਈਟ, ਇਹ ਚੀਜ਼ ਹੋ ਰਹੀ ਹੈ, ਮੈਨੂੰ ਪਤਾ ਨਹੀਂ ਸੀ ਤੂੰ ਇੰਨਾ ਦੁਖੀ ਸੀਗਾ, ਤੂੰ ਇੰਨੀ ਦੁਖੀ ਸੀਗੀ, ਹੈ ਨਾ, ਕਿਉਂਕਿ ਉਹਨਾਂ ਨੇ ਕਦੇ ਵੀ ਖੁੱਲ੍ਹ ਕੇ ਗੱਲਬਾਤ ਨਹੀਂ ਕੀਤੀ। ਸੋ ਇਹੋ ਜਿਹੇ ਅਸੀਂ ਕਈ ਕੇਸਿਸ ਜਿਹੜੇ ਆ ਉਹ ਅਸੀਂ ਕੋਰਟ ਤੋਂ ਬਾਹਰ ਨਿਬੇੜੇ ਆ, ਜਿਹੜੇ ਹੁਣ ਬੜੇ ਆਪਣਾ ਖੁਸ਼ੀ ਨਾਲ ਆਪਣਾ ਵਸ ਰਹੇ ਨੇ ਜੀ। ਸੋ ਮੈਂ ਇੱਕ ਗੱਲ ਜਿਹੜੀ ਪੁੱਛਣੀ ਚਾਹ ਰਹੇ ਹੋ, ਉਸ ਤੋਂ ਪਹਿਲਾਂ ਆਪਾਂ ਮੈਸੇਜ ਥੋੜੇ ਜਿਹੇ ਪੜ੍ਹ ਲਈਏ। ਗੁਰਪ੍ਰੀਤ ਕੌਰ ਜੀ ਦਾ ਮੈਸੇਜ ਹੈ ਜੀ, ਖਾਲਿਸਤਾਨ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਬਿਲਕੁਲ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ। ਸਿੰਘ ਔਨ ਹਿਤ ਕੋਈ ਆਈਡੀ ਆ, ਮੈਨੂੰ ਸਮਝ ਨਹੀਂ ਇਹ। ਚਲੋ, ਸੈਂਡਿੰਗ ਲਵਲੀ ਗ੍ਰੀਟਿੰਗਸ ਫਰੋਮ ਜਰਮਨੀ ਜੀ, ਧੰਨਵਾਦ ਜੀ। ਤੇ ਅੱਗੇ ਖੁਸ਼ਪ੍ਰੀਤ ਕੌਰ ਭਿੰਡਰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਨੂੰ ਵੀ। ਸੋ ਸਰਦਾਰ ਪ੍ਰਭ ਸਿੰਘ ਜੀ, ਗੱਲ ਨੂੰ ਆਪਾਂ ਅੱਗੇ ਵਧਾਉਂਦੇ ਆ। ਮੈਂ ਥੋੜ੍ਹੀਆਂ ਐਗਜ਼ਾਮਪਲ ਚਾਹੁੰਦਾ ਵੀ ਕਿਸ ਤਰ੍ਹਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਸਾਡੇ ਪਰਿਵਾਰ ਜਿਹੜੇ ਸਾਨੂੰ ਸੁਣ ਰਹੇ ਆ, ਜਿਹੜੇ ਕਿਸੇ ਡਿਸਪਿਊਟ ਦੇ ਵਿੱਚ ਨੇ ਜਾਂ ਡਿਸਪਿਊਟ ਵੱਲ ਵੱਧ ਰਹੇ ਆ, ਥੋੜ੍ਹੀਆਂ ਛੋਟੀਆਂ ਗੱਲਾਂ ਹੁੰਦੀਆਂ ਫੈਮਿਲੀ ਦੇ ਵਿੱਚ, ਹਨਾ। ਕੋਈ ਭਾਂਡਾ ਇੱਥੋਂ ਪਿਆ, ਇੱਥੇ ਨਹੀਂ ਰੱਖਿਆ, ਜਾਂ ਉੱਥੇ ਨਹੀਂ ਰੱਖਿਆ, ਜਾਂ ਆਹ ਕੱਪੜੇ ਇੱਥੇ ਪਏ ਆ, ਜਾਂ ਮੇਰੀ ਸ਼ਰਟ ਪ੍ਰੈਸ ਨਹੀਂ ਕੀਤੀ, ਜਾਂ ਤੂੰ ਮੇਰੇ ਸੂਟ ਤੇ ਬਹਿ ਗਿਆ ਪ੍ਰੈਸ ਕਰਕੇ ਰੱਖਿਆ ਸੀ। ਨਿੱਕੀਆਂ ਗੱਲਾਂ ਕਈ ਵਾਰੀ ਤੁਹਾਨੂੰ ਵੱਡੇ ਫੈਸਲਿਆਂ ਵੱਲ ਧੱਕ ਦਿੰਦੀਆਂ, ਜਿਹੜੇ ਤੁਸੀਂ ਲੈਣੇ ਨਹੀਂ ਚਾਹੁੰਦੇ ਹੁੰਦੇ, ਪਰ ਸਰਕਮਸਟੈਂਸਿਸ ਇਦਾਂ ਦੇ ਬਣ ਜਾਂਦੇ ਆ ਵੀ ਤੁਹਾਨੂੰ ਲੈਣੇ ਪੈਂਦੇ ਆ। ਸੋ ਕਿਹੜੀਆਂ ਗੱਲਾਂ ਪਰਿਵਾਰਕ ਜੀਵਨ ਦੇ ਵਿੱਚ, ਗੁਰਮਤ ਦੀ ਰੋਸ਼ਨੀ ਦੇ ਵਿੱਚ ਵੀ ਅਸੀਂ ਇੱਕ ਦੂਜੇ ਦੀ ਰਿਸਪੈਕਟ ਕਰਦੇ ਹੋਇਆ, ਕਿਹੜੀਆਂ ਗੱਲਾਂ ਦਾ ਖਿਆਲ ਰੱਖੀਏ ਕਿ ਅਸੀਂ ਜਿਹੜੇ 80-90% ਇਸ਼ੂ ਇਦਾਂ ਦੇ ਹੁੰਦੇ ਆ, ਮੇਰਾ ਖਿਆਲ ਆ, ਜੇ ਸਿਰਫ ਤੁਸੀਂ ਜੇ ਸਮਝ ਜਾਓ ਵੀ ਅਗਲਾ ਕਹਿਣਾ ਕੀ ਚਾਹ ਰਿਹਾ, ਉਹਦੇ 'ਚ ਹੀ ਸੋਲਵ ਹੋ ਜਾਂਦੇ ਆ। ਥੋੜਾ ਜਿਹਾ ਇਹਦੇ ਤੇ ਕਰਿਓ। ਹਾਂਜੀ ਜ਼ਰੂਰ ਵੀਰ ਜੀ। ਜਦੋਂ ਮੈਂ ਪਹਿਲਾਂ ਗੱਲ ਕੀਤੀ ਜਿਹੜੀ ਓਪਨ ਕਮਿਊਨੀਕੇਸ਼ਨ ਤੇ ਗੱਲ ਕੀਤੀ ਸੀ, ਰਾਈਟ, ਹੁਣ ਉਹ ਸਾਰਿਆਂ ਨੂੰ ਪਤਾ ਆ ਕਿ ਆਪਾਂ ਹੁਣ ਕਿਸ ਤਰੀਕੇ ਨਾਲ ਗੱਲਬਾਤ ਕਰਨੀ ਆ, ਸ਼ੁਰੂ ਕਰਨੀ ਆ। ਜਦੋਂ ਅਸੀਂ ਕੋਈ ਵੀ ਗੱਲ ਇਸ਼ੂ ਨੂੰ ਲੈ ਕੇ ਕਰਦੇ ਆ ਨਾ, ਤੇ ਫੋਰ ਐਗਜ਼ਾਮਪਲ ਜੇ ਆਪਾਂ ਪੰਜਾਬੀ ਕਹਿੰਦੇ ਆਪਣੇ ਰੋਣੇ, ਹੁਣ ਮੈਂ ਸਪੋਜ਼ ਕਰ ਮੈਨੂੰ ਲੱਗਿਆ ਕਿ ਮੇਰੀ ਵਾਈਫ ਜਾਂ ਮੇਰਾ ਹਸਬੈਂਡ ਜਿਹੜਾ ਆ ਉਹ ਕੋਈ ਇਸ਼ੂ ਹੈਗਾ ਆ ਜਿਹੜਾ ਆਪਾਂ ਨੂੰ ਫੀਲ ਹੋ ਰਿਹਾ,
ਅਸੀਂ ਜਾ ਕੇ ਆਪਣੇ ਰੋਣ ਲੱਗ ਜਾਂਦੇ। ਫੋਰ ਐਗਜ਼ਾਮਪਲ ਆਪਾਂ ਕਹਿੰਦੇ ਵੀ ਤੂੰ ਇਹ ਨਹੀਂ ਕਰਦਾ, ਤੂੰ ਨਹੀਂ ਕਰਦਾ, ਮੈਂ ਮੈਂ ਵਿਆਹ ਕਰਾ ਕੇ ਬੰਦਾ ਕਹਿੰਦਾ ਫਸ ਗਿਆ, ਉਹ ਕਹਿੰਦੀ ਮੈਂ ਫਸ ਗਈ, ਰਾਈਟ, ਦਿਸ ਜੀ ਦੈਟ। ਜਦੋਂ ਅਸੀਂ ਸੋਲੂਸ਼ਨ ਨੂੰ ਛੱਡ ਕੇ ਤੇ ਇਸ਼ੂਜ਼ ਦੇ ਸਿਰ ਫੜ ਲਿਆ, ਹੁਣ ਲੋਕਾਂ ਨੂੰ ਲੱਗਦਾ ਕਿ ਇਸ਼ੂਜ਼ ਤੇ ਗੱਲ ਹੋਣੀ ਚਾਹੀਦੀ ਆ। ਆਈ ਸੈਡ ਨੋ, ਗੁਰਬਾਣੀ ਕਹਿੰਦੀ ਸੋਲੂਸ਼ਨ ਤੇ ਗੱਲ ਹੋਣੀ ਚਾਹੀਦੀ ਆ। ਯਕੀਨ ਕਰੋ ਵੀਰ ਜੀ, ਕੋਰਟਸ ਵਿੱਚ ਨਾ ਜਦੋਂ ਫੈਮਿਲੀ ਜਾਂਦੀਆਂ ਨਾ, ਕੋਰਟਸ ਖੁਦ ਕਹਿੰਦੇ ਆ ਵੀ ਤੁਸੀਂ ਗੱਲਬਾਤ ਕੀਤੀ ਆ। ਬਹੁਤੇ ਨੂੰ ਇਹ ਗੱਲ ਦਾ ਨਹੀਂ ਪਤਾ ਹੋਣਾ, ਜਿਹੜਾ 1 ਸਾਲ ਦਾ ਡਿਵੋਰਸ ਦਾ ਟਾਈਮ ਦਿੰਦੇ ਨਾ, ਵੀ 1 ਸਾਲ ਸੈਪਰੇਸ਼ਨ ਹੋਣ ਤੋਂ ਬਾਅਦ ਡਿਵੋਰਸ ਹੋਣਾ, ਉਹਦਾ ਮਤਲਬ ਇਹ ਆ ਕਿ ਕੋਰਟ ਵੀ ਤੁਹਾਨੂੰ ਟਾਈਮ ਦੇ ਰਿਹਾ 1 ਸਾਲ ਦਾ, ਵੀ ਭਾਈ 1 ਸਾਲ ਦੇ ਵਿੱਚ ਜੇ ਤੁਹਾਡਾ ਸਹਿਮਤੀ ਹੁੰਦੀ ਆ ਨਿਬੇੜ ਲਓ। 1 ਸਾਲ ਬਹੁਤ ਟਾਈਮ ਹੁੰਦਾ। ਓਕੇ, ਸੋ ਸਭ ਤੋਂ ਵੱਡਾ ਜਿਹੜਾ ਮੈਂ ਆਪਣੀ ਸੰਗਤ ਨੂੰ ਦੱਸਣਾ ਚਾਹੁੰਦਾ ਹੈ ਕਿ ਅਸੰਪਸ਼ਨਸ, ਦੁਬਦਾ, ਇਹ ਗੱਲ ਵੀ ਸਾਨੂੰ ਜਿਹੜਾ ਗੁਰੂ ਅਮਰਦਾਸ ਦਾ ਸ਼ਬਦ ਹੈ ਨਾ, ਹੋ ਕਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਈ। ਅਸੰਪਸ਼ਨ, ਅਸੀਂ ਅਸੂਮ ਕਰਦੇ ਹਾਂ, ਅਸੀਂ ਅਸੂਮ ਕਰਦੇ ਹਾਂ, ਮੈਨੂੰ ਲੱਗਦਾ ਹੈ ਕਿ ਇਸ ਨੇ ਮੈਨੂੰ ਇਸ ਸੰਦਰਭ 'ਚ ਗੱਲ ਕੀਤੀ ਹੋਣੀ ਆ, ਰਾਈਟ। ਜੀ ਇਹ ਅਸੰਪਸ਼ਨ ਹੈ ਨਾ, ਕੋਈ ਸਾਨੂੰ ਪਤਾ ਨਹੀਂ ਹੈ, ਗੱਲ ਇਹੋ ਹੀ ਹੈ, ਗੱਲ ਕੋਈ ਹੋਰ ਹੋ ਸਕਦੀ ਹੈ। ਅਸੀਂ ਉਹ ਅਸੰਪਸ਼ਨ ਨੂੰ ਵਿਦਆਊਟ ਕਲੈਰੀਫਿਕੇਸ਼ਨ ਵੱਡਾ ਬਣਾ ਲੈਂਦੇ ਹਾਂ। ਫਿਰ ਅਸੀਂ ਕੀ ਕਰਦੇ ਹਾਂ, ਰੈਦਰ ਦੈਨ ਅਸੀਂ ਆਪਣੇ ਪਾਰਟਨਰ ਨਾਲ ਗੱਲ ਕਰਨ ਤੋਂ ਅਸੀਂ ਭੈਣ ਭਰਾ ਮਾਂ ਪਿਓ ਨਾਲ ਗੱਲ ਪਹਿਲਾਂ ਕਰਦੇ ਹਾਂ। ਗਲਤ ਹੈ ਨਾ। ਕਮਿਟਮੈਂਟ ਕਿਹਦੀ ਸੀਗੀ? ਪਹਿਲਾਂ ਆਪਾਂ ਗੱਲ ਕੀਤੀ ਨਾ, ਕਮਿਟਮੈਂਟ ਕਿਹਦੀ ਸੀ? 2 ਸੋਲਸ ਦੀ, 2 ਆਤਮਾਵਾਂ ਦੀ, ਪਰਮਾਤਮਾ ਨਾਲ। ਮਾਂ ਪਿਓ ਦੇ ਨਾਲ ਕਮਿਟਮੈਂਟ ਸਾਡੀ ਹੈਗੀ ਆ, ਪਰ ਇਹ ਸਮਝੋ ਹਰ ਇੱਕ ਦਾ ਇੱਕ ਰੋਲ ਆ ਇਸ ਘਰ ਦੇ ਵਿੱਚ। ਮਾਤਾ ਪਿਤਾ ਦਾ ਰੋਲ ਆ, ਭੈਣ ਭਰਾਵਾਂ ਦਾ ਰੋਲ ਆ, ਪਤੀ ਪਤਨੀ ਦਾ ਰੋਲ ਆ, ਬੱਚਿਆਂ ਦਾ ਰੋਲ ਆ। ਅਸੀਂ ਉਹ ਰੋਲ ਹੀ ਨਹੀਂ ਸਮਝੇ। ਅਸੀਂ ਸਾਰਿਆਂ ਨੂੰ ਇੱਕੋ ਰੱਸੇ ਨਗਾਤਾ। ਜਿੱਥੇ ਤੇ ਪਤੀ ਪਤਨੀ ਨੇ ਇੱਕ ਕਮਿਟਮੈਂਟ ਵਿੱਚ ਵਿਚਰਨਾ ਸੀਗਾ, ਅਸੀਂ ਉੱਥੇ ਆਪ ਮਾਂ ਪਿਓ ਨੇ ਕੁਛ ਨਹੀਂ ਕੀਤਾ, ਆਪ ਉਹਨਾਂ ਨੂੰ ਨਾਲ ਅਨਇੰਟੈਂਸ਼ਨਲੀ ਤੇ ਆਪ ਇਨਵੋਲਵ ਕਰਕੇ ਉਹ ਵਿਚਾਰਾ ਉਹਨਾਂ ਨੂੰ ਵੀ ਬੁਰੇ ਬਣਾਤਾ। ਉਹਦਾ ਕੋਈ ਰੋਲ ਨਹੀਂ ਹੈਗਾ ਇਹ 'ਚ, ਰਾਈਟ। ਅਸੀਂ ਕਹਿੰਦੇ ਆ ਵੀ ਸਾਡੇ ਮਸਲੇ ਕੋਈ ਹੱਲ ਕਰੇ, ਐਬਸੋਲੂਟਲੀ ਨਾ। ਗੁਰਬਾਣੀ ਕਹਿੰਦੀ ਹੈ ਆਪਣੇ ਮਸਲੇ ਆਪ ਹੱਲ ਕਰੋ, ਆਪਣੇ ਹੱਥੀਂ, ਆਪਣੇ ਆਪਣਾ ਜਿਹੜਾ ਸਵਾਰੀ ਹੈ। ਗੁਰਬਾਣੀ ਇਹ ਗੱਲ ਕਹਿ ਰਹੀ ਹੈ। ਗੁਰਬਾਣੀ ਬੜਾ ਕਹਿ ਰਹੀ ਹੈ ਕਿ ਤੁਸੀਂ ਥਰਡ ਪਾਰਟੀ ਪਾ ਕੇ ਤੇ ਫੈਸਲਾ ਕਰਾਓ, ਕਚਹਿਰੀ ਪਾ ਕੇ ਫੈਸਲਾ ਕਰਾਓ। ਨੋ, ਗੁਰਬਾਣੀ ਕਹਿੰਦੀ ਆਪਣੇ ਹੱਥੀਂ ਆਪਣਾ ਆਪੇ ਹੀ ਕਾਰ ਸਵਾਰੀ ਹੈ ਭਾਈ, ਆਪ। ਸੋ ਆਪ ਕੌਣ ਹੈ? 2 ਪਾਰਟੀਜ਼ ਵੀ ਹੋ ਸਕਦੀਆਂ, ਰਾਈਟ। ਸੋ ਅਸੰਪਸ਼ਨ, ਸੰਗਤ ਨੂੰ ਇਹ ਸਮਝਣਾ ਚਾਹੀਦਾ, ਡੂ ਨਾਟ ਹੈਵ ਅਸੰਪਸ਼ਨਸ, ਓਕੇ। ਦੂਜੀ ਗੱਲ, ਮਿਸਕਮਿਊਨੀਕੇਸ਼ਨ ਸਭ ਤੋਂ ਵੱਡੀ ਗੱਲ ਆ। ਤੁਸੀਂ ਦੇਖਿਓ ਕਿ ਸਾਡੀ ਕਮਿਊਨਿਟੀ ਮਿਸਕਮਿਊਨੀਕੇਸ਼ਨ ਬਹੁਤ ਜ਼ਿਆਦਾ ਆ। ਇਹ ਮਿਸਕਮਿਊਨੀਕੇਸ਼ਨ ਜਿਹੜਾ ਆ, ਇਹ ਵੱਧਦੀ ਇਹ ਬਹੁਤ ਲੰਮਾ ਅਰਸਾ ਲੈ ਜਾਂਦੀ ਹੈ। ਜਿੱਥੇ ਰਿਸ਼ਤੇ ਵਿੱਚ ਤਣਾਅ ਜ਼ਿਆਦਾ ਲੰਬੇ ਹੋ ਜਾਣ, ਉਹਦੇ ਵਿੱਚ ਹੱਲ ਵੀ ਫਿਰ ਤੁਹਾਨੂੰ ਵੱਧ ਟਾਈਮ ਲੱਗਦਾ ਕਰਨ 'ਚ, ਜਿਹਨੂੰ ਗੈਪ ਕਹਿ ਦਿੰਦੇ ਆ, ਰਾਈਟ। ਉਹ ਚੀਜ਼ ਸਾਨੂੰ ਸਮਝਣੀ ਪੈਣੀ ਆ। ਬਾਡੀ ਲੈਂਗੁਏਜ ਸਮਝੋ। ਜਦੋਂ ਆਪਾਂ ਇੱਕ ਦੂਜੇ ਦੀ ਬਾਡੀ ਲੈਂਗੁਏਜ ਨਹੀਂ ਸਮਝ, ਅਸੀਂ ਕਹਿੰਦੇ ਅਸੀਂ ਵਿਆਹ ਜੋੜਾ ਆ ਜੀ। ਸੋ ਜਦੋਂ ਤੁਸੀਂ ਕਿਸੇ ਇੰਪਲੋਇਰ ਨਾਲ ਕੰਮ ਕਰ ਰਹੇ ਹੋ, ਫੋਰ ਐਗਜ਼ਾਮਪਲ ਤੁਸੀਂ ਕਿਸੇ ਨੌਕਰੀ ਕਰਦੇ ਹੋ, ਮੇਰਾ ਇੱਕ ਸਵਾਲ ਹੈ ਸਾਰਿਆਂ ਨੂੰ ਕਿ ਤੁਹਾਡੀ ਕਮਿਟਮੈਂਟ, ਸਪੋਜ਼ ਕਰੋ ਤੁਸੀਂ ਡੈਮਲਰ ਕ੍ਰਾਈਸਲਰ ਨਾਲ ਨੌਕਰੀ ਕਰਦੇ ਹੋ, ਕਿ ਤੁਹਾਡੀ ਕਮਿਟਮੈਂਟ ਜਿਹੜੀ ਆ ਉਹ ਜੈਗੁਆਰ ਦੇ ਨਾਲ ਆ, ਕਿ ਤੁਹਾਡੀ ਕਮਿਟਮੈਂਟ ਜਿਹੜੀ ਆ ਕੀਆ ਦੇ ਨਾਲ ਆ? ਤੁਹਾਡੀ ਕਮਿਟਮੈਂਟ ਤਾਂ ਡੈਮਲਰ ਕ੍ਰਾਈਸਲਰ ਦੇ ਨਾਲ ਹੀ ਆ ਨਾ ਜੀ। ਸਵਾਲ ਹੈ ਇੱਕ ਸੰਗਤ ਵਾਸਤੇ। ਜੇ ਪਤੀ ਪਤਨੀ ਦੀ ਕਮਿਟਮੈਂਟ ਇੱਕ ਦੂਜੇ ਨਾਲ ਹੈ, ਤੇ ਅਸੀਂ ਫਿਰ ਹੋਰਾਂ ਨੂੰ ਵਿੱਚ ਕਿਉਂ ਇਨਵੋਲਵ ਕਰ ਰਹੇ ਹਾਂ? ਕਰੋ ਗੁਰਮਤਿ ਦੇ ਆਧਾਰ ਤੇ, ਗੁਰਸਿੱਖਾਂ ਨੂੰ ਇਨਵੋਲਵ ਕਰੋ, ਗੁਰਬਾਣੀ ਨੂੰ ਇਨਵੋਲਵ ਕਰੋ। ਪਰ ਜਦੋਂ ਤੁਸੀਂ ਹਿਊਮਨ ਬਾਡੀ ਨੂੰ ਇਨਵੋਲਵ ਕਰਦੇ ਹੋ, ਜਿਹੜਾ ਇੰਟੈਂਸ਼ਨ ਤੁਹਾਡੇ ਮਸਲੇ ਸੁਲਝਾਉਣਾ ਨਹੀਂ ਹੁੰਦੀ, ਜਸਟ ਬਿਕਾਜ਼ ਯੂ ਫੀਲ ਕਿ ਮੈਂ ਆਪਣਾ ਦੁੱਖ ਸੁਣਾ ਦਿਆਂ, ਤੇ ਦੁੱਖ ਸੁਣਾਉਣਾ ਉਹਨੂੰ ਆ ਜਿੰਨੇ ਉਹਦਾ ਸੋਲੂਸ਼ਨ ਕੱਢਣਾ ਆ, ਤੁਹਾਨੂੰ ਵਸਾ ਕੇ, ਤੋੜ ਕੇ ਨਹੀਂ। ਤੋੜਨ ਵਾਲਾ ਕਦੀ ਵੀ ਜਿਹੜਾ ਆ ਉਹ ਰੈਜ਼ੋਲੂਟਰ ਨਹੀਂ ਹੁੰਦਾ। ਤੇ ਮੈਂ ਇਹ ਗੱਲ ਤੁਹਾਡੇ ਸਾਹਮਣੇ, ਤੁਹਾਡੇ ਮੰਚ ਤੋਂ ਵੀ ਕਰਦਾ, ਮੈਂ ਇਨ ਪਰਸਨ ਵੀ ਕਰਦਾ ਹਾਂ, ਵੀ ਜਿਸ ਮੀਟਿੰਗਸ ਨਾਲ, ਪੰਚਾਇਤ ਨਾਲ, ਰਿਸ਼ਤੇਦਾਰ ਇੰਟਰਫੇਰੈਂਸ ਨਾਲ ਤੁਹਾਡਾ ਡਿਵੋਰਸ ਹੋ ਗਿਆ, ਇਹਦੇ ਵਿੱਚ ਤੁਸੀਂ ਫਾਲਟ ਨਹੀਂ ਹੋ, ਉਹ ਪਾਰਟੀਜ਼ ਫਾਲਟ 'ਚ ਆ ਗਈਆਂ। ਇਹ ਜਿਹੜੇ ਥਰਡ ਪਾਰਟੀਜ਼ ਨੂੰ ਮੈਂ ਗੱਲ ਕਹਿਣਾ ਚਾਹੁੰਦਾ ਵੀ ਬੇਨਤੀ ਆ, ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਸਮਝੇ ਤੁਸੀਂ ਕਿਸੇ ਦਾ ਫੈਸਲਾ ਕਰਾਉਣਾ, ਤੇ ਜੇ ਤੁਸੀਂ ਨਹੀਂ ਕਰਾ ਸਕਦੇ, ਤੁਹਾਡੇ ਜੋ ਕੰਫੀਡੈਂਸ ਨਹੀਂ ਹੈਗਾ, ਤੁਸੀਂ ਉਹਨਾਂ ਨੂੰ ਇਹ ਕਹਿ ਸਕਦੇ ਵੀ ਸਾਡੇ ਕੋਲ ਤੁਸੀਂ ਪ੍ਰੋਫੈਸ਼ਨਲ ਦੀ ਜਿਹੜੀ ਸਲਾਹ ਲਓ, ਰਾਈਟ। ਤੇ ਉਹ ਗੱਲਾਂ ਜਿਹੜੀਆਂ ਕੌਨਫੀਡੈਂਸ਼ੀਅਲ ਰੱਖੀਆਂ ਜਾਂਦੀਆਂ, ਰਾਈਟ। ਤੇ ਸਭ ਤੋਂ ਵੱਡੀ ਗੱਲ ਕਿ ਨੋ
your responsibility. Okay, ਸਾਨੂੰ ਇਹ ਭਰਮ ਦੂਰ ਕਰ ਦੇਣਾ ਚਾਹੀਦਾ ਆ ਕਿ ਔਰਤ ਜਿਹੜੀ ਆ ਮਰਦ ਨੂੰ ਨੀਵੀਂ ਆ ਤੇ ਮਰਦ ਔਰਤ ਨੂੰ ਵੱਡਾ ਆ, ਜਾਂ ਫੈਮਿਨਿਜ਼ਮ ਜਿਹੜੀਆਂ ਸਾਡੇ ਅੱਜ ਕੱਲ੍ਹ ਭੈਣਾਂ ਜਿਹੜੀਆਂ ਫੈਮਿਨਿਜ਼ਮ ਨੂੰ ਫੋਲੋ ਕਰਦੀਆਂ ਵੀ equal rights. Yes, you have equal rights, but in what sense? ਦਸਤਾਰ ਬੰਨ੍ਹਣ 'ਚ, ਗੁਰਮਤ 'ਚ, ਭਗਤੀ 'ਚ, ਸ਼ਕਤੀ 'ਚ, ਰਾਈਟ, cognitive thinking 'ਚ, constructive dialogue 'ਚ, ਨੌਕਰੀ ਕਰਨ 'ਚ, ਬੱਚਿਆਂ ਨੂੰ ਪਾਲਣ 'ਚ, everyone is equal. ਪਰ ਜੇ ਤੁਸੀਂ ਕਹੋ ਵੀ equal rights ਇਹ ਆ ਵੀ ਮੈਂ ਤੈਨੂੰ ਵੀ ਕੋਰਟ 'ਚ ਲੈ ਕੇ ਜਾ ਸਕਦੀ ਹਾਂ, ਮੈਂ ਤੈਨੂੰ ਵੀ ਬਰਬਾਦ ਕਰ ਸਕਦੀ ਹਾਂ, ਜਾਂ ਮੇਰੀਆਂ ਭੈਣਾਂ ਜਿਹੜੀਆਂ ਉਹ ਬੜੀਆਂ ਤਾਕਤਵਰ ਨੇ, ਗੁਰੂ ਸਾਹਿਬ ਨੇ ਵੀ ਔਰਤ ਨੂੰ ਬਹੁਤ ਰਾਈਟਸ ਦਿੱਤੇ ਆ। ਸਮਝੋ ਗੱਲ ਨੂੰ, ਜਿਹੜਾ ਮੈਂ ਸ਼ਬਦ ਪੜਿਆ ਨਾ ਵੀ ਇਸ ਜੱਗ ਮੇਂ ਪੁਰਖ ਏਕ ਹੈ, ਉਹ ਭੈਣਾਂ ਵਾਸਤੇ ਉਚਾਰਿਆ ਗਿਆ ਸੀਗਾ ਕਿ ਭੈਣੋ ਭੁਲੇਖਾ ਕੱਢ ਦਿਓ ਵੀ ਔਰਤ ਮਰਦ ਤੁਹਾਨੂੰ ਲੀਡ ਕਰਦਾ, ਮਰਦ ਤੁਹਾਨੂੰ ਲੀਡ ਨਹੀਂ ਕਰਦਾ, ਅਕਾਲ ਪੁਰਖ ਵਾਹਿਗੁਰੂ ਲੀਡ ਕਰਦਾ ਤੁਹਾਨੂੰ ਵੀ ਤੇ ਮਰਦ ਨੂੰ ਵੀ। ਤੇ ਗੁਰੂ ਸਾਹਿਬ ਦੇ ਔਰਤ ਦੇ ਹੱਕ 'ਚ ਖਲੋਤੇ, ਪਰ ਅੱਜ ਔਰਤ ਆਪਣੇ ਹੱਕ 'ਚ ਨਹੀਂ ਖਲੋ ਰਹੀ, ਸਗੋਂ ਉਹ ਫੈਮਿਨਿਜ਼ਮ ਨੂੰ ਮੋਢਾ ਬਣਾ ਕੇ ਤੇ ਇਹ ਚੀਜ਼ ਕਹਿੰਦੀ ਆ, ਰਾਈਟ। ਸੋ ਇਹ ਚੀਜ਼ ਸਮਝਣ ਦੀ ਲੋੜ ਹੈ। ਨੋ ਯੋਰ ਰਿਸਪੌਂਸਿਬਿਲਿਟੀ ਐਜ਼ ਅ ਪਾਰਟਨਰ ਜੀ, ਰਾਈਟ। ਜੇ ਤੁਸੀਂ ਆਪਣੇ ਇੱਕ ਦੂਜੇ ਜ਼ਿੰਮੇਵਾਰੀ ਸਮਝ ਲਈ, ਇੱਕ ਦੂਜੇ ਸਮਝ ਲਿਆ, ਮੈਂ ਕਈ ਵਾਰ ਕਹਿਣਾ ਹੁੰਦਾ ਕਿ ਜੇ ਤੁਹਾਨੂੰ ਕੁਛ ਵੀ ਨਾ ਆਉਂਦਾ, ਜੇ ਰੋਟੀ ਨਹੀਂ ਵੀ ਬਣਾਉਣੀ ਆਉਂਦੀ ਬੰਦਿਆਂ ਨੂੰ, ਇਟਸ ਓਕੇ, ਗੋ ਹੈਲਪ ਯੂਰ ਵਾਈਫ ਆਊਟ, ਉੱਥੇ ਜਾਓ, ਭਾਵੇਂ ਰੋਟੀ ਸੜ ਵੀ ਜਾਵੇ, ਕੋਈ ਚੱਕਰ ਨਹੀਂ ਹੈਗਾ। ਪਰ ਇਹ ਇੱਕ ਇਨੀਸ਼ੀਏਟਿਵ ਹੁੰਦਾ ਵੀਰ ਜੀ। ਕੱਲ੍ਹ ਮੈਂ ਰੋਟੀ ਬਣਾਉਣ ਦੀ ਗੱਲ ਨਹੀਂ ਕਰਦਾ। ਸੋ ਕੋਈ ਗੱਲ ਹੋ ਰਹੀ ਆ ਤੇ ਜਿਸੇ ਇਜ਼ ਐਨੀਥਿੰਗ ਆਈ ਕੈਨ ਹੈਲਪ ਯੂ ਵਿਦ, ਰਾਈਟ। ਇਨੀਸ਼ੀਏਟਿਵ ਲੈਣਾ, ਇਹ ਆਪਾਂ ਨਿੱਕੀ ਅਗਰ ਨਿੱਕੀਆਂ ਖੁਸ਼ੀਆਂ ਨੇ, ਜਦੋਂ ਅਸੀਂ ਵੱਡੀ ਖੁਸ਼ੀ ਦੇ ਚੱਕਰ ਛੋਟੇ ਛੋਟੇ ਖੁਸ਼ੀਆਂ ਖਤਮ ਕਰ ਦਿੰਦੇ ਆ, ਉਦੋਂ ਸਾਡੇ 'ਚ ਗੈਪ ਪੈਣਾ ਸ਼ੁਰੂ ਹੋ ਜਾਂਦਾ। ਸਭ ਤੋਂ ਵੱਡੀ ਉਸ ਤੋਂ ਉਪਰੰਤ ਇੱਕ ਬੜੀ ਵੱਡੀ ਸਾਡੇ 'ਚ ਚੀਜ਼ ਹੁੰਦੀ ਹੈ ਕਿ ਸਾਡੇ ਮਾਂ ਪਿਓ ਕਹਿਣਗੇ ਵੀ ਫੈਮਿਲੀ ਟਾਈਮ, ਕਪਲਸ ਨੂੰ ਬੜੇ ਇਸ਼ੂ ਇਸ ਚੀਜ਼ ਹੁੰਦੇ ਆ, ਤੁਸੀਂ ਘਰ ਨਹੀਂ ਬਹਿੰਦੇ, ਸਾਡੇ ਕੋਲ ਨਹੀਂ ਬਹਿੰਦੇ। ਮਾਂ ਪਿਓ ਨੂੰ ਸਮਝਣਾ ਚਾਹੀਦਾ ਹੈ ਕਿ ਬੱਚੇ, ਉਹਨਾਂ ਦੀ ਵੀ ਇੱਕ ਜ਼ਿੰਮੇਵਾਰੀ ਐਜ਼ ਅ ਮਾਤਾ ਪਿਤਾ, ਐਜ਼ ਅ ਲੀਡਰ। ਮਾਂ ਬਾਪ ਘਰ ਦੇ ਲੀਡਰ ਨੇ, ਉਹ ਲੀਡ ਕਰ ਰਹੇ ਆ। ਉਹਨਾਂ ਨੂੰ ਸਮਝਣਾ ਚਾਹੀਦਾ ਵੀ ਸਾਡੇ ਹੁੰਦਿਆਂ ਹੋਇਆਂ ਸਾਡੇ ਬੱਚੇ ਇਸ਼ੂ ਨਹੀਂ ਹੋ ਸਕਦੇ। ਕਿਉਂ? ਉਹਦਾ ਰੀਜ਼ਨ ਹੈ ਕਿ ਅਸੀਂ ਇਹਨਾਂ ਨੂੰ ਸਮਝਾਉਣੇ ਆ, ਵਾਈ ਡੋਂਟ ਯੂ ਗਾਇਜ਼ ਗੋ ਆਊਟ ਐਂਡ ਸਪੈਂਡ ਸਮ ਟਾਈਮ ਟੂਗੈਦਰ, ਵੀਅਰ ਹੇਅਰ। ਅਸੀਂ ਬੱਚਿਆਂ ਨੂੰ ਦੇਖ ਲਾਂਗੇ ਐਂਡ ਵਧੀਆ ਗੁਰਮਤਿ ਦੇ ਆਧਾਰ ਤੇ ਕੋਈ ਡਿਸਕਸ਼ਨ ਹੋ ਗਈ, ਰਾਈਟ। ਤੇ ਇਹ ਚੀਜ਼ਾਂ ਸਾਨੂੰ ਸਮਝਣ ਦੀ ਲੋੜ ਹੈ, ਇੱਦਾਂ ਕਰਦੇ ਨਹੀਂ ਹੈਗੇ। ਜਦੋਂ ਆਪਾਂ ਘਰ ਜਾਂਦੇ ਹਾਂ, ਮਾਂ ਕਹਿੰਦੀ ਆ ਵੇਖ ਇਹਨੇ ਮੈਨੂੰ ਰੋਟੀ ਨਹੀਂ ਪੁੱਛੀ, ਇਹਨੇ ਮੈਨੂੰ ਪਾਣੀ ਨਹੀਂ ਪੁੱਛਿਆ। ਸੋ ਸਮਝਣ ਦੀ ਲੋੜ ਆ ਵੀ ਜੇ ਤੁਹਾਡੀ ਧੀ ਹੁੰਦੀ ਤੁਸੀਂ ਉਹਨੂੰ ਇਹ ਸਵਾਲ ਕਰਦੇ, ਰਾਈਟ। ਸੋ ਸੇਮ ਚੀਜ਼ ਜਦੋਂ ਸਾਡੀ ਭੈਣਾਂ ਦੇ ਮਾਂ ਪਿਓ ਘਰੇ ਆਉਂਦੇ ਆ ਤੇ ਉਹ ਹਸਬੈਂਡ ਕਹਿ ਦਿੰਦਾ ਇਹਨਾਂ ਨੇ ਕਿੰਨਾ ਚਿਰ ਤੱਕ ਰਹਿਣਾ ਇੱਥੇ, ਇਹਨਾਂ ਨੇ ਅੱਛਾ। ਸੋ ਇਹ ਮੇਕ ਸ਼ੋਰ ਤੇਰਾ ਫਾਦਰ ਜਾਂ ਤੇਰੀ ਮਦਰ ਗੱਲ ਨਹੀਂ ਕਰ ਸਕਦੇ ਇਸ ਚੀਜ਼ ਉੱਤੇ, ਦੇ ਹੈਵ ਨੋ ਰਾਈਟ ਟੂ ਇੰਟਰਫੇਅਰ। ਸਵਾਲ ਇਹ ਹੈ ਕਿ ਅਗਰ ਔਰਤ ਦੇ ਮਾਂ ਪਿਓ ਦਾ ਰਾਈਟ ਨਹੀਂ ਹੈਗਾ ਇੰਟਰਫੇਰੈਂਸ ਕਰਨ ਦਾ, ਕਿ ਮਰਦ ਦੇ ਮਾਂ ਪਿਓ ਦਾ ਰਾਈਟ ਹੈਗਾ ਇੰਟਰਫੇਰੈਂਸ ਕਰਨ ਦਾ? This is called discrimination within the families. ਜੇ ਰੱਬ ਨਾ ਕਰੇ ਇਸ਼ੂ ਹੋਵੇ ਨਾ ਵੀਰ ਜੀ, ਮੈਂ ਸੰਗਤ ਨੂੰ ਕਹਿਣਾ ਹੈ ਕਿ ਹਸਬੈਂਡ ਵਾਈਫ ਸਿਟ ਟੂਗੈਦਰ ਐਂਡ ਸੇ ਸਾਡਾ ਸਾਰਾ ਪਰਿਵਾਰ, ਸਹੁਰਾ ਪਰਿਵਾਰ ਇੱਕ ਦੂਜੇ ਦਾ ਇਸ ਵਨ ਫੈਮਿਲੀ, ਵੀ ਆਰ ਵਨ ਫੈਮਿਲੀ। ਉਹ ਵਨ ਫੈਮਿਲੀ ਸੈਂਸ ਹੋਣਾ ਇੱਕ ਓਂਕਾਰ ਤੋਂ। ਸਮਝੋ ਗੱਲ ਨੂੰ, ਜਿੱਥੇ ਆਪਾਂ ਇੱਕ ਦਾ ਨਾਂ ਲੈ ਲਿਆ, ਇੱਕ ਅਪਣਾ ਲਿਆ, there are no disputes at all, right? ਇਹ ਇੱਕ ਸਿਗਨਲਸ ਨੇ ਗੱਲ ਕਰਨ ਦੇ, ਰਾਈਟ। ਤੇ ਜਦੋਂ ਆਪਾਂ ਅਗਲੇ ਐਪੀਸੋਡ 'ਚ ਆਪਾਂ ਗੱਲ ਕਰਾਂਗੇ ਵੀ ਡੋਮੈਸਟਿਕ ਵਾਇਲੈਂਸ, ਉਹਦੇ ਸੰਕੇਤ ਕੀ ਹੁੰਦੇ, ਤੋਂ ਬਚਣਾ ਕਿੱਦਾਂ, ਰਾਈਟ। ਸੋ ਵੀਲ ਟਾਕ ਅਬਾਊਟ ਦੈਟ ਇਨ ਨੈਕਸਟ ਐਪੀਸੋਡ। ਜੀ ਨਹੀਂ, ਮੈਂ ਇਹ ਵੱਖਰੇ ਕਰਨੇ ਚਾਹੁੰਦਾ ਕਿਉਂਕਿ ਹਰ ਪਹਿਲੂ ਨੂੰ ਆਪਾਂ ਟੱਚ ਕਰਨਾ। ਆਪਾਂ ਜਿਹੜਾ ਬੱਚਿਆਂ ਬਾਰੇ ਵੀ ਗੱਲ ਕਰਾਂਗੇ, ਹਾਂਜੀ, ਅਗਲੇ ਐਪੀਸੋਡ ਦੇ ਵਿੱਚ ਬੱਚਿਆਂ ਬਾਰੇ ਵੀ ਗੱਲ ਕਰਾਂਗੇ, ਸੋਸ਼ਲ ਮੀਡੀਆ ਬਾਰੇ ਵੀ ਗੱਲ ਕਰਾਂਗੇ। ਬਹੁਤ ਸਾਰੇ ਪਹਿਲੂ ਨੇ ਜਿਹੜੇ ਅਸੀਂ ਇਸੇ ਕਰਕੇ ਆਪਣਾ ਸੁਭਾਗ ਸਮਝਦੇ ਹਾਂ ਵੀ ਤੁਸੀਂ ਸਮਾਂ ਦਿੱਤਾ ਤੇ ਅਸੀਂ ਇਹਨੂੰ ਪ੍ਰੋਗਰਾਮ ਨੂੰ ਅੱਗੇ ਵਧਾਵਾਂਗੇ। ਤੇ ਜਿਹੜੇ ਵੀਰ ਭੈਣਾਂ ਬਾਅਦ 'ਚ ਜੁੜੇ ਆ ਪ੍ਰੋਗਰਾਮ ਦੇ ਵਿੱਚ, ਪਲੀਜ਼ ਪ੍ਰੋਗਰਾਮ ਨੂੰ ਸ਼ੇਅਰ ਵੀ ਕਰ ਦਿਓ। ਤੇ ਤੁਸੀਂ ਸਾਨੂੰ ਵੇਖ ਸੁਣ ਰਹੇ ਹੋ ਪ੍ਰੋਗਰਾਮ ਦਿਲ ਦੀਆਂ ਗੱਲਾਂ ਵਿੱਚ। ਬਹੁਤ ਸਾਰੇ ਮੈਸੇਜ ਤੁਹਾਡੇ YouTube ਤੇ ਵੀ ਆ ਰਹੇ ਨੇ ਜੀ। ਜ਼ਿਆਦਾ ਫਤਿਹ ਬੁਲਾਉਣ ਵਾਲੇ ਨੇ, ਸਾਂਝੇ ਤੌਰ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਣਾ ਜੀ। ਸੋ ਮੈਂ ਇੱਕ ਹੋਰ ਵਿਸ਼ਾ ਜਿਹੜਾ ਟੱਚ ਕਰਨਾ ਚਾਹੁੰਦਾ ਸੀ, ਇਹ ਖਾਸ ਕਰਕੇ ਇਹਦੇ 'ਚ ਆਪਾਂ ਬੱਚਿਆਂ ਦੀ ਗੱਲ ਤਾਂ ਕਰਾਂਗੇ, ਪਰ ਬੱਚਿਆਂ ਨੂੰ ਥੋੜਾ ਜਿਹਾ ਪਰਸਪੈਕਟਿਵ ਜਿਹੜਾ ਸਾਡਾ ਨਾ ਉਹ ਹਸਬੈਂਡ ਵਾਈਫ ਦਾ ਹੈਗਾ ਅੱਜ। ਅੱਛਾ, ਬਹੁਤ ਵਾਰੀ ਇਹ ਹੁੰਦਾ ਵੀ ਅਸੀਂ ਰੁਝੇਵਿਆਂ ਭਰੀ ਜ਼ਿੰਦਗੀ ਆ ਸਾਰਿਆਂ ਦੀ, ਬਹੁਤ ਵੱਡੇ, ਸਾਨੂੰ ਖਾਸ ਕਰਕੇ ਵੈਸਟਰਨ ਕੰਟਰੀਜ਼ ਦੇ ਵਿੱਚ ਕਾਫੀ ਖਰਚੇ ਨੇ, ਫਾਈਨੈਂਸ਼ੀਅਲੀ ਅਸੀਂ ਸਟਰਗਲ ਕਰ ਰਹੇ ਹਾਂ, ਜਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ।
ਜਾਂ ਚਲੋ ਫੈਮਲੀਆਂ ਜਿਹੜੀਆਂ ਉਹ ਮਾਇਕ ਪੱਖੋਂ ਖੁਸ਼ਗਵਾਰ ਵੀ ਹੋਣ, ਪਰ ਬਹੁਤ ਤਾਤ ਦੇ ਵਿੱਚ ਇਹ ਹੁੰਦਾ ਕਿ ਅਸੀਂ ਜਦੋਂ ਕੋਈ ਆਪਣੇ ਛੋਟੇ ਛੋਟੇ ਫੰਕਸ਼ਨਸ ਆਰਗੇਨਾਈਜ਼ ਕਰਦੇ ਆ ਨਾ, ਕੋਈ ਬਰਥਡੇ ਹੋ ਗਿਆ, ਕੋਈ ਐਨੀਵਰਸਰੀ ਹੋ ਗਈ, ਕੋਈ ਹੋਰ ਕੋਈ ਰੁਝੇਵਾਂ ਰੱਖ ਲਿਆ, ਜਾਂ ਕਿਸੇ ਵੀ ਤਰ੍ਹਾਂ ਦੇ ਨਾਲ ਇਹ ਹੋ ਸਕਦਾ, ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਅਸੀਂ ਉਹਦੇ 'ਚ ਆਪਣੇ ਹੋਰ ਵੀ ਜਿਹੜੇ ਨੇੜਲੇ ਸਾਡੇ ਸੰਬੰਧੀ ਨੇ, ਰਿਸ਼ਤੇਦਾਰ ਨੇ, ਸਾਡੇ ਮਿੱਤਰ ਸੱਜਣ ਨੇ, ਫੈਮਲੀਆਂ ਦਾ ਆਪਸ 'ਚ ਪਿਆਰ ਹੁੰਦਾ, ਉਹ ਸਾਰੇ ਇਨਵੋਲਵ ਹੋਣ, ਰਾਈਟਲੀ ਸੋ। ਪਰ ਅਸੀਂ ਉਦੋਂ ਇਹ ਭੁੱਲ ਜਾਂਦੇ ਕਿ ਇਹ ਫੰਕਸ਼ਨ ਸਾਡੇ ਫੈਮਿਲੀ ਬਾਉਂਡ ਦਾ ਇਹ ਫੰਕਸ਼ਨ ਆ। ਲੈਟਸ ਸੇ ਆਪਾਂ ਐਨਵਰਸਰੀ ਜਾਂ ਬੱਚੇ ਦਾ ਬਰਥਡੇ ਆ, ਜਾਂ ਫਿਰ ਅਸੀਂ ਇਹ ਵੀ ਹੁੰਦਾ ਕਿ ਬਾਹਰ ਜਾਂਦੇ, ਕਿਤੇ ਬਾਹਰ ਪਿਕਨਿਕ ਅਸੀਂ ਕਰ ਲਈਏ, ਅਸੀਂ ਹਮੇਸ਼ਾ ਦੇਖਦੇ ਹਾਂ ਇੱਧਰ ਉੱਧਰ ਵੀ 2-3 ਫੈਮਲੀਆਂ ਇਕੱਠੀਆਂ ਹੋ ਜਾਣ, ਅਸੀਂ ਇਹ ਭੁੱਲ ਜਾਂਦੇ ਹਾਂ ਵੀ ਯਾਰ ਇਹ ਟਾਈਮ ਇੰਨਾ ਕੁ ਮਿਲਿਆ ਸਾਨੂੰ। ਮੈਂ ਉਹਦੇ ਖਿਲਾਫ ਨਹੀਂ ਵੀ ਫੈਮਲੀ ਗੈਟ ਟੂਗੈਦਰ ਕਰਨਾ, ਪਰ ਇਹ ਕੋਈ ਟਾਈਮ ਤਾਂ ਇਦਾਂ ਦਾ ਹੋਣਾ ਚਾਹੀਦਾ ਜਿਹਦੇ 'ਚ ਤੁਸੀਂ ਐਜ਼ ਏ ਫੈਮਲੀ ਬੈਠੋ ਇਕੱਠੇ, ਤੁਸੀਂ ਜਿਹੜਾ ਉਹ ਖੁਸ਼ੀ ਦਾ ਆਨੰਦ ਮਾਣੋ, ਇੱਕ ਦੂਜੇ ਨਾਲ ਦੁੱਖ ਸੁੱਖ ਸਾਂਝੇ ਕਰੋ। ਇਹਦਾ ਵਿਹਾਤਾਰ ਦੇ ਵਿੱਚ ਅਸੀਂ ਇਕੱਠੇ ਚਲੇ ਵੀ ਜਾਈਏ ਤੇ ਸਾਡਾ ਆਪਣਾ ਰੁਝਾਨ ਕੀ ਹੁੰਦਾ ਕਿ ਬੰਦਿਆਂ ਨਾਲ ਇਕੱਠੇ ਹੋ ਜਾਂਦੇ ਆ, ਉਹ ਇੱਕ ਆਪਣਾ ਗਰੁੱਪ ਬਣਾ ਲੂਗੇ ਸਾਈਡ ਤੇ, ਬੀਬੀਆਂ ਨਾਲ, ਤੇ ਬੱਚੇ ਫੇਰ ਵਿਚਾਰੇ ਰਹਿ ਜਾਂਦੇ ਵੀ ਅਸੀਂ ਕਰੀਏ, ਉਹ ਆਪਸ 'ਚ ਜੋ ਕੁਛ ਉਹ ਘਰ ਕਰਦੇ ਆ, ਖੇਲ ਕੂਦ, ਜਾਣੀ ਕਿ ਉਹ ਜਿਹੜਾ ਇੱਕ ਦੂਜੇ ਦੇ ਜਜ਼ਬਾਤ ਅਸੀਂ ਸਾਂਝੇ ਕਰਨੇ ਉਹਦਾ ਸਮਾਂ ਰਿਹਾ ਹੀ ਨਹੀਂ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਵੀਰ ਜੀ, ਇਹਦੇ 'ਚ ਨਾ ਇੱਕ ਪ੍ਰਾਇਰਟੀ ਹੁੰਦੀ ਆ, ਅਸੀਂ ਪ੍ਰਾਇਰਟੀ ਭੁੱਲ ਜਾਂਦੇ ਆ। ਜਦੋਂ ਇਨਸਾਨ ਆਪਣੀ ਪ੍ਰਾਇਰਟੀ ਭੁੱਲ ਗਿਆ, ਹੁਣ ਜਿਹੜੇ ਫੰਕਸ਼ਨਸ ਆਪਾਂ ਦੇਖਦੇ ਆ, ਕਿਉਂਕਿ ਆਪਾਂ ਕਿਸੇ ਦੇ ਖਿਲਾਫ ਨਹੀਂ ਹੈਗੇ, ਹਰ ਕਿਸੇ ਦੀ ਰੀਝ ਹੁੰਦੀ ਆ ਆਪਣੇ ਬੱਚੇ ਦਾ ਜਨਮ ਦਿਨ ਮਨਾਉਣਾ, ਐਨਵਰਸਰੀਜ਼ ਮਨਾਉਣੀ, ਵਿਆਹ ਸ਼ਾਦੀਆਂ, ਪਰ ਪ੍ਰਾਇਰਟੀ ਕੀ ਆ? ਆਪਾਂ ਐਗਜ਼ਾਮਪਲ ਲੈਂਦੇ ਬੱਚਿਆਂ ਦੇ ਜਨਮ ਦਿਨ ਦੀ। ਪ੍ਰਾਇਰਟੀ ਇਹ ਸੀ ਕਿ ਮੈਂ ਆਪਣੇ ਬੱਚੇ ਦਾ ਜਨਮ ਦਿਵਸ ਮਨਾਉਣਾ, ਅਸੀਂ ਅਕਾਲ ਪੁਰਖ ਵਾਹਿਗੁਰੂ ਕੋਲੋਂ ਜਿਹੜੀ ਸਾਨੂੰ ਦਾਤ ਮਿਲੀ ਆ ਉਹਨੂੰ ਸੈਲੀਬ੍ਰੇਟ ਕਰਨਾ। ਸੋ ਇਹਦੇ 'ਚ ਕੀ ਹੋਇਆ? ਪ੍ਰਾਇਰਟੀ ਸਾਡੀ ਕੀ ਹੋਈ? ਪ੍ਰਾਇਰਟੀ ਹੋਈ ਵੀ ਗੁਰੂ ਅਕਾਲ ਪੁਰਖ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਪ੍ਰਾਇਰਟੀ ਆ ਨਾ, ਧੰਨਵਾਦ ਤੇ ਉਹਦਾ ਕਰਨਾ ਨਾ। ਜੀ। ਉਸ ਤੋਂ ਬਾਅਦ ਪ੍ਰਾਇਰਟੀ ਸਾਡੀ ਹੈਗੀ ਸਾਡਾ ਬੱਚਾ, ਕਿ ਅਸੀਂ ਆਪਣੇ ਬੱਚੇ ਨੂੰ ਸਮਝ ਰਹੇ ਹਾਂ, ਉਹ ਚਾਹੁੰਦਾ ਕੀ ਆ, ਕਿ ਅਸੀਂ ਬੱਚੇ, ਫੋਰ ਐਗਜ਼ਾਮਪਲ ਜਿਹੜੇ ਬਹੁਤੇ ਛੋਟੇ ਬੱਚੇ ਹੁੰਦੇ ਆ, ਉਹਨਾਂ ਦਾ ਅਸੀਂ ਬਹਾਨਾ ਸਾਡਾ ਹੁੰਦਾ ਇਕੱਠੇ ਹੋਣ ਦਾ, ਇਕੱਠੇ ਅਸੀਂ ਹੋਣਾ ਹੁੰਦਾ, ਬਹਾਨਾ ਬੱਚਾ ਆ, ਰਾਈਟ। ਪਰ ਜਦੋਂ ਬੱਚਾ ਫੋਰ ਐਗਜ਼ਾਮਪਲ 7, 8, 9 ਸਾਲ ਦਾ ਹੋ ਗਿਆ, ਕਿ ਅਸੀਂ ਬੱਚੇ ਨਾਲ ਗੱਲ ਕੀਤੀ ਆ ਵੀ ਬੇਟਾ ਜਾਂ ਬੇਟੀ, ਤੁਹਾਨੂੰ what are you expecting on your birthday? ਨੰਬਰ 1 ਦੇਖੋ, ਉਹਨਾਂ ਦੇ ਆਪਣੀ ਮਤ ਮੁਤਾਬਕ ਗੱਲ ਕਰਨੀ, ਪੁੱਛਣਾ ਕਿਉਂ ਜ਼ਰੂਰੀ ਆ, ਉਹਨਾਂ ਨੂੰ ਇਨਵੋਲਵ ਕਰਨਾ। ਸਮਝੋ ਗੱਲ ਨੂੰ, ਜਦੋਂ ਬੱਚੇ ਨੂੰ ਇਹ ਪ੍ਰੈਕਟਿਸ ਹੋ ਗਈ ਨਾ ਵੀ ਮੇਰੇ ਮਾਂ ਪਿਓ ਮੇਰੇ ਵਾਸਤੇ ਮੇਰੇ ਤੋਂ ਹਰ ਇੱਕ ਅਹਿਮ ਫੈਸਲੇ ਦੀ ਪੁੱਛ ਕਰਦੇ ਆ, ਜੇ ਭਾਵੇਂ ਜਨਮ ਦਿਨ ਵੀ ਆ, ਉਹ ਕਹਿੰਦੇ ਵੀ ਇਜ਼ ਦੇयर ਐਨੀਥਿੰਗ ਸਪੈਸੀਫਿਕ ਯੂ ਲੁਕਿੰਗ ਫॉर, ਕਿ ਤੂੰ ਕੀ ਚਾਹਣਾ ਜਾਂ ਕੀ ਚਾਹਣੀ ਆ ਆਪਣੇ ਬਰਥਡੇ ਦੇ, ਇੱਕ ਚਾਹ ਹੋ ਗਿਆ, ਠੀਕ, ਉਹ ਹੋ ਗਿਆ। ਹਾਊ ਅਬਾਊਟ ਦਿਸ? ਬੱਚੇ ਨੂੰ ਕਹੋ ਵੀ what if on your birthday let's go out to a nursing home, okay, ਜਿਹੜੇ ਆਪਣੇ ਬਜ਼ੁਰਗ ਰਹਿੰਦੇ ਆ, okay, why don't we go there and celebrate our birthday? ਉੱਥੇ ਕਰੀਏ, ਕੇਕ ਕੱਟਿਆ ਜਾਵੇ, ਉਹ ਬਜ਼ੁਰਗਾਂ ਨਾਲ ਬੈਠਿਆ ਜਾਵੇ। ਉਹ ਬੱਚੇ ਨੇ ਪਤਾ ਕਰਨਾ, ਤੁਸੀਂ ਬੱਚੇ ਨੂੰ ਦਾਨੀ ਬਣਾਤਾ, ਬੱਚੇ ਨੂੰ ਤੁਸੀਂ ਵਲੰਟੀਅਰ ਵਿੱਚ ਲੈ ਗਏ, ਓਕੇ, ਲੀਡਰ ਬਣਾਤਾ। ਬੱਚੇ ਕਹਿੰਦੇ really why are we doing this? ਤੁਸੀਂ ਕਹਿੰਦਾ ਦੇਖ ਬੇਟਾ, ਤੇ ਤੇਰੇ ਦਾਦਾ ਦਾਦੀ ਹੈਗੇ ਆ, ਤੇਰੇ ਮਾਂ ਪਿਓ ਆ, ਵੇਖੋ ਅਸੀਂ ਇਕੱਠੇ ਰਹਿ ਰਹੇ ਆ, ਇਹ ਬਜ਼ੁਰਗ ਜਿਹੜੇ ਆ ਸਮਾਜ ਤੋਂ ਪਰੇ ਰਹਿ ਰਹੇ ਆ, ਆਪਣੇ ਔਲਾਦ ਤੋਂ ਪਰੇ ਆ, ਸੋ ਅਸੀਂ ਉਹਨਾਂ ਨੇ ਖੁਸ਼ੀ ਦੇਣੀ ਆ। ਮੈਂ ਤੁਹਾਨੂੰ ਐਗਜ਼ਾਮਪਲਸ ਦੇ ਰਿਹਾ ਇਹ, ਰਾਈਟ। ਉਹਦੇ ਨਾਲ ਕੀ ਹੋਇਆ? ਬੱਚੇ ਦਾ ਜਨਮ ਦਿਨ ਤੁਸੀਂ ਮਨਾਇਆ ਹੀ ਮਨਾਇਆ, ਤੁਸੀਂ ਬੱਚੇ ਨੂੰ ਇੱਕ ਲੀਡਰਸ਼ਿਪ, ਇੱਕ ਸਮਾਜ ਸੁਧਾਰ, ਇੱਕ ਪਰੋਪਕਾਰ ਵੱਲ ਵੀ ਤੋਰਤਾ। ਇੱਕ ਤੀਰ ਨਾਲ ਕਿੰਨੇ ਨਿਸ਼ਾਨੇ ਹੋ ਗਏ, ਰਾਈਟ। ਚਲੋ ਉਸ ਤੋਂ ਉਪਰੰਤ ਵੀ ਜੇ ਆਪਾਂ ਬਰਥਡੇ ਮਨਾਉਣਾ ਆ ਜਾਂ ਵਟਐਵਰ ਦਾ ਕੇਸ ਮੇ ਬੀ, ਤੁਸੀਂ ਮਨਾਓ, ਪਰ ਉੱਥੇ ਬੱਚੇ ਨੂੰ ਤੁਸੀਂ ਟਰਾਮਾਟਾਈਜ਼ ਨਾ ਕਰੋ, ਬਿਕਾਜ਼ ਬੱਚੇ ਨੂੰ ਤੁਸੀਂ ਪਰੇ ਕਰਤੇ, ਤੁਸੀਂ ਉੱਥੇ ਅਸੀਂ ਬੋਤਲਾਂ ਦੇ ਉੱਥੇ ਢੱਕਣ ਖੋਲ ਲੈਂਦੇ ਆ। ਸੋ ਹੀਅਰਸ ਦ ਥਿੰਗ, ਥਰੂ ਦਿਸ ਪ੍ਰੋਗਰਾਮ ਮੈਂ ਇਹ ਨਹੀਂ ਕਹਿ ਰਿਹਾ ਵੀ ਕੋਈ ਗਲਤ ਆ, ਮੈਂ ਤੇ ਆਪਣਾ ਇੱਕ ਓਪੀਨੀਅਨ ਤੁਹਾਨੂੰ ਦੇ ਰਿਹਾ ਵੀ ਇਹ ਚੀਜ਼ ਆਪਾਂ ਹੋਰ ਵੀ ਇਹਦੇ ਨਾਲ ਚੀਜ਼ਾਂ ਐਡ ਕਰ ਸਕਦੇ ਹਾਂ, ਰਾਈਟ। ਜੀ। ਤੁਸੀਂ ਮੁੱਖ ਪ੍ਰਾਇਰਟੀ ਬੱਚਾ ਰੱਖੋ, ਉੱਥੇ ਮਾਂ-ਬਾਪ, ਹੋਰ ਵੀ ਆਏ ਮਾਂ-ਬਾਪ ਨੂੰ ਦੇ ਨਾਲ ਇੱਕ ਸਪੀਚ ਦਿੱਤੀ ਜਾਵੇ, ਉੱਥੇ ਇਹ ਸੰਕੇਤ ਦੇਣਾ ਆ ਕਿ ਸਾਡੇ ਘਰ ਦੀਆਂ ਆਹ ਪ੍ਰੈਕਟਿਸਿਸ ਨੇ ਤੇ ਸਾਡੇ ਘਰ 'ਚ ਇਹ ਖੁਸ਼ੀ ਆ, ਤੇ ਤੁਸੀਂ ਵੀ ਇਹ ਚੀਜ਼ ਪਾ ਸਕਦੇ ਜੀ, ਰਾਈਟ। ਐਗਜ਼ਾਮਪਲ ਹੋ ਗਈ ਨਾ, ਰਾਈਟ। ਤਾਂ ਸੇਮ ਚੀਜ਼ ਵਿਆਹ ਦੀ ਹੋ ਗਈ, ਲਾਈਕਵਾਈਜ਼ ਤੁਸੀਂ ਉੱਥੇ ਦੱਸੋ ਵੀ ਜੇ ਅਸੀਂ ਐਨੀਵਰਸਰੀ ਮਨਾ ਰਹੇ ਹਾਂ ਹਸਬੈਂਡ ਵਾਈਫ, ਅਸੀਂ 20 ਸਾਲ 25 ਸਾਲ ਇਕੱਠੇ ਕਿੱਦਾਂ ਦੀ ਖੁਸ਼ੀ ਨਾਲ ਕੱਢੇ ਆ। ਯੂ ਹੈਵ ਟੂ ਗਿਵ ਥੀਜ਼ ਐਗਜ਼ਾਮਪਲਸ ਟੂ ਸੋਸਾਇਟੀ, ਤਾਂ ਕਿ ਹੋਰ ਲੋਕ ਵੀ ਤੁਹਾਡੇ ਵਾਂਗੂ ਇੱਦਾਂ ਹੀ ਖੁਸ਼ੀ ਨਾਲ ਐਨੀਵਰਸਰੀਆਂ ਮਨਾਉਂਦੇ ਰਹਿਣ, ਰਾਦਰ ਦੈਨ get lost in a wrong ਕਹਿ ਲਓ ਵੀ
ਸਿਚੁਏਸ਼ਨ ਔਰ ਮੈਸੇਜ, ਰਾਈਟ, ਮੈਸੇਜ ਹੋਣਾ ਚਾਹੀਦਾ ਸੀਗਾ ਕਿ ਅਸੀਂ ਭੈਣ ਭਰਾਵਾਂ ਦੇ ਨਾਲ ਖੁਸ਼ੀ ਸਾਂਝੀ ਕਰਨੀ ਆ ਤੇ ਆਪਣੇ ਐਕਸਪੀਰੀਅੰਸ ਸ਼ੇਅਰ ਕਰਨੇ ਆ, ਰਾਈਟ। ਉਹ ਚੀਜ਼ ਤੁਹਾਨੂੰ ਅੰਦਰੋਂ ਵੀ ਜੇ ਰਿਵਿਊ ਹੋਊਗਾ, ਮਾਣ ਮਹਿਸੂਸ ਹੋਊਗਾ ਤੁਹਾਡੀ ਸਪਾਊਸ ਨੂੰ, ਤੁਹਾਨੂੰ, ਤੁਹਾਡੇ ਬੱਚਿਆਂ ਨੂੰ, ਤੁਹਾਡੇ ਰਿਸ਼ਤੇਦਾਰਾਂ ਨੂੰ ਵੀ ਦੇਖੋ ਸਾਡੇ ਦੋਸਤ, ਸਾਡੇ ਭੈਣ ਭਰਾ ਇੱਦਾਂ ਦੇ ਆ। ਸੋ ਆਈ ਸੇ ਬਾਈ ਐਗਜ਼ਾਮਪਲ। ਤੇ ਮੈਨੂੰ ਇੱਕ ਕਿਸੇ ਨੇ, ਮੇਰੇ ਵੀਰ ਨੇ ਗੱਲ ਕਹੀ ਸੀ, ਕਹਿੰਦਾ ਕਿ ਕੋਈ ਸੋਸ਼ਲ ਮੀਡੀਆ ਦੀ ਗੱਲ ਹੋਈ ਤੇ ਉੱਥੇ ਨਾ ਦੇਖਦੇ ਆ ਵੀ ਕਪਲਸ ਨੇ ਉਹ ਆਪਣੀ ਤਸਵੀਰਾਂ ਪਾਉਂਦੇ ਆ ਬੜੀ ਖੁਸ਼ੀ ਦੀਆਂ, ਕਦੀ ਕਿਤੇ ਡੈਸਟੀਨੇਸ਼ਨ ਤੇ ਜਾ ਕੇ ਫੋਟੋ ਪਾਈ, ਕਦੀ ਕਿਤੇ ਮੁਬਾਰਕ ਆ। ਤੇ ਮੇਰਾ ਵੀਰ ਕਹਿੰਦਾ ਕਿ ਪ੍ਰਭ, ਡੂ ਯੂ ਸੀ the 6 seconds of happiness? ਮੈਨੂੰ ਸਵਾਲ ਕੀਤਾ, ਮੈਂ ਕਿਹਾ what do you mean it's a 6 second happiness? ਕਹਿੰਦਾ that's exactly it. ਕਹਿੰਦਾ here they're only happy for 6 seconds, but the reality is something else, right? So ਕਹਿੰਦਾ ਮੇਰਾ ਭਾਵੇਂ ਜਿੰਨਾ ਅਸੀਂ ਫੋਕਸ ਸੋਸ਼ਲ ਮੀਡੀਆ ਦਿਖਾਉਣ ਤੇ ਕਰਦੇ ਆ, ਮੁਬਾਰਕ ਆ, ਪਾਓ ਤੁਸੀਂ ਫੋਟੋ, there's no doubt about it, but then again that photograph ਉਹ ਇੱਕ ਐਵੀਡੈਂਸ ਚਾਹੀਦੀ ਆ, ਐਵੀਡੈਂਸ that you are happy lifetime। ਇਹਨੂੰ ਬਲਿਸ ਕਹਿੰਦੇ, ਆਨੰਦ। ਉਹ ਖੁਸ਼ੀ ਨੂੰ ਆਨੰਦ 'ਚ ਤਬਦੀਲ ਕਰ ਦੋ ਜੀ। ਜੇ ਤੇ ਇਹ ਆਪਾਂ ਕਰਦੇ ਆ ਤੇ ਮੁਬਾਰਕ ਆ। ਸੋ ਦੈਨ ਅਗੇਨ ਇਹ ਛੋਟੀ ਛੋਟੀ ਚੀਜ਼ਾਂ ਨੇ, ਜੇ ਖਿਆਲ ਰੱਖਾਂਗੇ ਤੇ ਸਾਡੇ ਘਰ 'ਚ ਤਾਂ ਸੁਧਾਰ ਆਉਣਾ ਹੀ ਆਉਣਾ, ਸੋਸਾਇਟੀ ਨੂੰ ਵੀ ਆਪਾਂ ਸੁਧਾਰ ਵੱਲ ਲੈ ਕੇ ਜਾਵਾਂਗੇ ਜੀ। ਤਾਂ ਮੇਰਾ ਜਿਹੜਾ ਮੋਟਿਵ ਇਹ ਸੀ ਕੁਐਸਚਨ ਕਰਨ ਦਾ, ਵੀ ਕਈ ਵਾਰੀ ਇਹ ਹੁੰਦਾ ਵੀ ਅਸੀਂ ਜਾਣੇ ਤਾਂ ਹੈਗੇ ਬਾਹਰ ਖੁਸ਼ੀ ਦੀ ਤਲਾਸ਼ ਦੇ ਵਿੱਚ, ਅਸੀਂ ਫੈਮਿਲੀ ਗੈਟ ਟੂਗੇਦਰ ਕਰਦੇ ਹਾਂ, ਕਿ ਪਿਕਨਿਕ ਤੇ ਚਲੇ ਗਏ ਜਾਂ ਕਿਸੇ ਪਾਰਟੀ ਚਲੇ ਗਏ, ਅਸੀਂ ਜਾਣੇ ਤਾਂ ਹੈਗੇ ਆ ਵੀ ਕੁਝ ਲਮਹੇ ਜਿਹੜੇ ਆ ਸਾਡੇ ਉਹ ਖੁਸ਼ੀ ਦੇ ਵਿੱਚ ਬਤੀਤ ਹੋਣ, ਪਰ ਹੁੰਦਾ ਉਲਟਾ। ਉਹ ਜਦੋਂ ਤੱਕ ਅਸੀਂ ਵਾਪਸ ਮੁੜਨਾ ਹੁੰਦਾ ਤਾਂ ਅਸੀਂ ਹਜੇ ਘਰ ਨਹੀਂ ਪਹੁੰਚੇ ਹੁੰਦੇ, ਤੇ ਰਾਹ ਦੇ ਵਿੱਚ ਉਸ ਜਗ੍ਹਾ ਨੂੰ ਲੈ ਕੇ, ਉਸ ਪਾਰਟੀ ਨੂੰ ਲੈ ਕੇ, ਉਸ ਵਿੱਚ ਹੋਏ ਜਿਹੜੇ ਕੀਤੇ ਗਏ ਕਰਮਾਂ ਨੂੰ ਲੈ ਕੇ ਸਾਡੇ ਜਿਹੜੇ ਆ ਉਹ ਸਗੋਂ ਝਮੇਲੇ ਹੋਰ ਵੱਧ ਜਾਂਦੇ ਆ। ਬਿਲਕੁਲ। ਸੋ ਹੈਪੀਨੈਸ ਉਹ ਐਂਡ ਹੁੰਦੀ ਆ ਜਾ ਕੇ ਉਹ ਜਿਹੜੀ ਆ ਸੈਡਨੈਸ ਦੇ ਵਿੱਚ। ਹਾਂ, ਇੱਕ ਮਕਾਮ ਏਦਾਂ ਦਾ ਬੰਦਾ ਕਹਿੰਦਾ ਯਾਰ ਇਹਨਾਂ ਨਾਲੋਂ ਤਾਂ ਜਾਂਦੇ ਹੀ ਨਾ, ਹਨਾ। ਉਹ ਕੋਈ ਵੀ ਹੋ ਸਕਦਾ, ਮੈਂ ਇਹ ਨਹੀਂ ਕਹਿ ਰਿਹਾ ਵੀ ਉਹ ਕੋਈ ਬੰਦਾ ਏਦਾਂ ਕਰਦਾ ਜਾਂ ਵੂਮੈਨ ਏਦਾਂ ਕਰਦੀ, ਮੈਨ ਏਦਾਂ। ਸਮੁੱਚਤਾ ਦੇ ਵਿੱਚ ਅਖੀਰ ਦੇ ਵਿੱਚ ਐਂਡ ਅਪ ਆਪਾਂ ਕਿੱਥੇ ਕਰਦੇ ਆ, ਯਾਰ ਇਹਨਾਂ ਨਾਲੋਂ ਵਧੀਆ ਤਾਂ ਜਾਇਆ ਹੀ ਨਾ ਕਰੀਏ ਕਿਤੇ। ਐਗਜ਼ੈਕਟਲੀ। ਆਪਾਂ ਉਹਦੀ ਪ੍ਰਾਇਰਟੀ ਨਹੀਂ ਪਛਾਣ ਸਕੇ ਨਾ। ਜੇ ਆਪਾਂ ਗੈਸਟ ਵੀ ਜਾਣਾ ਆ, ਸਾਡੀ ਪ੍ਰਾਇਰਟੀ ਇਹ ਸੀ ਜਿਹਦੀ ਖੁਸ਼ੀ ਸ਼ਾਮਲ ਹੋਣ ਜਾਣਾ ਜੀ, ਅਸੀਂ ਉਹਦੀ ਹੀ ਖੁਸ਼ੀ ਸ਼ਾਮਲ ਹੋਣਾ ਹੈ। ਉਹ 'ਚ ਮੀਨ ਮੇਖਾਂ ਨਹੀਂ ਕੱਢਣੀਆਂ ਕਿ ਦਾਲ 'ਚ ਮੱਖਣੀ ਘੱਟ ਸੀਗੀ, ਸਲਾਦ ਪਿਆ ਸੀਗਾ, ਅੱਛਾ ਇਹਨਾਂ ਨੇ ਆਹ ਨਹੀਂ ਡਿਸ਼ ਦਿੱਤੀ, ਆਹ ਡਿਸ਼। ਸੋ ਸਾਡਾ ਇੰਟੈਂਸ਼ਨ ਇਹ ਆ ਵੀ ਸਾਨੂੰ ਜੇ ਸੱਦਿਆ ਕਿਸੇ ਨੇ, ਅਸੀਂ ਉਹਨਾਂ ਦੀ ਖੁਸ਼ੀ ਸ਼ਾਮਲ ਹੋਣ ਜਾਣਾ ਤੇ ਅਸੀਂ ਉਹਨਾਂ ਨੂੰ ਅਸੀਸਾਂ ਦੇਣੀਆਂ ਆ, ਤੇ ਅਸੀਂ ਸਮਾਜਿਕ ਪੱਧਰ ਤੋਂ ਆਪਣੀ ਰਿਸ਼ਤੇਦਾਰੀ ਗੂੜੀ ਕਰਨੀ ਆ। ਤੇ ਜੇ ਆਪਾਂ ਕਾਰ ਦੇ ਵਿੱਚ ਹੀ ਇਹ ਗੱਲ ਕਰਤੀ ਕਿ ਦੇਖੋ ਉਹਨਾਂ ਨੇ ਐਡਾ ਵਧੀਆ ਫੰਕਸ਼ਨ ਕੀਤਾ, ਅਸੀਂ ਤਾਂ ਕਰਦੇ ਨਹੀਂ ਹੈਗੇ, ਉਹ ਇੱਥੇ ਵਕੇਸ਼ਨ ਜਾਂਦੇ, ਅਸੀਂ ਜਾਂਦੇ ਨਹੀਂ ਹੈਗੇ, ਮੈਨੂੰ ਇੰਨੇ ਸਾਲ ਹੋ ਗਏ ਵਿਆਹ ਹੋਏ ਨੂੰ, ਅਸੀਂ ਅੱਜ ਤੱਕ ਇੱਥੇ ਨਹੀਂ ਗਏ, ਉੱਥੇ ਨਹੀਂ ਗਏ। ਸੋ ਹੀਅਰਜ਼ ਦ ਥਿੰਗ, ਜਦੋਂ ਆਪਾਂ ਆਪਣੀ ਲਾਈਫ ਨੂੰ ਕਿਸੇ ਹੋਰ ਨਾਲ ਕੰਪੇਅਰ ਕਰਨਾ ਸ਼ੁਰੂ ਕਰ ਦਿੰਦੇ ਆ ਨਾ, ਉਹਦੇ 'ਚ ਪ੍ਰੋਬਲਮ ਆਉਣੀ ਆ। ਕੰਪੈਰੀਜ਼ਨ ਪਤਾ ਕਿਹਦੇ ਨਾਲ ਹੋਣਾ ਚਾਹੀਦਾ ਇਨਸਾਨ ਦਾ? ਆਪਣੇ ਆਪ ਦੇ ਨਾਲ। ਜੇ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਆਪਣੀ ਲਾਈਵ ਐਗਜ਼ਾਮਪਲ ਦੇਣਾ। ਕੱਲ ਰਾਤੀ ਮੈਂ ਆਪਣੀ ਸਿੰਗਰੀ ਨਾਲ ਗੱਲ ਕਰ ਰਿਹਾ ਸੀਗਾ ਤੇ ਮੇਰੇ ਮੂੰਹ ਚੋਂ ਗੱਲ ਨਿਕਲ ਗਈ ਕਿ ਯੂ ਨੋ I wish we would have met sooner, right? ਤੇ things would have been different. ਮੈਂ ਤੇ ਇੱਕ ਵਾਰ ਆਪਣੇ ਵੱਲੋਂ ਉਹਨਾਂ ਨੂੰ ਕਹਿ ਰਿਹਾ ਸੀ ਵੀ ਅਸੀਂ 2007 'ਚ ਮਿਲੇ, ਅਸੀਂ ਹੋਰ ਪਹਿਲਾਂ ਮਿਲਦੇ। ਸੋ then again she said, well, ਅਕਾਲ ਪੁਰਖ ਦਾ ਹੁਕਮ ਹੈ, ਰਾਈਟ? ਤੇ ਐਂਡ ਜਦੋਂ ਇਹਨੂੰ ਮੋਰਨ ਲੱਗੀ ਨਾ, ਮੈਨੂੰ ਲੱਗਿਆ ਯੂ ਨੋ ਵਟ, ਆਈ ਸ਼ੁਡ ਹੈਵ ਸੈਡ ਦੈਟ ਐਕਚੁਅਲੀ। ਸੋ ਮੈਨੂੰ ਇਹ ਗੱਲ ਕਹਿਣੀ ਕਿ ਜਦੋਂ ਮੇਰੇ ਤੁਹਾਡੇ ਨਾਲ ਮੇਲੇ ਹੋ ਗਏ, ਯੂ ਨੋ ਵਟ, ਆਈ saw the change in my life. See what I mean? ਕਿਆ ਮੈਂ ਕੱਲ ਵੀ ਗਲਤ ਨਹੀਂ ਸੀਗਾ, ਪਰ then again ਮੈਂ ਕਿਹਾ ਇਹ ਚੀਜ਼ ਏਦਾਂ ਵੀ ਰੱਖੀ ਜਾ ਸਕਦੀ ਸੀਗੀ। ਕਈ ਵਾਰ ਸਾਡੀ ਇੰਟੈਂਸ਼ਨ ਹੁੰਦੀ ਕਿਸੇ ਨੂੰ ਖੁਸ਼ ਕਰਨਾ, ਪਰ ਸਾਡੇ ਇਜ਼ਹਾਰ ਵਿੱਚ ਜਿਹੜਾ ਨਾ ਵੀਰ ਜੀ ਉਹ ਫਰਕ ਪੈ ਜਾਂਦਾ। That's all I'm trying to say. Expression. ਔਰ ਮੈਂ ਇਹਦੇ ਨਾਲ ਗੱਲ ਜੋੜੂੰਗਾ, ਵੱਡੀ ਪ੍ਰੋਬਲਮ ਆਪਾਂ ਇਹ ਲਾਸਟ ਹੀ ਆ ਜਿਹੜਾ ਇਹ ਇਸ਼ੂ ਡਿਸਕਸ ਕਰਨਾ, ਉਸ ਤੋਂ ਬਾਅਦ ਸਮਾਂ ਆਪਣਾ ਲਗਭਗ ਸਮਾਪਤੀ ਵੱਲ ਹੀ ਆ, ਆਪਾਂ ਪਹੁੰਚ ਜਾਣਾ ਉੱਥੇ। ਸੋ ਜਿਹੜੀ ਵੱਡੀ ਵਜ੍ਹਾ ਬਣਦੀ ਆ ਘਰੇਲੂ ਝਗੜਿਆਂ ਦੀ, ਲੜਾਈ ਦੀ, ਉਹ ਤੁਸੀਂ ਕਿਸੇ ਥਰਡ ਪਰਸਨ ਦੇ ਮੂਹਰੇ, ਜਾਂ ਤੁਸੀਂ ਬਾਹਰ ਗਏ ਹੋ ਜਾਂ ਕੋਈ ਤੁਹਾਡੇ ਘਰ ਆਇਆ ਜਾਂ ਤੁਸੀਂ ਕਿਸੇ ਦੇ ਘਰ ਗਏ ਹੋ, ਜਿਹੜਾ ਨਾ ਤੁਸੀਂ ਟੌਂਚ ਕਰਨੀ ਆਪਣੇ ਲਾਈਫ ਪਾਰਟਨਰ ਨੂੰ, ਉਹਦੀ ਗਲਤੀ ਕੱਢਣੀ ਵੀ ਤੈਨੂੰ ਆਹ ਨਹੀਂ ਆਉਂਦਾ, ਜਾਂ ਉਹਨੂੰ ਮਜ਼ਾਕ ਬਣਾਉਣਾ
ਉਹ ਕਿਸੇ ਵੱਲੋਂ ਵੀ ਹੋ ਸਕਦਾ, ਇਧਰ ਮੇਲ ਔਰ ਫੀਮੇਲ, ਹੈ ਨਾ, ਵੀ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੁੰਦੇ ਉਦੋਂ? ਜਿਹੜੀ ਤਾਂ ਅੱਛਾ ਤਾਰੀਫ ਬਾਅਦ ਚ ਉਹਦੇ ਗਏ ਤੇ ਕਰਨੀ ਆ ਵੀ ਤੂੰ ਰੋਟੀ ਬਹੁਤ ਵਧੀਆ ਬਣਾਈ ਸੀ, ਰਾਈਟ, ਜਿਹੜੀ ਬਣਦੀ ਇਹ ਆ ਵੀ ਉਹ ਸਾਹਮਣੇ ਕੀਤੀ ਜਾਵੇ, ਤੇ ਜਿਹੜੀ ਕੋਈ ਨੁਕਤਾ, ਜਿੰਨੀ ਕੋਈ ਗਲਤੀ ਹੋ ਗਈ ਉਹਨੂੰ ਬਾਅਦ ਚ ਦੱਸਿਆ ਜਾਵੇ ਵੀ ਇੱਥੇ ਤੂੰ ਗਲਤ ਸੀ, ਥੋੜਾ ਜਿਹਾ ਧਿਆਨ ਨਾਲ ਅੱਗੇ ਤੋਂ ਨਾ। ਵੱਡੀ ਵਜ੍ਹਾ ਇਹ ਬਣਦੀ ਆ ਵੀ ਮੈਨੂੰ ਕਿਸੇ ਬਾਹਰਲੇ ਬੰਦੇ ਸਾਹਮਣੇ ਰਿਸਪੈਕਟ ਨਹੀਂ ਹੋਈ ਮੇਰੀ, ਜਾਂ ਮੈਨੂੰ ਉੱਥੇ ਡਿਸਰਿਸਪੈਕਟ ਮੈਂ ਹੋਇਆ, ਇਹਨੂੰ ਕਿੱਦਾਂ ਸੁਲਝਾਈਏ? ਦੇਖੋ ਵੀਰ ਜੀ, ਮੈਂ ਇਹਦਾ ਤਾਂ ਬਹੁਤ ਸੌਖਾ ਕੰਮ ਹੈ, ਪ੍ਰੈਜ਼ੈਂਟ ਯੋਰਸੈਲਫ ਹੂ ਯੂ ਰੀਅਲੀ ਆਰ, ਓਕੇ। ਜਦੋਂ ਤੁਸੀਂ ਵਾਕਈ ਇੱਕ ਦੂਜੇ ਨਾਲ ਇੱਕ ਪੇਜ ਤੇ ਹੋਣਾ ਤੇ ਤੁਹਾਡੀ ਕਮਿਊਨੀਕੇਸ਼ਨ ਕਲੀਅਰ ਆ, ਤੁਹਾਨੂੰ ਬਣਾਉਣਾ ਨਹੀਂ ਪੈਂਦਾ, ਤੁਹਾਨੂੰ ਬਣਾ ਕੇ ਨਾ ਇੱਕ ਸਟੇਜ ਸੈੱਟ ਨਹੀਂ ਕਰਨੀ ਪੈਂਦੀ। ਇਸ਼ੂਜ਼ ਪਤਾ ਕਿੱਥੇ ਆਉਂਦੇ ਆ? ਬਾਹਰ ਜਦੋਂ ਆਪਾਂ ਸਟੇਜ ਸੈੱਟ ਕਰਦੇ ਹਾਂ, ਇਸ਼ੂ ਆਉਂਦਾ ਹੀ ਉੱਥੇ ਆ। ਸਿੱਧੀ ਗੱਲ ਹੈ, ਦੇਖੋ ਸਮਝਣ ਦੀ ਲੋੜ ਹੈ ਕਿ ਹਸਬੈਂਡ ਦਾ ਜਿਹੜਾ ਮਾਣ ਸਤਿਕਾਰ ਆ ਉਹ ਵਾਈਫ ਦੇ ਵਿੱਚ ਆ, ਤੇ ਵਾਈਫ ਦਾ ਹਸਬੈਂਡ 'ਚ ਆ। ਜੇ ਅਸੀਂ ਇੱਕ ਦੂਜੇ ਦਾ ਮਾਣ ਸਤਿਕਾਰ ਬਹਾਲ ਨਹੀਂ ਕਰ ਸਕੇ, ਅਸੀਂ ਆਪਣਾ ਵੀ ਮਾਣ ਸਤਿਕਾਰ ਬਹਾਲ ਨਹੀਂ ਕਰ ਸਕਦੇ। ਤੁਹਾਨੂੰ ਲੋਕੀ ਕਹਿੰਦੇ ਹੋਣਗੇ ਕਿ ਪਹਿਲਾਂ ਆਪਣਾ ਮਾਣ ਸਤਿਕਾਰ ਬਹਾਲ ਕਰੋ। ਆਈ ਗੈਟ ਇਟ, ਜਿਹੜੀ ਸੈਲਫ ਰਿਸਪੈਕਟ ਐਂਡ ਡਿਗਨਿਟੀ, ਆਈ ਅੰਡਰਸਟੈਂਡ ਦੈਟ। ਪਰ ਜਦੋਂ ਤੁਸੀਂ ਇਹ ਨਹੀਂ ਸਮਝ ਪਾਏ ਕਿ ਸਾਡੇ ਦੋਵਾਂ ਦਾ ਮਾਣ ਸਨਮਾਨ ਸਾਡੇ ਕਰਕੇ ਆ, ਕਿਸੇ ਹੋਰ ਕਰਕੇ ਨਹੀਂ, ਉੱਥੇ ਇਸ਼ੂ ਹੋਣੇ ਹੀ ਹੋਣੇ ਆ। ਨੰਬਰ 2, ਜਦੋਂ ਵੀ ਆਪਾਂ ਆਪਣਾ ਦੁੱਖ ਥਰਡ ਪਾਰਟੀ ਨੂੰ ਦੱਸਦੇ ਹਾਂ, ਰਾਈਟ, ਐਕਸਪ੍ਰੈਸ਼ਨ ਦੱਸਦੇ ਹਾਂ, ਉਹਦੇ ਪਿੱਛੇ ਇੰਟੈਂਸ਼ਨ ਹੁੰਦੀ ਆ ਕਿਸੇ ਆਪਣੇ ਪਾਰਟਨਰ ਨੂੰ ਡੀਫੇਮ ਕਰਨ ਦੀ, ਐਕਸਪੋਜ਼ ਕਰਨ ਦੀ, ਜਾਂ ਦੂਸਰੇ ਪਾਰਟਨਰ ਐਜ਼ ਅ ਵਿਟਨੈਸ ਬਣਾਉਣ ਦੀ, ਕੋਈ ਕੱਲ ਨੂੰ ਇਹ ਚੀਜ਼ ਇੱਕ ਵਿਟਨੈਸ ਬਣ ਜੂਗੀ। ਇਹ ਇੰਟੈਂਸ਼ਨ ਮੋਸਟਲੀ ਇਹ ਹੁੰਦੀ ਆ, ਰੈਜ਼ੋਲੂਸ਼ਨ ਨਹੀਂ ਹੁੰਦੀ। ਤੇ ਇਹ ਗੱਲ ਮੈਂ ਦੱਸਣਾ ਚਾਹੁੰਦਾ ਹਾਂ ਕਿ ਇਹਦੇ ਤੁਹਾਨੂੰ ਮੈਂ ਦੱਸਤਾ ਵੀ ਇਹ ਕਿਉਂ ਆ। ਇਟਸ ਆਲਸੋ ਇਨ ਬੈਲੈਂਸ ਆਫ ਪਾਵਰ। ਦੂਸਰੀ ਪਾਰਟੀ ਨੂੰ ਦੱਸਣਾ ਕਿ ਮੇਰੇ 'ਚ ਪਾਵਰ ਵੱਧ ਆ ਕਿ ਆਪਣੇ ਸਪਾਊਸ ਨੂੰ ਜਾਂ ਪਾਰਟਨਰ ਨੂੰ ਹਿਊਮਿਲੀਏਟ ਕਰਕੇ, ਰਾਈਟ, ਵੀ ਆਈ ਐਮ ਦਾ ਵਨ ਹੂ ਇਜ਼ ਲੀਡਿੰਗ ਦਾ ਸ਼ੋ, ਰਾਈਟ। ਤਾਂ ਇਹ ਕਰਕੇ ਟੌਂਟ ਵੀ ਕੱਸਦੇ ਨਾ ਆਪਾਂ, ਹੋਰ ਕਾਹਦੀ ਗੱਲ ਹੁੰਦਾ, ਰਾਈਟ। ਜਿਹੜਾ ਕਮਜ਼ੋਰ ਦਲ ਹੁੰਦਾ ਆ ਉਹਨੇ ਕਦੀ ਟੌਂਟ ਨਹੀਂ ਕੱਸਣਾ, ਉਹਨੇ ਸਹਿ ਲੈਣੀ ਗੱਲ, ਚਾਹੇ ਮਰਦ ਹੈ ਚਾਹੇ ਔਰਤ, ਉਹਨੇ ਗੱਲ ਸਹਿ ਲੈਣੀ, ਬਿਕਾਜ਼ ਦੈਟ ਇੰਡੀਵਿਜੂਅਲ ਇਜ਼ ਨਾਟ ਇਨ ਅ ਪੋਜੀਸ਼ਨ ਟੂ ਸਟੇਟ ਐਨੀਥਿੰਗ। ਇਹਨੂੰ ਇਨ ਬੈਲੈਂਸ ਆਫ ਪਾਵਰ ਕਹਿੰਦੇ ਆ। ਸਿੰਘ ਸਾਹਿਬ, ਇਹ ਅਬਿਊਜ਼ ਆ। ਅਗਲੇ ਐਪੀਸੋਡ 'ਚ ਆਪਾਂ ਇਹ ਵੀ ਗੱਲ ਕਰਾਂਗੇ ਵੀ ਡੋਮੈਸਟਿਕ ਅਬਿਊਜ਼ ਬਾਰੇ। ਇਹ ਅਬਿਊਜ਼ਸ ਹੁੰਦੀਆਂ, ਇਹਦੀ ਬੜੀਆਂ ਸ਼੍ਰੇਣੀਆਂ ਨੇ, ਸਾਨੂੰ ਉਹ ਚੀਜ਼ ਸਮਝਣੀ ਚਾਹੀਦੀ ਆ ਵੀ ਤੁਹਾਡੇ ਨਾਲ ਹੋ ਕੀ ਰਿਹਾ ਆ, ਰਾਈਟ। ਤੇ ਮੈਂ ਤੇ ਇੱਕੋ ਗੱਲ ਕਹਿਣਾ ਚਾਹੁੰਦਾ ਵੀ ਇਹਨੂੰ ਅਵੋਇਡ ਕਿੱਦਾਂ ਕੀਤਾ ਜਾਂਦਾ ਆ। ਇਹਨੂੰ ਅਵੋਇਡ ਕਰਨਾ ਆ ਡੇਲੀ ਪ੍ਰੈਕਟਿਸਿਸ ਨੂੰ, ਜਿੱਦਾਂ ਆਪਾਂ ਨਿਤਨੇਮ ਕਰਦੇ ਆ ਨਾ ਜੀ, ਗੁਰੂ ਸਾਹਿਬ ਨਾਲ ਜੁੜਨ ਦਾ ਜੀ, ਅਕਾਲ ਪੁਰਖ ਨਾਲ ਜੁੜਨ ਦਾ, ਉਹਨੂੰ ਪਾਉਣ ਦਾ ਇੱਕ ਨਿਤਨੇਮ ਜਿਹੜਾ ਆ ਉਹ ਰਿਲੇਸ਼ਨਸ਼ਿਪਸ ਵੀ ਹੁੰਦਾ ਆ। ਜਦੋਂ ਇੱਕ ਦੂਜੇ ਕੋਲ ਬਹਿ ਕੇ ਅਸੀਂ ਚਾਹ ਦੀ ਪਿਆਲੀ ਸਾਂਝੀ ਕਰਦੇ ਹਾਂ, ਗੱਲਾਂ ਕਰਦੇ ਹਾਂ, ਤੇ ਗੱਲਾਂ ਬਾਹਰਲੀ ਨਹੀਂ ਕਰਨੀਆਂ। ਮੈਂ ਆਪਣੇ ਹਮੇਸ਼ਾ ਕਲਾਇੰਟਸ ਨੂੰ ਦੱਸਦਾ ਹੁੰਦਾ ਹਾਂ, ਤੇ ਮੈਂ ਪੁੱਛਦਾ ਵੀ ਹਾਂ ਵੀ what do you guys talk about in normal sittings, right, or settings? ਜੀ ਉਹਨੇ ਕਿਹਾ ਕਿ we normally talk about society, politics, law, ਗਵਾਂਢੀ। there means there is no communication between you two. ਤੁਸੀਂ ਤੇ ਜ਼ਾਇਆ ਕਰ ਰਹੇ ਹੋ ਵਕਤ। you are living as a roommate. ਬਹੁਤੇ ਸਾਡੇ ਘਰ ਜਿਹੜੇ ਆ ਨਾ ਐਜ਼ ਅ ਰੂਮਮੇਟ ਰਹਿ ਰਹੇ ਆ ਲੰਮੇ ਸਮੇਂ ਤੋਂ। ਇਫ ਯੂ ਦੇਅਰ ਐਜ਼ ਅ ਰੂਮਮੇਟ, ਯੂ ਨੀਡ ਹੈਲਪ, ਕਿਉਂਕਿ ਆਪਸੀ ਗੱਲਬਾਤ ਪਤਾ ਕਿੱਦਾਂ ਹੁੰਦੀ ਆ ਆਪਣੇ 'ਚ, ਜਸਟ ਯੂ ਟੂ, ਦੈਟਸ ਇਟ। ਨੋ ਥਰਡ ਪਾਰਟੀ, ਨੋ ਸੋਸਾਇਟੀ, ਨੋ ਰਿਸ਼ਤੇਦਾਰ, ਕਿਸੇ ਦੀ ਗੱਲ ਕਰੀ, ਆਪਣੀ ਗੱਲ ਕਰੋ। ਮੇਕ ਪਲਾਨਸ, ਘਰ ਦਾ ਉਸਾਰੀ ਦੀ ਗੱਲ ਕਰ ਲਓ, ਕਿਸੇ ਦੀ ਚੀਜ਼ ਦੀ ਗੱਲ ਕਰ ਲਓ, ਬੱਚੇ ਨੂੰ ਕਿਹੜੇ ਸਕੂਲ ਪਾਉਣਾ, ਬੱਚੇ ਦੀ ਐਜੂਕੇਸ਼ਨ। ਟਾਕ ਅਬਾਊਟ ਵੈਕੇਸ਼ਨ, ਆਪਾਂ ਅਗਲੇ ਸੰਡੇ ਕਿੱਥੇ ਜਾਣਾ, ਗੁਰਦੁਆਰਾ ਸਾਹਿਬ ਜਾਣਾ ਜਾਂ ਕਿਤੇ ਜਾਣਾ, ਰਿਸ਼ਤੇ। ਸੋ ਟਾਕ ਅਬਾਊਟ ਯੂ ਓਨਲੀ, ਯੂ, ਰਾਈਟ। ਅੰਤ 'ਚ ਮੈਂ ਇਹੀ ਕਹੂੰਗਾ ਵੀ ਗੁਰੂ ਸਾਹਿਬ ਕਹਿੰਦਾ ਮੇਰਾ ਮੁਝਮੇ ਕੁਛ ਨਹੀਂ, ਜੋ ਕੁਛ ਹੈ ਸਭ ਤੇਰਾ, ਤੇਰਾ ਤੁਝ ਕੋ ਸੌਂਪ ਦੋ, ਫਿਰ ਕਿਆ ਲਾਗੇ ਮੇਰਾ। ਕਹਿਣ ਦਾ ਭਾਵ ਸਮਰਪਣ, ਜੋ ਮੇਰਾ ਕੁਛ ਹੈ ਹੀ ਨਹੀਂ। So understand that every man has a woman within him and every woman has man within him. ਜੋ ਗੁਰਬਾਣੀ ਕਹਿੰਦੀ ਹੈ, ਜੇ ਆਪਾਂ ਇਹ ਜੀ ਮਰਦ ਨੇ ਜੀ ਪਛਾਣ ਲਈ ਕਿ ਮੇਰੇ ਅੰਦਰ ਵੀ ਇੱਕ ਔਰਤ ਆ, ਉਹ ਸਾਫ਼ ਪਤਾ ਲੱਗਦਾ ਜਦੋਂ ਬੱਚਿਆਂ ਨਾਲ ਹੀ ਪ੍ਰੇਮ ਕਰਦਾ ਆ ਮਰਦ, ਉਹ ਮਰਦਾਨਗੀ ਨਾਲ ਥੋੜ੍ਹਾ ਪ੍ਰੇਮ ਕਰਦਾ ਆਪਣੇ ਬੱਚਿਆਂ ਨਾਲ, ਉਹ ਨਰਚਰਿੰਗ ਕਰਕੇ ਪ੍ਰੇਮ ਕਰਦਾ। ਉਹਦੇ 'ਚ ਮਮਤਾ ਆ ਮਰਦ 'ਚ, ਤੇ ਮਮਤਾ ਕੀ ਆ? ਤੇ ਜਦੋਂ ਔਰਤ ਅਹਿਮ ਫੈਸਲੇ ਲੈਂਦੀ ਆ ਲਾਈਫ 'ਚ, ਜਿੱਥੇ ਕਈ ਵਾਰ ਹਸਬੈਂਡ ਅਨਏਬਲ ਹੋ ਜਾਂਦਾ ਜਾਂ ਵਟ ਐਵਰ ਦਾ ਕੇਸ ਮੇ ਬੀ, ਉਹਦੇ 'ਚ ਕੀ ਆ? ਮਰਦਾਨਗੀ ਭਾਵ ਲੀਡਰਸ਼ਿਪ। ਮਰਦਾਨਗੀ ਜੈਂਡਰ ਨਹੀਂ ਹੈ, ਮਰਦਾਨਗੀ ਲੀਡਰਸ਼ਿਪ ਹੈ। ਇਸ ਜੱਗ ਮੇ ਪੁਰਖ ਇੱਕ ਹੈ, ਹੋਰ ਸਗਲੀ ਨਾਰ ਸੁਭਾਈ। ਸਾਰਾ ਕੁਛ ਉਹਦੇ 'ਚ ਹੀ ਸਭ ਕੁਛ ਆ ਜਾਂਦਾ।
ਮੈਂ ਸਿੱਖ ਰਾਜ ਦੇ ਇਤਿਹਾਸ ਦੇ ਵਿੱਚੋਂ ਇੱਕ ਕੋਟ ਸਾਂਝੀ ਕਰਨ ਲੱਗਾ। ਮੈਂ ਹੁਣ ਉਸ ਜੈਂਟਲਮੈਨ ਦਾ ਨਾਂ ਭੁੱਲ ਗਿਆ ਜਿਹਨੂੰ ਗੋਰਿਆਂ ਨੇ ਭੇਜਿਆ ਸੀ ਦਰਬਾਰੇ ਖਾਲਸਾ ਦੇ ਵਿੱਚ, ਜਿਹੜਾ ਸਰਕਾਰੀ ਖਾਲਸਾ ਦੇ ਵਿੱਚ, ਬਈ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਦੀ ਗੱਲ ਆ, ਬਈ ਦੇਖ ਕੇ ਆ ਵੀ ਉੱਥੇ ਕੀ ਚੱਲ ਰਿਹਾ, ਜਦੋਂ ਸਾਰਾ ਕੁਝ ਵੀ ਉੱਥੇ ਕੌਣ ਲੀਡ ਕਰ ਰਿਹਾ ਨਾ। ਉਹਨਾਂ ਨੇ ਮਹਾਰਾਣੀ ਜਿੰਦ ਕੌਰ ਦੇ ਸੰਬੰਧ ਦੇ ਵਿੱਚ ਗੱਲ ਕਹੀ ਸੀ। ਉਹ ਕਹਿੰਦਾ ਸ਼ੀ ਇਜ਼ ਦਾ ਓਨਲੀ ਮੈਨ, ਯੈਸ, ਸ਼ੀ ਇਜ਼ ਦਾ ਓਨਲੀ ਮੈਨ ਇਨ ਜਿਹੜਾ ਸਰਕਾਰੀ ਖਾਲਸਾ। ਤੋ ਇਸ ਗੱਲ ਦਾ ਭਾਵ ਸਮਝੋ ਵੀ ਉਹ ਡਿਸੀਜਨ ਮੇਕਿੰਗ ਉਹ ਸੀ ਜਿਹਨੂੰ ਤੋੜਿਆ ਨਹੀਂ ਸੀ ਜਾ ਸਕਦਾ। ਮਹਾਰਾਣੀ ਜਿੰਦ ਕੌਰ ਨੂੰ ਤੋੜਿਆ ਨਹੀਂ ਸੀ ਜਾ ਸਕਦਾ, ਉਹਨੂੰ ਝੁਕਾਇਆ ਨਹੀਂ ਸੀ ਜਾ ਸਕਦਾ, ਉਹਨੂੰ ਛਲਿਆ ਨਹੀਂ ਸੀ ਜਾ ਸਕਦਾ, ਉਹਦੇ ਨਾਲ ਕੋਈ ਇਸ ਤਰ੍ਹਾਂ ਦਾ ਸਮਝੌਤਾ ਨਹੀਂ ਸੀ ਹੋ ਸਕਦਾ। ਸੋ ਇੱਥੇ ਜਿਹੜੀ ਆ ਮਰਦਾਨਗੀ ਇਹਦੇ 'ਚ ਹੁੰਦੀ ਆ। ਜਦੋਂ ਦੁਸ਼ਮਣ ਕਹਿੰਦਾ ਨਾ ਸ਼ੀ ਇਜ਼ ਦਾ ਓਨਲੀ ਮੈਨ, ਸੋ ਉਹ ਇੱਥੇ ਮਰਦਾਨਗੀ ਹੁੰਦੀ ਆ। ਇੱਥੇ ਪਤਾ ਲੱਗਦਾ ਵੀ ਜੈਂਡਰ ਇਕੁਐਲਿਟੀ ਦੀ ਜਿਹੜੀ ਮਹੱਤਤਾ ਹੈਗੀ ਆ ਸਿੱਖ ਕੌਮ ਦੇ ਵਿੱਚ ਉਹ ਕੀ ਆ। ਬਿਲਕੁਲ ਬਿਲਕੁਲ। ਪ੍ਰਭ ਸਿੰਘ ਜੀ, ਅਖੀਰ ਦੇ ਵਿੱਚ ਸਮਾਂ ਆਪਣਾ ਸਮਾਪਤ ਹੈ, ਕੁਛ ਇੱਕ ਅੱਧੇ ਮਿੰਟ ਦੇ ਵਿੱਚ ਇਸ ਵਿਸ਼ੇ ਨੂੰ ਕਨਕਲੂਡ ਕਰ ਦਿਓ ਤੇ ਤੁਹਾਡੇ ਨਾਲ ਕਿਹੜੇ ਕਿਹੜੇ ਆਫਿਸ ਤੋਂ ਕੰਟੈਕਟ ਕੀਤਾ ਜਾ ਸਕਦਾ। ਤੋ ਮੌਂਟਰੀਅਲ ਦੇ ਨਵੇਂ ਆਫਿਸ ਬਾਰੇ ਵੀ ਤੁਸੀਂ ਦੱਸ ਸਕਦੇ ਹੋ। ਹਾਂਜੀ, ਤੁਸੀਂ ਜਿਹੜੇ ਵੀ ਸਰੋਤਿਆਂ ਨੇ ਸਾਨੂੰ ਕੰਟੈਕਟ ਕਰਨਾ ਆ, ਬੇਸਿਕਲੀ ਉਹ ਤੁਸੀਂ ਸਾਡੇ ਟੋਲ ਫ੍ਰੀ ਨੰਬਰ ਤੇ ਵੀ ਕਰ ਸਕਦੇ ਹੋ, ਜਿਹੜਾ ਨੰਬਰ ਹੈਗਾ 1833 356 2820। then again it's 833 356 2820। ਤੇ ਜੇ ਤੁਸੀਂ ਡਾਇਰੈਕਟ ਸੈੱਲਫੋਨ ਤੇ ਕੰਟੈਕਟ ਕਰਨਾ ਮੇਰੇ ਨਾਲ, ਉਹ ਹੈਗਾ 519 551 7472, ਜਿਹਦੇ ਵਿੱਚ ਅਸੀਂ ਹਰ ਤਰ੍ਹਾਂ ਦੀ ਸੇਵਾਵਾਂ ਦਿੰਦੇ ਹਾਂ। ਸਿਵਲ ਲਿਟੀਗੇਸ਼ਨ, ਕਮਰਸ਼ੀਅਲ, ਇਮੀਗ੍ਰੇਸ਼ਨ ਲਾਅ, ਪੇਰੈਂਟਿੰਗ ਕਾਉਂਸਲਿੰਗ, ਜਿੱਦਾਂ ਕਿਸੇ ਬੱਚਿਆਂ ਨੂੰ ਕਾਉਂਸਲਿੰਗ ਦਿਵਾਉਣੀ ਆ, ਕਿਸੇ ਪੇਰੈਂਟਸ ਨੇ, ਜਾਂ ਆਪ ਕਾਉਂਸਲਿੰਗ ਲਾਈਨਿੰਗ ਪੇਰੈਂਟਿੰਗ ਵਾਸਤੇ, family counseling, couple counseling, family mediation, right? And criminal defense ਹੋ ਗਿਆ, in every, so ਸਾਡੀ ਜਨਰਲ ਪ੍ਰੈਕਟਿਸ ਆ। ਤੇ ਤੁਸੀਂ ਇੱਥੇ ਰਾਬਤਾ ਕਰ ਸਕਦੇ ਹੋ। ਸਾਡੀ ਆਫਿਸਿਸ ਮੌਂਟਰੀਅਲ, ਓਟਾਵਾ, ਵਿੰਜ਼ਰ, ਲੰਡਨ ਐਂਡ GTA ਦੇ ਵਿੱਚ ਵੀ ਨੇ। ਤੇ ਮੈਂ ਅੰਤ ਵਿੱਚ ਸਰਦਾਰ ਮਨਵੀਰ ਸਿੰਘ ਜੀ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਸਾਨੂੰ ਰੀਸੈਂਟਲੀ ਜੁਆਇਨ ਕੀਤਾ। ਆਈ ਅਪਰੀਸ਼ੀਏਟ ਯੂਰ ਸਰਵਿਸਿਜ਼ ਬਿਕਾਜ਼ ਮੈਂ ਸਰੋਤਿਆਂ ਨੂੰ ਇਹ ਔਨ ਏਅਰ ਤਾਂ ਦੱਸ ਰਿਹਾ ਹਾਂ ਕਿ ਸਾਡਾ ਵਾਹ ਬਹੁਤ ਲੰਮੇ ਸਮੇਂ ਤੋਂ ਕਮਿਊਨਿਟੀ ਨਾਲ ਪੈਂਦਾ ਰਿਹਾ, ਪਰ ਸਰਦਾਰ ਮਨਵੀਰ ਸਿੰਘ ਜੀ ਨੇ ਜਿਹੜੀ ਚਿਣਖ ਇਹਨਾਂ ਦੇ ਵਿੱਚ ਆ ਕੌਮ ਵਾਸਤੇ, ਖਾਸ ਕਰਕੇ ਰਿਫਿਊਜੀ ਮੈਟਰਸ ਵਾਸਤੇ, ਸਾਡੇ ਭੈਣ ਭਰਾ ਜਿਹੜੇ ਆ ਬਹੁਤ ਐਕਸਪਲੋਇਟ ਹੋ ਰਹੇ ਨੇ ਥਰੂ ਏਜੰਟਸ, ਸ਼ੇਡੀ ਕੰਸਲਟੈਂਟਸ, ਸ਼ੇਡੀ ਲਾਇਰਸ, ਰਾਈਟ। ਹੁਣ ਇਹਦੇ 'ਚ ਮੈਂ ਕਿਸੇ ਨੂੰ ਮਾੜਾ ਨਹੀਂ ਕਹਿ ਰਿਹਾ। ਕੰਸਲਟੈਂਟਸ, ਸਾਡੇ ਨਾਲ ਵੀ ਕੰਸਲਟੈਂਟਸ ਕੰਮ ਕਰਦੇ ਆ, ਸਾਡੇ ਕੋਲ ਵਕੀਲ ਵੀ ਹੈਗੇ ਇਮੀਗ੍ਰੇਸ਼ਨ ਲਾਇਰਸ ਦੇ, ਵੀ ਹੈਵ ਏਜੰਟਸ ਲਾਈਕ ਮਿਸਟਰ ਮਨਵੀਰ। ਉਹ ਮੁਬਾਰਕ ਆ, ਪਰ ਜਿਹੜਾ ਕਿਸੇ ਮਾਨਵਤਾ ਨੂੰ ਐਕਸਪਲੋਇਟ ਕਰਦਾ, ਮਨੁੱਖੀ ਕਦਰਾਂ ਕੀਮਤਾਂ ਗਲ ਘੁੱਟਦਾ ਆ, ਉਹ ਐਕਸੈਪਟੇਬਲ ਨਹੀਂ ਆ। ਤਾਂ ਮੈਂ ਧੰਨਵਾਦ ਕਰਦਾ ਸਰਦਾਰ ਮਨਵੀਰ ਸਿੰਘ ਦਾ, ਜਿਹੜੇ ਸਾਡੇ ਨਾਲ ਇੰਟਰਪ੍ਰੀਟੇਸ਼ਨ ਦੀ ਸਰਵਿਸਿਜ਼ ਦਿੰਦੇ ਆ ਲਾਅ ਅਫਿਨਿਟੀ ਦੇ ਨਾਲ, ਸਪੈਸ਼ਲਾਈਜ਼ਿੰਗ ਇਨ ਇਮੀਗ੍ਰੇਸ਼ਨ ਲਾਅ, ਤੇ ਜਿਹੜੇ ਕੰਪਲੈਕਸ ਰਿਫਿਊਜੀ ਮੈਟਰਸ ਨੇ, ਕਲੇਮ ਜਿਨ੍ਹਾਂ ਦੇ ਡਿਨਾਇਲ ਵੀ ਹੋਏ ਨੇ, ਅਪੀਲਸ, ਬੇਸਿਸ ਆਫ ਕਲੇਮਸ, ਐਂਡ ਉਹਦੇ ਨਾਲ ਮਨਵੀਰ ਸਿੰਘ ਜੀ ਸਾਡੇ ਨਾਲ ਜਿਹੜੀ ਕਲਾਇੰਟਸ ਦੀ ਗੱਲ ਹੋਈ ਆ, ਦੇ ਵੈਰੀ ਹੈਪੀ ਵਿਦ ਯੂ। ਜਿਹੜੀ ਤੁਸੀਂ ਗੁਰਮਤਿ ਦੇ ਆਧਾਰ ਤੇ ਸਰਵਿਸ ਦਿੰਦੇ ਹੋ, ਵੀ ਆਰ ਵੈਰੀ ਰਿਣੀ ਆ ਤੁਹਾਡੀ ਸਰਵਿਸਿਜ਼ ਤੇ। ਸੋ ਸਾਡੀ ਫਰਮ ਭਾਗਾਂ ਵਾਲੀ ਆ ਵੀ ਜਿਹੜੇ ਤੁਸੀਂ ਸਾਨੂੰ ਅਸਿਸਟ ਕਰ ਰਹੇ ਹੋ ਇਨ ਦੀਸ ਮੈਟਰਸ, ਰਾਈਟ। ਸੋ ਸੰਗਤ ਨੂੰ ਇਹ ਕਿ ਤੁਸੀਂ ਵੱਧ ਚੜ ਕੇ ਜਿਹੜਾ ਆ ਇੱਕ ਦੂਜੇ ਦੀ ਮਦਦ ਕਰੋ, ਕੌਮ ਦੀ ਮਦਦ ਕਰੋ। ਐਂਡ 'ਚ ਆਪਾਂ ਇੱਕ ਪਿਤਾ ਦੇ ਬਾਰਕ ਆ ਤੇ ਕੌਮ ਨੂੰ ਚੜ੍ਹਦੀ ਕਲਾ 'ਚ ਰੱਖਿਆ। ਅਕਾਲ ਪੁਰਖ ਵਾਹਿਗੁਰੂ ਜੀ, ਬਹੁਤ ਬਹੁਤ ਧੰਨਵਾਦ। ਸੋ ਮੇਰੇ ਬਾਰੇ ਜਿਹੜੇ ਦੋ ਪਿਆਰ ਭਰੇ ਲਫ਼ਜ਼ ਕਹੇ ਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਮੇਰੀ ਕਾਬਲੀਅਤ ਤੋਂ ਵੱਧ ਗੱਲ ਕੀਤੀ ਆ ਤੇ ਮੈਂ ਉਸ ਕਾਬਲ ਬਣਨ ਦੀ ਕੋਸ਼ਿਸ਼ ਵੀ ਕਰੂੰਗਾ ਕਿ ਜੇ ਮੇਰੀ ਕੋਈ ਤਾਰੀਫ ਕਰਦਾ ਤਾਂ ਮੈਂ ਉਹਨੂੰ ਡਿਲੀਵਰ ਵੀ ਕਰ ਸਕਾਂ। ਸੋ ਬਹੁਤ ਬਹੁਤ ਤੁਹਾਡਾ ਧੰਨਵਾਦ। ਔਰ ਮੈਂ ਆਪਣੇ ਸਰੋਤਿਆਂ ਨੂੰ ਵੀ ਇਹ ਦੱਸਣਾ ਚਾਹੁੰਦਾ ਕਿ ਜਦੋਂ ਅਸੀਂ ਭਾਈ ਸਾਹਿਬ ਉਹਨਾਂ ਨੇ ਜਿੱਦਾਂ ਦੱਸਿਆ ਕਿ ਰਿਫਿਊਜੀ ਮੈਟਰਸ, ਸਾਡਾ ਜਿਹੜਾ ਗੋਲ ਆ ਉਹ ਇਹ ਨਹੀਂ ਹੁੰਦਾ ਕਿ ਅਸੀਂ ਝੂਠ ਬੋਲ ਕੇ ਕੋਈ ਅਟਰੈਕਸ਼ਨ ਪੈਦਾ ਕਰੀਏ ਵੀ ਸਾਡੇ ਕੋਲ ਆਓ, ਵੀ ਸਾਡੇ ਕੋਲ ਹਰੇਕ ਚੀਜ਼ ਦਾ ਹੱਲ ਆ। ਇਸ ਤਰ੍ਹਾਂ ਨਹੀਂ ਹੁੰਦਾ। ਹਰੇਕ ਬੰਦੇ ਨੇ ਜਿਹੜਾ ਆਪਣੀ ਐਕਸਪਰਟੀ ਆ ਉਹ ਤੁਹਾਡੇ ਨਾਲ ਸਾਂਝੀ ਕਰਨੀ ਆ, ਪਰ ਅਸੀਂ ਤੁਹਾਨੂੰ ਇਹ ਇਨਸ਼ੋਰ ਜ਼ਰੂਰ ਕਰਦੇ ਹਾਂ ਕਿ ਸਾਡੀ ਫਰਮ ਆ ਜਿਹੜੀ, ਜਾਂ ਸਾਡਾ ਜਿਹੜਾ ਕੰਮ ਕਰਨ ਦਾ ਢੰਗ ਆ, ਉਹ ਹੈਗਾ ਸਰਵਿਸ ਸੇਵਾ। ਕੋਰਸ ਅਸੀਂ ਆਪਣੀਆਂ ਸੇਵਾਵਾਂ ਦੇ ਲਈ ਚਾਰਜ ਕਰਦੇ ਹਾਂ, ਫ੍ਰੀ ਆਫ ਕੋਸਟ ਨਹੀਂ, ਕਿਉਂਕਿ ਰੋਟੀ ਸਭ ਨੇ ਖਾਣੀ ਆ। ਇੱਥੇ ਘਰ ਸਾਰਿਆਂ ਦੇ ਹੈਗੇ ਆ ਨਾ, ਸਾਰਿਆਂ ਨੇ ਆਪਣਾ ਕੰਮ ਕਰਨਾ,
ਪਰ ਅਸੀਂ ਜਿਹੜੀ ਐਕਸਪਲੋਇਟੇਸ਼ਨ ਹੋ ਰਹੀ ਆ ਉਹਦੇ ਬਹੁਤ ਖਿਲਾਫ ਆ। ਕਿ ਇੱਥੇ ਤੁਸੀਂ ਮੌਂਟਰੀਅਲ 'ਚ ਆਮ ਦੇਖਦੇ ਹੋ, ਕੋਈ 2 ਸਾਲ ਪੈਸੇ ਇਕੱਠੇ ਕਰਦਾ ਰਿਹਾ ਬੰਦਾ, ਉਹ ਭੱਜ ਗਿਆ। ਹੁਣ ਵਿਚਾਰਿਆਂ ਨੂੰ ਨਾ ਕਿਸੇ ਨੂੰ ਪਤਾ ਮੇਰਾ ਵਕੀਲ ਕੌਣ ਆ, ਨਾ ਕਿਸੇ ਨੂੰ ਪਤਾ ਮੇਰੇ ਬੇਸਿਸ ਆਫ ਕਲੇਮ 'ਚ ਕੀ ਲਿਖਿਆ ਹੋਇਆ, ਕਿਉਂਕਿ ਪਤਾ ਹੀ ਨਹੀਂ। ਜਿਹੜਾ ਬੰਦਾ ਪਿੱਛੋਂ ਸਤਾਇਆ ਹੋਇਆ 에ਅਰਪੋਰਟ ਕੇ ਉਤਰ ਗਿਆ, ਅਗਲੇ ਨੇ ਆਪਣੀ ਗੱਲ ਜਿਹੜੀ ਆ ਕੇ ਕਿਸੇ ਕੰਸਲਟੈਂਟ ਨੂੰ ਜਾਂ ਵਕੀਲ ਨੂੰ ਦੱਸਤੀ, ਤੇ ਉਹਨੂੰ ਹੁਣ ਥੋੜਾ ਪਤਾ ਵੀ ਮੇਰੇ ਅੱਗੇ ਕੀ ਰਾਈਟਸ ਨੇ ਜਾਂ ਕਿੱਦਾਂ। ਉਹ ਤਾਂ ਜੋ ਵਿਚਾਰੇ ਦਾ ਬਣਾ ਕੇ ਪੇਸ਼ ਕਰਦਾ। ਸੋ ਬਹੁਤ ਸਾਰਾ ਧੋਖਾਧੜੀ ਜਿਹੜਾ ਧੋਖਾਧੜੀ ਦਾ ਕੰਮ ਚੱਲ ਰਿਹਾ। ਸੋ ਅਸੀਂ ਘੱਟੋ ਘੱਟ ਤੁਹਾਨੂੰ ਇਹ ਗਰੰਟੀ ਕਰਾਂਗੇ, ਤੁਹਾਡਾ ਜਿਹੜਾ ਵੀ ਕੰਮ ਹੋਊਗਾ ਉਹ ਸਾਰਾ ਟਰਾਂਸਪੇਰੈਂਟ ਹੋਊਗਾ। ਤੁਹਾਡੇ ਕੋਲ ਲੁਕੋ ਕੇ ਨਹੀਂ ਕੁਛ ਕੀਤਾ ਜਾਂਦਾ ਆਪਣੇ ਕੋਲੋਂ, ਔਰ ਕਾਨੂੰਨ ਵੀ ਇਹ ਨਹੀਂ ਕਹਿੰਦਾ ਕਿ ਤੁਸੀਂ ਲੁਕੋ ਕੇ ਕਰੋ। ਤੇ ਇੱਥੇ ਇਸ ਤਰ੍ਹਾਂ ਦੇ ਵੀ ਕੰਸਲਟੈਂਟ ਹੈਗੇ ਨੇ ਜਿਨ੍ਹਾਂ ਦੇ ਕੇਸ, ਪ੍ਰਭ ਸਿੰਘ ਜੀ ਮੈਂ ਤੁਹਾਡੇ ਨਾਲ ਗੱਲ ਵੀ ਕੀਤੀ ਹੈ ਜਦੋਂ ਆਪਣੀ ਜਿਹੜੀ ਕੋਲੈਬੋਰੇਸ਼ਨ ਹੋਈ ਆ, ਵੀ ਇਹ ਇਸ ਹੱਦ ਤੱਕ ਧੋਖਾ ਹੈ ਕਿ ਅਸਾਈਲਮ ਦੇ ਕੇਸ ਆ ਤੇ 35 ਬੰਦਿਆਂ ਨੂੰ ਇਮੀਗ੍ਰੇਸ਼ਨ ਇਕੱਠੀ ਚਿੱਠੀਆਂ ਪਾ ਕੇ ਸੱਦ ਰਹੀ ਆ, ਤੇ ਉੱਥੇ ਗਿਆ ਨੂੰ ਕਹਿ ਰਹੇ ਵੀ ਆ 35 ਕੇਸ ਆ, ਤੁਹਾਡੀਆਂ ਜਿਹੜੀਆਂ ਨੈਰੇਟਿਵ ਆ ਸੇਮ ਜਿਹੇ ਆ, ਇਹਦੇ ਬਾਰੇ ਐਕਸਪਲੇਨ ਕਰੋ। ਉੱਥੇ ਕੀ ਕਰੂਗਾ ਬੰਦਾ ਜਿਨ੍ਹਾਂ ਨੂੰ PR ਕਾਰਡ ਵੀ ਜਿਨ੍ਹਾਂ ਦੇ ਹੋ ਗਏ ਆ, ਉਹ ਜਾ ਕੇ ਵੀ ਵਾਪਸ ਆ ਗਏ ਆ। ਮਤਲਬ ਇਸ ਲੈਵਲ ਤੱਕ ਇਹ ਕੰਮ ਜਿਹੜਾ ਹੋ ਰਿਹਾ। ਸੋ ਅਸੀਂ ਸੋਚਿਆ ਵੀ ਨਹੀਂ, ਘੱਟੋ ਘੱਟ ਜਿਹੜੀ ਆ ਟਰਾਂਸਪੇਰੈਂਸੀ ਜ਼ਰੂਰ ਚਾਹੀਦੀ ਆ। ਕਲਾਇੰਟ ਨੂੰ ਪਤਾ ਹੋਣਾ ਚਾਹੀਦਾ ਕਿ ਕੀ ਹੋ ਰਿਹਾ ਮੇਰੇ ਕੇਸ ਦਾ ਨਾ। ਸੋ ਉਹਦੇ ਲਈ ਲੱਗਦੀ ਆ ਮਿਹਨਤ। ਅਸਲ ਗੱਲ ਇਹ ਆ, ਉਹਦੇ ਲਈ ਲੱਗਦੀ ਆ ਮਿਹਨਤ। ਸੋ ਉਹ ਮਿਹਨਤ ਜਿਹੜੀ ਆ ਉਹ ਕੋਈ ਕਰਦਾ। ਸੋ ਅਸੀਂ ਤੁਹਾਡੇ ਲਈ ਉਹ ਮਿਹਨਤ ਕਰਨ ਲਈ ਤਿਆਰ ਹਾਂ। ਸੋ ਇਹੀ ਸਾਡਾ ਜਿਹੜਾ ਇਹ ਦਾਅਵਾ ਹੈਗਾ। ਸੋ ਬਹੁਤ ਬਹੁਤ ਧੰਨਵਾਦ ਪ੍ਰਭ ਸਿੰਘ ਜੀ। ਅਗਲੇ ਬੁੱਧਵਾਰ ਨੂੰ ਆਪਾਂ ਫੇਰ ਨਵੇਂ ਇਸ਼ੂ ਦੇ ਨਾਲ ਮਿਲਾਂਗੇ। ਸੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਸਾਡੇ ਸਰੋਤਿਆਂ ਦਾ, ਸਾਡੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਔਰ ਮੇਰੀ ਇਹੀ ਹਮੇਸ਼ਾ ਗੁਜ਼ਾਰਿਸ਼ ਹੁੰਦੀ ਆ ਜਾਂ ਚਾਹਨਾ ਹੁੰਦੀ ਆ ਆਪਣੇ ਦਰਸ਼ਕਾਂ ਵੱਲੋਂ ਕਿ ਇਹ ਪ੍ਰੋਗਰਾਮ ਆ ਜਿਹੜਾ ਇਹ ਜਦੋਂ ਹੁਣ ਖਤਮ ਹੋਣਾ ਤੇ ਇਹਦੇ ਨਾਲ ਦੀ ਨਾਲ ਹੀ ਇਹ YouTube ਤੇ ਵੀ ਅਪਲੋਡ ਹੋ ਜਾਣਾ। ਸੋ ਤੁਸੀਂ ਇਹਨੂੰ ਸ਼ੇਅਰ ਵੀ ਜ਼ਰੂਰ ਕਰੋ ਤਾਂ ਕਿ ਇਸ ਵਡਮੁੱਲੀ ਜਾਣਕਾਰੀ ਦਾ ਫਾਇਦਾ ਐਡਵੋਕੇਟ ਪ੍ਰਭ ਸਿੰਘ ਹੁਣਾਂ ਵਰਗੇ ਵਕੀਲ ਜਿਹੜੇ ਬਿਨਾਂ ਕਿਸੇ ਪੈਸੇ ਤੋਂ ਇਹ ਸੇਵਾਵਾਂ ਦੇ ਰਹੇ ਆ ਸਾਨੂੰ ਕਮਿਊਨਿਟੀ ਦੀ ਸੇਵਾ ਦੇ ਵਿੱਚ, ਇਹ ਗੱਲ ਆ ਜਿਹੜੀ ਇਹਦਾ ਫਾਇਦਾ ਹੋ ਸਕੇ, ਤਾਂ ਹੀ ਇਹਨਾਂ ਨੂੰ ਵੀ ਸਮਾਂ ਲਾਏ ਦਾ ਫਾਇਦਾ। ਸੋ ਬਹੁਤ ਬਹੁਤ ਧੰਨਵਾਦ ਪ੍ਰਭ ਸਿੰਘ ਜੀ। ਤੁਹਾਡੇ ਕੋਲ ਆਪਣੇ ਦਰਸ਼ਕਾਂ ਤੋਂ ਲੈਣੇ ਆ ਇੱਥੇ ਹੀ ਇਜਾਜ਼ਤ, ਤੇ ਕੱਲ ਨੂੰ ਸਰੋਤਿਓ ਦਰਸ਼ਕੋ ਆਪਾਂ ਇੱਕ ਨਵੇਂ ਮਹਿਮਾਨ ਦੇ ਨਾਲ, ਨਵੇਂ ਇਸ਼ੂ ਦੇ ਨਾਲ ਫਿਰ ਆਪਦੀ ਕਚਹਿਰੀ ਦੇ ਵਿੱਚ, ਆਪਦੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ। ਉਦੋਂ ਤੱਕ ਦੇ ਲਈ ਪ੍ਰਭ ਸਿੰਘ ਜੀ ਤੁਹਾਨੂੰ ਔਰ ਸਾਡੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।